ਸੋ ਇਹ 18ਵੀਂ ਸਦੀ ਦੇ ਕੌਂਟੈਕਸਟ ਵੀ ਜਦੋਂ ਤੁਸੀਂ ਦੇਖੋਗੇ, ਪੰਜਾਬ 'ਚ ਖਾਸ ਤੌਰ 'ਤੇ ਮਾਝੇ 'ਚੋਂ ਚੁਣ ਕੇ ਸਿੰਘਾਂ ਨੂੰ ਮਾਰਨ ਵਾਲੇ ਤੁਸੀਂ ਕਦੇ ਭਾਈ ਤਾਰਾ ਸਿੰਘ ਵਾਂ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਇਸ ਸਾਰੀ ਬੈਲਟ ਨੂੰ ਜਦੋਂ ਦੇਖੋਗੇ ਤੇ ਇਹਨਾਂ ਇਲਾਕਿਆਂ ਦੇ ਹੀ ਚੌਧਰੀ, ਕੋਈ ਨੌਸ਼ਹਿਰਾ ਪੰਨੂਆਂ ਦਾ, ਕੋਈ ਪੱਟੀ ਦਾ, ਕੋਈ ਜੰਡਿਆਲੇ ਦਾ, ਕੋਈ ਦੂਜੇ, ਉਹ ਸਾਡੇ ਨਾਵਾਂ ਵਾਲੇ ਹੀ ਸਨ ਔਰ ਦੁਸ਼ਮਣ ਦੇ ਜਿਹੜੇ ਨੇ ਹੱਥਾਂ ਦੇ ਵਿੱਚੋਂ ਖੇਡਦੇ ਸਨ। ਅਸੀਂ ਉਸ ਸਾਰੇ ਸੀਨ ਨੂੰ ਦੇਖ ਸਕਦੇ ਹਾਂ। ਪੰਜਾਬ ਦੇ ਲਗਭਗ 13,000 ਦੇ ਕਰੀਬ ਪਿੰਡਾਂ 'ਚ ਕਿਹੜਾ ਪਿੰਡ ਹੋਏਗਾ ਜਿੱਥੇ ਦਾ ਇਹ ਵਰਤਾਰਾ ਨਹੀਂ ਵਰਤਾਇਆ ਗਿਆ। ਇਹਨਾਂ 4 ਦਹਾਕਿਆਂ 'ਚ ਸਾਡੀ ਧਰਤੀ ਦਾ ਜ਼ਰਾ ਦੁਸ਼ਮਣ ਨੇ ਜਿਹੜਾ ਉਹ ਖੂਨ ਦੇ ਨਾਲ ਸਿੰਜਿਆ। ਅਸੀਂ ਇਤਿਹਾਸ ਉਸ ਧਰਤੀ ਤੇ ਰਚਿਆ ਹੋਇਆ ਤੇ ਜੂਨ 84 ਇਸ ਗੱਲ ਦਾ ਸਬੂਤ ਹੈ। ਭਾਵੇਂ ਸਾਹਮਣੇ ਉੱਪਰ ਜ਼ੈਲ ਸਿੰਘ ਬੈਠਾ ਹੈ, ਥੱਲੇ ਰਣਜੀਤ ਦਿਆਲ ਲੈਫਟੀਨੈਂਟ ਜਨਰਲ ਹੈ, ਆਪਰੇਸ਼ਨਲ ਮੇਜਰ ਜਨਰਲ ਬਰਾੜ ਹੈ, ਥੱਲੇ ਵੀ ਉਸ ਲੈਵਲ ਦੇ ਸਭ ਤੋਂ ਪਹਿਲਾਂ ਕਮਾਂਡੋ ਵਿੱਚ ਵੰਡ ਵਾਲਾ ਜੰਮੂ ਦਾ ਜਸਬੀਰ ਸਿੰਘ ਹੈ, ਜਿਹਦੀਆਂ ਲੱਤਾਂ ਕੱਟੀਆਂ ਗਈਆਂ ਔਰ ਬਾਅਦ 'ਚ ਆ ਕੇ ਹੁਣ ਉਹ ਮਾਫੀਆਂ ਮੰਗਦੇ ਫਿਰਦੇ ਨੇ। ਲੇਕਿਨ ਮਕਸਦ ਇੱਕੋ ਹੀ ਸੀ ਕਿ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਿਟਾਉਣਾ, ਕਿ ਇਹ ਪੰਜਾਬ, ਇਹ ਗੁਰੂਆਂ ਦੀ ਧਰਤੀ, ਇਹ ਸਾਡੀ ਸਰਜ਼ਮੀਨ, ਇਹ ਸਾਡੀ ਮੁਕੱਦਸ ਧਰਤੀ ਹੈ। ਇਸ ਦੇ ਰਿਸੋਰਸਿਸ, ਇਸ ਦੀ ਦੌਲਤ, ਇਸ ਦੀ ਉਪਜ, ਇਸ ਦੇ ਉੱਤੇ ਪੰਜਾਬੀਆਂ ਦਾ ਹੱਕ ਹੈ, ਸਿੱਖਾਂ ਦਾ ਹੱਕ ਹੈ। ਦੱਖਣ ਤੋਂ ਆਉਣ ਵਾਲੇ ਮਰਾਠੇ ਦੱਖਣ 'ਚੋਂ ਆਏ, ਸਾਊਥ ਪੱਛਮ ਦਰਾ ਖੈਬਰ ਪਾਰ ਜਿਹੜਾ ਇਹ ਵੈਸਟ ਹੈ, ਸਾਡੀ ਸਰਹੱਦ ਦਾ, ਕਿ ਇਹਨਾਂ ਨੂੰ ਅਸੀਂ ਲੁੱਟਣ ਨਹੀਂ ਦਿਆਂਗੇ। ਕੋਈ ਰਾਧਾ ਸੁਆਮੀ ਖੜੇ ਕਰਤੇ, ਕੋਈ ਨਰਕਧਾਰੀ ਖੜਾ ਕਰਤਾ, ਕੋਈ ਸੌਦਾ ਸਾਧ ਕਰਤਾ, ਕੋਈ ਭਨਿਆਰਾ ਕਰਤਾ। ਹਰ ਚੌਥੇ ਦਿਨ ਕੋਈ ਨਾ ਕੋਈ, ਅੱਜ ਕੱਲ੍ਹ ਤੁਸੀਂ ਉਹ ਨਕਲੀ ਨਿਹੰਗ ਤੇ ਸਨਾਤਨੀ ਤੇ ਫਲਾਣੇ ਉਸ ਕਿਸਮ ਦੇ ਦੇਖਦੇ ਹੋ ਕਿੱਦਾਂ ਦੇ ਇਹ ਹਕੂਮਤਾਂ ਕਰਦੀਆਂ ਹੁੰਦੀਆਂ ਨੇ। ਇਹ ਰਾਮ ਰਾਈਏ, ਧੀਰ ਮਲੀਏ, ਮੀਣੇ ਮਸੰਦ, ਜੇ ਤੁਸੀਂ ਇਹ ਸਾਰੇ ਦੇਖੋਗੇ ਜਿਨ੍ਹਾਂ ਦੇ ਬਾਰੇ ਅੱਜ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਇਹ ਪ੍ਰੋਹਿਬਿਟ ਕੀਤਾ ਜਾਂਦਾ ਵੀ ਇਹਨਾਂ ਨਾਲ ਨਹੀਂ ਵਰਤਣਾ ਹੈ, ਇਹ ਉਹੀ ਲੋਕ ਨੇ ਜਿਹੜੀ ਸਰਕਾਰ ਦੀ ਪੁਸ਼ਤਪਨਾਹੀ ਥੱਲੇ ਨੇ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੈ ਕਬਹੂ ਨਾ ਛਾੜੇ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 12 ਅਕਤੂਬਰ ਦੀ ਸ਼ਾਮ ਇਸ ਹਾਲ ਦੇ ਅੰਦਰ ਖਾਲਿਸਤਾਨੀ ਗਗਨ ਦੇ ਉਹ 2 ਰੌਸ਼ਨ ਸਿਤਾਰੇ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਇਹ ਸਮਾਗਮ, ਜਿਸ ਦੇ ਵਿੱਚ ਮੈਂ ਦੇਖ ਸਕਦਾ ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸ਼ਾਮਲ ਨੇ। ਇਹ ਇੱਕ ਯਾਦ ਦਹਾਨੀ ਵੀ ਹੈ ਸਾਡੇ ਆਪਣੇ ਆਪ ਨੂੰ, ਜਿਹੜੇ ਅਲਫਾਜ਼ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅਕਸਰ ਦੁਹਰਾਉਂਦੇ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਇਹ ਸਾਡੇ ਲਈ ਰਿਮਾਈਂਡਰ ਹੈ ਸਭ ਲਈ। ਤੇ ਅੱਜ ਜਿਸ ਮੁਕਾਮ ਦੇ ਉੱਤੇ ਸਾਡੀ ਕੌਮ ਖੜੀ ਹੈ, ਜੋ ਸਾਡਾ ਖਿੱਤਾ ਸਾਊਥ ਏਸ਼ੀਆ, ਸੈਂਟਰਲ ਏਸ਼ੀਆ, ਉਸ ਵਿੱਚ ਤਬਦੀਲੀਆਂ ਅਮਰੀਕਾ ਦੀ ਨਵੀਂ ਲੀਡਰਸ਼ਿਪ ਵੱਲੋਂ ਬਣਾਇਆ ਜਾ ਰਿਹਾ ਨਵਾਂ ਵਰਲਡ ਆਰਡਰ, ਇਸ ਦੇ ਥੱਲੇ ਸਾਡੇ ਆਪਣੇ ਮੁਲਕ ਦੀਆਂ ਸੰਭਾਵਨਾਵਾਂ ਜਿਹੜੀਆਂ ਕਾਫੀ ਕਲੋਜ਼ ਸੰਭਾਵਨਾਵਾਂ, ਇੱਕ ਜ਼ਮਾਨੇ 'ਚ ਇੱਕ ਤਬਕੇ ਨੂੰ ਲੱਗਦਾ ਸੀ ਕਿ ਜੀ ਹੁਣ ਛੋਟੇ ਮੁਲਕਾਂ ਦਾ ਤਾਂ ਕੋਈ ਕਾਨਸੈਪਟ ਨਹੀਂ ਰਿਹਾ, ਦੁਨੀਆ ਇੱਕ ਗਲੋਬਲ ਵਿਲੇਜ ਬਣ ਗਈ, ਵੱਡੇ ਟ੍ਰੇਡ ਦੇ ਨਾਲ ਹੀ ਸਾਰਾ ਕੁਝ ਜੁੜਿਆ ਹੋਇਆ ਹੈ ਔਰ ਹੁਣ ਕੋਈ ਛੋਟੇ ਮੁਲਕਾਂ ਦੇ ਵਿੱਚ ਕਿਸੇ ਦੀ ਕੋਈ ਦਿਲਚਸਪੀ ਨਹੀਂ ਹੈ। ਪਰ ਇਹ ਦੇਸ਼ ਤੇ ਕਾਲ, ਟਾਈਮ ਐਂਡ ਸਪੇਸ, ਇਹਨਾਂ ਦੇ ਵਿੱਚ ਇਹ ਜਿਹੜੀਆਂ ਲੀਕਾਂ ਨੇ ਮੁਲਕਾਂ ਦੀਆਂ, ਇਹ ਬਦਲਦੀਆਂ ਰਹਿੰਦੀਆਂ ਨੇ। ਕਿਸੇ ਜ਼ਮਾਨੇ ਦੇ ਵਿੱਚ ਅੰਪਾਇਰ ਹੁੰਦੇ ਸਨ ਜਿਨ੍ਹਾਂ ਨੂੰ ਸਾਮਰਾਜ ਕਹਿੰਦੇ ਨੇ। ਸ਼ਾਇਦ ਤੁਹਾਡੇ 'ਚੋਂ ਬਹੁਤ ਸਾਰਿਆਂ ਨੂੰ ਹੈਰਾਨੀ ਹੋਏਗੀ ਕਿ ਈਵਨ ਇਹ ਪਾਸਪੋਰਟ ਦਾ ਕਾਨਸੈਪਟ ਵੀ 20ਵੀਂ ਸਦੀ ਦੇ ਪਹਿਲੇ ਕੁਆਟਰ ਤੋਂ ਬਾਅਦ ਹੀ ਸ਼ੁਰੂ ਹੋਇਆ। ਕੋਈ ਪਾਸਪੋਰਟ ਨਹੀਂ ਸੀ ਹੁੰਦੇ। ਈਵਨ
ਜਿਹੜਾ ਜਨਮ ਦਿਨ ਰਿਕਾਰਡ ਕਰਨਾ ਹੈ ਸਾਡੇ ਖਿੱਤੇ ਦੇ ਵਿੱਚ 1930ਵਿਆਂ ਦੇ ਵਿੱਚ ਪਹਿਲੀ ਵਾਰ ਬਰਥਡੇ ਰਿਕਾਰਡਿੰਗ ਦਾ ਸਿਲਸਿਲਾ ਸ਼ੁਰੂ ਹੋਇਆ। ਇਹੀ ਕਾਰਨ ਹੈ ਕਿ ਬਾਬਾ ਫੌਜਾ ਸਿੰਘ ਜਿਹੜੇ 117 ਸਾਲ ਤੱਕ ਉਮਰ ਦੇ ਵਿੱਚ ਵੀ ਮੈਰਾਥਨ ਰਨ ਕਰਦੇ ਰਹੇ, ਉਹਨਾਂ ਦਾ ਗਿਨੀ ਬੁੱਕ ਆਫ ਰੈਕਡ ਦੇ ਵਿੱਚ ਨਾਂ ਨਹੀਂ ਆ ਸਕਿਆ, ਕਿਉਂਕਿ ਜਦੋਂ ਉਹਨਾਂ ਤੋਂ ਬਰਥ ਸਰਟੀਫਿਕੇਟ ਕਿਹਾ ਜਾਂਦਾ ਸੀ ਤੇ ਜਦੋਂ ਉਹਨਾਂ ਦਾ ਬਰਥ ਹੋਇਆ ਉਦੋਂ ਰਿਕਾਰਡ ਹੀ ਨਹੀਂ ਸੀ ਹੁੰਦਾ ਉੱਥੇ ਬਰਥ। ਤੇ ਸਕੂਲ ਦੇ ਵਿੱਚ ਅੰਦਾਜ਼ੇ ਜਿਹੇ ਨਾਲ ਤਰੀਕ ਲਿਖੀ ਜਾਂਦੀ ਸੀ ਤੇ ਬਿਆਸ ਪਿੰਡ ਜ਼ਿਲ੍ਹਾ ਜਲੰਧਰ ਨਾਲ ਸੰਬੰਧਿਤ ਬਾਬਾ ਫੌਜਾ ਸਿੰਘ, ਕਿਉਂਕਿ ਸਕੂਲੇ ਗਏ ਨਹੀਂ ਸਨ ਕਦੇ, ਉਹ ਵੀ ਸਰਟੀਫਿਕੇਟ ਨਹੀਂ ਸੀ। ਇਹ ਮੈਂ ਇਸ ਲਈ ਰਿਮਾਈਂਡ ਕਰਵਾ ਰਿਹਾ ਕਿ ਜਦੋਂ ਜਿਹੜੇ ਲੋਕ ਪੜ੍ਹਨ ਦਾ ਸ਼ੌਕ ਨਹੀਂ ਰੱਖਦੇ, ਦੇਖੋ ਹਿਸਟਰੀ ਔਰ ਜੋਗਰਾਫੀਆ ਇਹ ਦੋਵੇਂ ਟੁਗੈਦਰ ਜਾਂਦੇ ਨੇ। ਜਿਹੜਾ ਜੋਗਰਾਫੀ ਹੈ, ਮੁਲਕ ਤਾਂ ਜੋਗਰਾਫੀਆ ਨੇ, ਲਾਈਨਾਂ ਬਦਲਦੀਆਂ ਨੇ, ਨਵੀਆਂ ਖਿੱਚੀਆਂ ਜਾਂਦੀਆਂ ਨੇ, ਮੁਲਕ ਟੁੱਟਦੇ ਨੇ, ਲੇਕਿਨ ਜੋਗਰਾਫੀਏ ਨਾਲੋਂ ਵੀ ਅਹਿਮੀਅਤ ਵਾਲਾ ਇਤਿਹਾਸ ਹੁੰਦਾ। ਅਤੇ ਇਤਿਹਾਸ ਹੁਣ ਵੀਰ ਨੇ ਬਹੁਤ ਸੋਹਣੇ ਅੰਦਾਜ਼ 'ਚ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਰਾਸ਼ਟਰਪਤੀ ਨੂੰ ਲਿਖਿਆ ਪੱਤਰ, ਉਸ ਦੇ ਨਾਲ ਅੱਜ ਦੇ ਸਮਾਗਮ ਦੀ ਸ਼ੁਰੂਆਤ ਕੀਤੀ। ਉਹ ਤੁਸੀਂ ਜ਼ਰੂਰ ਪੜ੍ਹੋ, ਗੂਗਲ ਕਰੋਗੇ, ਪੰਜਾਬੀ 'ਚ ਵੀ ਅਵੇਲੇਬਲ ਹੈ, ਅੰਗਰੇਜ਼ੀ 'ਚ ਵੀ ਅਵੇਲੇਬਲ ਹੈ। ਔਰ ਅੰਗਰੇਜ਼ੀ ਵਾਲਾ ਵਰਜ਼ਨ ਉਸ ਜ਼ਮਾਨੇ 'ਚ, ਮੈਂ ਕੱਲ੍ਹ ਹੀ ਭਾਈ ਸੁਖਦੇਵ ਸਿੰਘ ਇੱਕ ਵੱਡੇ ਜਰਨਲਿਸਟ ਨੇ, ਉਹਨਾਂ ਨੇ ਸੰਤਾਂ ਦੇ ਵੀ ਕਰੀਬ ਸਨ, ਦਲਬੀਰ ਸਿੰਘ ਔਰ ਸੁਖਦੇਵ ਸਿੰਘ, ਕਿਉਂਕਿ ਦਲਬੀਰ ਸਿੰਘ ਟ੍ਰਿਬਿਊਨ ਦੇ ਰਿਪੋਰਟਰ ਸਨ ਅੰਮ੍ਰਿਤਸਰ ਦੇ ਅੰਦਰ, ਸੁਖਦੇਵ ਸਿੰਘ UNI ਨਾਲ ਸਨ। ਸੋ ਇਹਨਾਂ ਦੀ ਕਾਫੀ ਕਲੋਜ਼, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਸੱਚ ਦੀ ਕਰੀਬੀ ਵਾਲੇ ਇਹਨਾਂ ਦੀਆਂ ਰਾਈਟਿੰਗਸ ਨੇ। ਕੱਲ੍ਹ ਜਾਂ ਪਰਸੋਂ ਹੀ ਉਹਨਾਂ ਦਾ ਇੱਕ ਇੰਟਰਵਿਊ ਸੀ ਕਿ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਲੈਟਰ ਪ੍ਰੈਜ਼ੀਡੈਂਟ ਨੂੰ ਲਿਖਿਆ, ਕਿਵੇਂ ਛਪਿਆ। ਉਹਨਾਂ ਨੇ ਕਿਹਾ ਜੀ ਸਿੰਘਾਂ ਦੀ ਚਿੱਠੀ ਆਈ, ਔਰ ਉਸ ਵੇਲੇ ਦੋ ਮੇਜਰ ਅਖਬਾਰ ਟ੍ਰਿਬਿਊਨ ਔਰ ਇੰਡੀਅਨ ਐਕਸਪ੍ਰੈਸ ਅੰਗਰੇਜ਼ੀ ਦੇ, ਬਾਕੀ ਪੰਜਾਬੀ ਦਾ ਅਜੀਤ ਜਾਂ ਇਹ ਠੱਗ ਬਾਣੀ, ਇਹ ਦੂਜੇ ਸਾਰੇ ਚੱਲਦੇ ਹੀ ਸਨ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਹ ਲੈਟਰ ਨਾ ਛਾਪਿਆ ਹੂ ਬਾਹੂ, ਇਹਦੇ 'ਚ ਕੋਈ ਕੌਮਾ, ਕੋਈ ਫੁੱਲ ਸਟਾਪ ਵੀ ਬਦਲਣਾ ਨਹੀਂ ਚਾਹੀਦਾ, ਅਤੇ ਫਿਰ ਆਪਣੀ ਜਿਹੜੀ ਹੈ ਜ਼ਿੰਦਗੀਆਂ ਦੇ ਨਾਲ ਕੀ ਤੁਹਾਡੇ ਵਾਪਰਦਾ ਉਹਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ। ਔਰ ਇਹ ਲੈਟਰ ਜਿਹੜਾ ਇੱਕ ਇਤਿਹਾਸਕ ਦਸਤਾਵੇਜ਼ ਹੈ, ਜਿਹੜਾ ਖਾਲਿਸਤਾਨ ਦਾ ਭਵਿੱਖ, ਉਸ ਦੀ ਟੈਸਟੀਮਨੀ ਹੈ। ਸਾਡੇ ਬੀਤੇ 4 ਸਦੀਆਂ ਦੇ ਅਕਾਲ ਤਖਤ ਦੇ ਇਤਿਹਾਸ ਨੂੰ ਇੱਕ ਫਰਮ ਫੁਟਿੰਗ ਦੇ ਉੱਤੇ ਖੜਾ ਕਰਦਾ ਹੈ। ਅਤੇ ਸ਼ਹੀਦ ਕੀ ਹੁੰਦਾ ਹੈ ਅਤੇ ਮੌਤ ਨੂੰ ਕਲੋਲਾਂ ਕਰਨਾ। ਅਕਸਰ ਸਾਡੇ ਢਾਡੀ ਸਿੰਘ ਕਵੀਸ਼ਰ ਜਦੋਂ ਸਿੰਘ ਮੌਤ ਨੂੰ ਕਲੋਲਾਂ ਕਰਦੇ ਨੇ, ਇਹ ਲਫ਼ਜ਼ ਕਹਿੰਦੇ ਸੀ, ਤਾਂ ਮੈਂ ਸਮਝਦਾ ਕਿ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਉਹ ਯੋਧੇ ਨੇ ਜਿਨ੍ਹਾਂ ਨੇ ਮਤਲਬ ਵੀ ਸਮਝਾਇਆ ਕਿ ਮੌਤ ਨੂੰ ਕਲੋਲਾਂ ਕਰਨਾ ਕੀ ਹੈ। ਔਰ ਉਸ ਲੈਟਰ 'ਚ ਇੱਕ ਥਾਂ 'ਤੇ ਭਾਈ ਸਾਹਿਬ ਦੋਵੇਂ ਵੀਰ ਲਿਖਦੇ ਨੇ, ਵੈਨ ਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਅਤੇ ਜਿਹੜੀ ਜੋਗਰਾਫੀ ਹੈ ਉਹ ਇਤਿਹਾਸ 'ਚੋਂ ਨਿਕਲਦਾ। ਜਦੋਂ ਕੌਮਾਂ ਖਲੋ ਜਾਂਦੀਆਂ ਨੇ ਆਪਣੇ ਹੱਕਾਂ ਦੇ ਲਈ, ਅਸੀਂ 18ਵੀਂ ਸਦੀ ਦੇ ਇਤਿਹਾਸ ਤੋਂ ਵਾਕਿਫ ਹੈ। ਇਹ ਪੰਜਾਬ ਦੀ ਧਰਤੀ 5 ਦਰਿਆਵਾਂ ਦੀ, ਇਸ ਦੇ ਉੱਤੇ ਕਿੰਨੇ ਗਿਰਜ ਬੈਠੇ ਨੇ। ਮੁਗਲੀਆ ਸਲਤਨਤ ਦਾ ਇਹ ਸੂਬਾ ਹੈ, ਅਫਗਾਨ ਧਾੜ ਵੀ ਇਸ ਦੇ ਉੱਤੇ ਆ ਕੇ ਇੱਕ ਸਟੇਜ 'ਤੇ ਪੰਜਾਬ ਨੂੰ ਅਫਗਾਨਿਸਤਾਨ ਰੂਲ ਕਰਦੇ। ਔਰ ਪਿਛਲੇ ਦਿਨਾਂ 'ਚ ਅੱਜ ਕੱਲ੍ਹ ਜਿਹਨੂੰ ਨਵਾਂ ਭਾਰ ਘਟਾ ਕੇ ਖੜਾ ਕੀਤਾ ਕੈਪਟਨ ਅਮਰਿੰਦਰ ਸਿੰਘ, ਉਹ ਇੱਕ ਇੰਟਰਵਿਊ ਦੇ ਰਿਹਾ ਸੀ ਕਿਸੇ ਚੈਨਲ ਨੂੰ। ਉਹਨੇ ਕਿਹਾ ਜੀ ਇਹ ਕਿਹਾ ਜਾਂਦਾ ਵੀ ਜਿਹੜੇ ਤੁਹਾਡੇ ਆਲਾ ਸਿੰਘ ਨੂੰ ਖਿਤਾਬ ਰਾਜੇ ਦਾ ਦਿੱਤਾ, ਇਹ ਅਫਗਾਨਾਂ ਨੇ ਦਿੱਤਾ। ਕਹਿੰਦੇ ਜੀ ਹਾਂ ਦਿੱਤਾ, ਅਸੀਂ ਜਿਹੜੇ ਬਾਕੀ ਮਿਸਲਾਂ ਸੀ ਉਹਨਾਂ ਦਾ ਹਿੱਸਾ ਨਹੀਂ ਸੀ। ਕਹਿੰਦੇ ਸਾਡੇ ਤਾਂ ਅਫਗਾਨਾਂ ਨਾਲ ਸੰਬੰਧ ਇੰਨੇ ਕੁ ਰਹੇ ਕਿ 1967 ਤੱਕ ਜਿਹੜਾ ਅਫਗਾਨਿਸਤਾਨ ਦਾ ਬਾਦਸ਼ਾਹ ਜ਼ਹੀਰ ਖਾਨ ਹੈ, ਉਹ ਸਾਨੂੰ ਮੇਵੇ ਭੇਜਦਾ ਸੀ ਅਤੇ ਅਸੀਂ ਵੀ ਉਹਨਾਂ ਨੂੰ ਰੈਸੀਪ੍ਰੋਕੇਟ ਕਰਦੇ ਰਹੇ ਹਾਂ, ਭੇਜਦੇ ਰਹੇ ਹਾਂ। ਜਿਹੜਾ ਇੱਥੋਂ ਅਸੀਂ ਪਤਾ ਨਹੀਂ ਕੀ ਉਹਨਾਂ ਨੂੰ ਭੇਜਦੇ ਸੀ, ਸਾਡੇ ਤਾਂ ਬੜੇ ਸੰਬੰਧ ਰਹੇ ਨੇ ਬੜੇ ਕਲੋਜ਼ਲੀ। ਹੁਣ ਇਹ ਮੈਂ ਇਸ ਲਈ ਵੀ ਯਾਦ ਦਹਾਨੀ ਕਰਵਾ ਰਿਹਾ ਵੀ ਇਹ ਨਸਲ ਵੀ ਨਾਲ ਰਹਿਣੀ ਹੈ। ਰਾਜੇ ਦਾ ਖਿਤਾਬ ਰਾਜਾ ਆਲਾ ਸਿੰਘ ਜਿਹਨੂੰ ਕਿਹਾ ਜਾਂਦਾ, ਜਿਹਦੀ ਪੱਟੀ ਆਲਾ ਦੇ ਨਾਂ 'ਤੇ ਪਟਿਆਲਾ ਵਸਿਆ, ਇਹ ਰਾਜੇ ਦਾ ਖਿਤਾਬ ਅਬਦਾਲੀ ਦਾ ਦਿੱਤਾ ਹੋਇਆ ਸੀ ਇਹਨਾਂ ਨੂੰ। ਉਹ ਅੱਜ ਤੱਕ ਵੀ ਉਹਨਾਂ ਦੇ ਹੀ, ਔਰ ਦਿੱਲੀ ਦੇ ਹਾਕਮਾਂ ਦੇ ਵੀ। ਇਹਦਾ ਪਿਓ ਯਾਦਵਿੰਦਰ ਸਿੰਘ ਜਿਹੜਾ 570 ਪ੍ਰਿੰਸਿਸ ਸੀ, ਮਹਾਰਾਜੇ ਸੀ, ਇੰਡੀਪੈਂਡੈਂਟ ਰਿਆਸਤਾਂ ਸੀ,
2/3 ਭਾਰਤ ਨੂੰ ਅੰਗਰੇਜ਼ਾਂ ਨੇ ਇੰਡੀਆ ਔਰ ਪਾਕਿਸਤਾਨ 'ਚ ਵੰਡਿਆ। 1/3 570 ਰਿਆਸਤਾਂ ਦੇ ਕੋਲ ਸੀ। ਪੰਜਾਬ 'ਚ ਸਭ ਤੋਂ ਵੱਡੀ ਰਿਆਸਤ ਪਟਿਆਲੇ ਦੀ ਸੀ, 12,000 ਸਕੁਅਰ ਮਾਈਲ ਇਹਨਾਂ ਦੀ ਟੈਰੀਟਰੀ ਸੀ। ਔਰ ਇਹਦਾ ਪਿਓ ਯਾਦਵਿੰਦਰ ਸਿੰਘ ਚੈਂਬਰ ਆਫ ਪ੍ਰਿੰਸਿਸ ਉਹਦਾ ਚੇਅਰਪਰਸਨ ਸੀ, ਕੌਂਸਲਰ ਜਾਂ ਚੇਅਰਪਰਸਨ ਕੋਈ ਲਫ਼ਜ਼ ਉਹਦੇ ਲਈ ਇਸਤੇਮਾਲ ਹੁੰਦਾ ਹੈ। ਸਭ ਤੋਂ ਪਹਿਲਾਂ ਇਹਨੇ ਆਪਣੀ ਰਿਆਸਤ ਬਿਨਾਂ ਕੋਈ ਸੈਸ਼ਨ ਕਾਲ ਕੀਤੇ ਕਿ ਵੀ ਕੀ ਕਰਨਾ ਅਸੀਂ, ਉਹਨਾਂ ਦੇ ਵਿੱਚ ਜ਼ਮ ਕੀਤੀ। ਔਰ ਬਾਅਦ ਦੇ ਵਿੱਚ ਉਹ MLA ਵੀ ਰਿਹਾ ਪੰਜਾਬ ਦੇ ਵਿੱਚ, ਔਰ ਜਦੋਂ ਐਂਬੈਸਡਰ ਬਣਾ ਕੇ ਇਹਨੂੰ ਇਟਲੀ ਕੇ ਕਿਹੜੇ ਮੁਲਕ 'ਚ ਭੇਜਿਆ ਸੀ। ਸੋ ਮੈਂ ਕਿਉਂਕਿ ਬਹੁਤ ਵਾਰ ਜਦੋਂ ਸਾਡੇ ਕੁਛ ਵੀਰ ਭੈਣਾਂ ਇਹ ਸੋਚਦੇ ਨੇ ਕਿ ਜੀ ਸਾਡੇ ਨਾਲ ਇੱਕ ਗੱਦਾਰਾਂ ਦੀ ਫੌਜ ਵੀ ਹੈ, ਉਹ ਵੀ ਨਾਲ ਨਾਲ ਨੇ ਫਲਾਣਾ। ਸੋ ਇਹ 18ਵੀਂ ਸਦੀ ਦੇ ਕੌਂਟੈਕਸਟ ਵੀ ਜਦੋਂ ਤੁਸੀਂ ਦੇਖੋਗੇ, ਪੰਜਾਬ 'ਚ ਖਾਸ ਤੌਰ 'ਤੇ ਮਾਝੇ 'ਚੋਂ ਚੁਣ ਕੇ ਸਿੰਘਾਂ ਨੂੰ ਮਾਰਨ ਵਾਲੇ ਤੁਸੀਂ ਕਦੇ ਭਾਈ ਤਾਰਾ ਸਿੰਘ ਵਾਂ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਇਸ ਸਾਰੀ ਬੈਲਟ ਨੂੰ ਜਦੋਂ ਦੇਖੋਗੇ ਤੇ ਇਹਨਾਂ ਇਲਾਕਿਆਂ ਦਾ ਹੀ ਚੌਧਰੀ, ਕੋਈ ਨੌਸ਼ਹਿਰਾ ਪੰਨੂਆਂ ਦਾ, ਕੋਈ ਪੱਟੀ ਦਾ, ਕੋਈ ਜੰਡਿਆਲੇ ਦਾ, ਕੋਈ ਦੂਜੇ, ਉਹ ਸਾਡੇ ਨਾਵਾਂ ਵਾਲੇ ਹੀ ਸਨ। ਔਰ ਦੁਸ਼ਮਣ ਦੇ ਜਿਹੜੇ ਨੇ ਹੱਥਾਂ ਦੇ ਵਿੱਚ ਉਹ ਖੇਡਦੇ ਸਨ। ਪਰ ਸਿੰਘਾਂ ਨੂੰ ਇੱਕ ਗੱਲ ਦੀ ਬੜੀ ਸਮਝ ਸੀ, ਪੰਜਾਬ ਦੇ ਉੱਤੇ ਮਰਾਠੇ ਵੀ ਆ ਕੇ 2 ਸਾਲ ਕਾਬਜ਼ ਰਹੇ, ਲਾਹੌਰ 'ਚ ਰੋਹਤਾਸ ਤੱਕ ਚਲੇ ਗਏ ਸੀ। ਪੰਜਾਬ ਦੀਆਂ ਲੋਕ ਬੋਲੀਆਂ 'ਚ ਇੱਕ ਬੋਲੀ ਹੈ, ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ। ਇਸ ਕਿਸਮ ਦੇ ਜ਼ਾਲਮ ਸਨ। ਪਰ ਸਿੱਖਾਂ ਦਾ ਸਪਸ਼ਟ ਐਲਾਨਨਾਮਾ ਸੀ, ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਕਿ ਇਹ ਪੰਜਾਬ, ਇਹ ਗੁਰੂਆਂ ਦੀ ਧਰਤੀ, ਇਹ ਸਾਡੀ ਸਰਜ਼ਮੀਨ, ਇਹ ਸਾਡੀ ਮੁਕੱਦਸ ਧਰਤੀ ਹੈ। ਇਸ ਦੇ ਰਿਸੋਰਸਿਸ, ਇਸ ਦੀ ਦੌਲਤ, ਇਸ ਦੀ ਉਪਜ, ਇਸ ਦੇ ਉੱਤੇ ਪੰਜਾਬੀਆਂ ਦਾ ਹੱਕ ਹੈ, ਸਿੱਖਾਂ ਦਾ ਹੱਕ ਹੈ। ਦੱਖਣ ਤੋਂ ਆਉਣ ਵਾਲੇ ਮਰਾਠੇ ਦੱਖਣ 'ਚੋਂ ਆਏ, ਸਾਊਥ, ਪੱਛਮ ਦਰਾ ਖੈਬਰ ਪਾਰ ਜਿਹੜਾ ਇਹ ਵੈਸਟ ਹੈ, ਸਾਡੀ ਸਰਹੱਦ ਦਾ, ਕਿ ਇਹਨਾਂ ਨੂੰ ਅਸੀਂ ਲੁੱਟਣ ਨਹੀਂ ਦਿਆਂਗੇ। ਔਰ ਜੇ ਤੁਸੀਂ ਉਸੇ ਹੀ ਕੌਂਟੈਕਸਟ ਦੇ ਵਿੱਚ ਦੇਖੋ ਕਿ ਜਦੋਂ ਜੂਨ 84 ਦੇ ਵਿੱਚ ਭਾਰਤੀ ਸਿਸਟਮ ਹਮਲਾਵਰ ਹੁੰਦਾ ਹੈ, ਇਕੱਲਾ ਹਮਲਾਵਰ ਨਹੀਂ ਹੈ, ਇਸ ਨੂੰ ਕਿਹਾ ਜਾਂਦਾ ਹੈ ਡੈਕਲੇਰੇਸ਼ਨ ਆਫ ਟੋਟਲ ਵਾਰ। ਡਿਕਲੇਅਰਡ ਨਹੀਂ ਸੀ ਵੈਸੇ, ਜਦੋਂ ਕੋਈ ਮੁਲਕ ਕਿਸੇ ਦੇ ਖਿਲਾਫ ਵਾਰ ਦੇ ਵਿੱਚ ਜਾਂਦਾ ਹੈ, ਡਿਕਲੇਅਰ ਕੀਤਾ ਜਾਂਦਾ ਕਿ ਵੀ ਆਰ ਡਿਕਲੇਅਰਿੰਗ ਏ ਵਾਰ। ਜਿਵੇਂ ਫਸਟ ਵਰਲਡ ਵਾਰ ਹੋਇਆ, ਇੱਕ ਮਾਰਿਆ ਗਿਆ ਉਹਨਾਂ ਬਾਲਟਿਕ ਦੇ ਏਰੀਆ ਦੇ ਵਿੱਚ, ਉਹਨਾਂ ਨੇ ਕਿਹਾ ਵੀ ਆਰ ਡਿਕਲੇਅਰਿੰਗ ਵਾਰ ਅਗੇਂਸਟ ਦਾ ਅਦਰ ਕੰਟਰੀ, ਜਿਹਦੇ 'ਚ ਫਿਰ ਬਾਕੀ ਮੁਲਕ, ਇਹਨਾਂ ਨੇ ਡਿਕਲੇਅਰ ਨਹੀਂ, ਪਰ ਇਹ ਅਨਡਿਕਲੇਅਰਡ ਟੋਟਲ ਵਾਰ ਜੂਨ 84 ਦੇ ਵਿੱਚ ਜਦੋਂ ਇਹਨਾਂ ਨੇ ਕੀਤੀ। ਤੇ ਫਿਰ ਉਦੋਂ ਜੇ ਇੱਕ ਪਾਸੇ ਅਫਜ਼ਲ ਅਹਿਸਨ ਰੰਧਾਵਾ ਬਾਰਡਰ ਪਾਰ ਬੈਠਾ, ਇਹ ਕਹਿੰਦਾ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਇਹ ਗੱਲ ਕਿਉਂਕਿ ਤੁਸੀਂ ਸਾਰੇ ਬੜੇ ਸੂਝਵਾਨ ਵੀ ਹੋ ਜਿਹੜੇ ਇਸ ਹਾਲ 'ਚ ਆਏ ਹੋ, ਜ਼ਾਹਰ ਹੈ ਖਾਲਿਸਤਾਨੀ ਐਕਟਿਵਿਸਟ ਵੀ ਹੋ, ਯੰਗਸਟਰਸ ਹੋ, ਸੋਸ਼ਲ ਮੀਡੀਆ ਰਾਹੀਂ ਵੀ ਜਿਹੜਾ ਅੱਜ ਕੱਲ੍ਹ ਬਹੁਤ ਸਾਰੀ ਜਾਣਕਾਰੀ ਵੀ ਹੈ, ਪਰ ਜਾਣਕਾਰੀ ਨਾਲ ਉਹ ਦੁੱਗਣੀ ਡਿਸਇਨਫੋਰਮੇਸ਼ਨ ਵੀ ਹੈ। ਸੋ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਡਿਸਰਨ ਕਰ ਸਕੋ ਸੱਚ ਤੇ ਕੱਚ ਦੇ ਵਿਚਾਲੇ। ਔਰ ਬਹੁਤ ਵਾਰ ਜਿਹੜੀ ਡਿਸਇਨਫੋਰਮੇਸ਼ਨ ਹੁੰਦੀ ਹੈ ਉਹ ਬੜੀ ਫਾਸਟ ਸਪਰੈਡ ਕਰਦੀ ਹੈ। ਔਰ ਇਹੀ ਕਾਰਨ ਹੈ ਜਦੋਂ ਜਿਵੇਂ ਵੀਰ ਗੁਰਵਿੰਦਰ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਕਿ ਭਾਈ ਅਸੀਂ ਕਿਵੇਂ, ਬੇਸ਼ੱਕ ਮਿਸਲ ਦਾ ਝੰਡਾ ਕਿਸੇ ਦਾ ਕੋਈ ਹੈ, ਹਰ ਇੱਕ ਦੇ ਸਰਕਮਸਟਾਂਸਿਸ ਨੇ, ਲੇਕਿਨ ਜੇ ਅਸੀਂ ਇਸ ਗੱਲ ਦੇ ਉੱਤੇ ਅਮੰਨਾ ਕਰੀਏ ਜਾਂ ਇਸ ਗੱਲ ਦੇ ਉੱਤੇ ਆ ਕੇ ਖਲੋ ਜਾਈਏ, ਔਰ ਜਿਹੜੇ ਇਤਿਹਾਸ ਦੀਆਂ ਬਰੀਕੀਆਂ ਨੂੰ ਸਮਝਦੇ ਨੇ, ਜਦੋਂ ਵੱਡੇ ਘੱਲੂਘਾਰੇ ਵੇਲੇ ਸਿੱਖ ਘਿਰ ਗਏ ਕਿਉਂਕਿ ਸਰਬੱਤ ਖਾਲਸਾ ਅੰਮ੍ਰਿਤਸਰ 'ਚ ਹੋਇਆ ਸੀ, ਔਰ ਹਿੰਦਾਲੀਏ ਜਿਹੜੇ ਕਿ ਬਿਲਕੁਲ ਤੀਸਰੇ ਪਾਤਸ਼ਾਹ ਦੇ ਵੇਲੇ ਜਿਹੜੀਆਂ 22 ਮੰਜੀਆਂ ਗੁਰੂ ਸਾਹਿਬ ਨੇ ਬਖਸ਼ੀਆਂ, ਉਹਨਾਂ 'ਚੋਂ ਇੱਕ ਬਾਬਾ ਹਿੰਦਾਲ ਸੀ ਜਿਹਨੂੰ ਇੱਕ ਮੰਜੀ ਬਖਸ਼ੀ ਗਈ, ਉਹ ਜੰਡਿਆਲਾ, ਜਿਹਨੂੰ ਜੰਡਿਆਲਾ ਗੁਰੂ ਕਹਿੰਦੇ ਨੇ। ਬਾਅਦ 'ਚ ਬਾਬਾ ਹਿੰਦਾਲ ਦੇ ਜਾਣ ਤੋਂ ਬਾਅਦ ਦੁਨੀਆ ਤੋਂ ਉਹਦਾ ਪੁੱਤਰ ਔਰ ਦੂਜੇ ਉਹ ਖੁਦ ਗੁਰੂ ਬਣ ਬੈਠੇ। ਔਰ ਇਸ ਹੱਦ ਤੱਕ ਸਿੱਖਾਂ ਦਾ ਵਿਰੋਧ ਉਹਨਾਂ ਨੇ ਰਿਹਾ ਕਿਉਂਕਿ ਇਹ ਡਿਫਰੈਂਟ, ਜਿਵੇਂ ਅੱਜ ਅਸੀਂ ਜਦੋਂ ਦੇਖਦੇ ਹਾਂ ਕਿ ਜੀ ਕਿਵੇਂ ਕੋਈ ਰਾਧਾ ਸੁਆਮੀ ਖੜੇ ਕਰਤੇ, ਕੋਈ ਨਰਕਧਾਰੀ ਖੜਾ ਕਰਤਾ, ਕੋਈ ਸੌਦਾ ਸਾਧ ਕਰਤਾ, ਕੋਈ ਭਨਿਆਰਾ ਕਰਤਾ, ਹਰ ਚੌਥੇ ਦਿਨ ਕੋਈ ਨਾ ਕੋਈ, ਅੱਜ ਕੱਲ੍ਹ ਤੁਸੀਂ ਉਹ ਨਕਲੀ ਨਿਹੰਗ ਅਤੇ ਸਨਾਤਨੀ ਅਤੇ ਫਲਾਣੇ ਉਸ ਕਿਸਮ ਦੇ ਦੇਖਦੇ ਹੋ ਕਿੱਦਾਂ ਦੇ ਇਹ ਹਕੂਮਤਾਂ ਕਰਦੀਆਂ ਹੁੰਦੀਆਂ ਨੇ। ਇਹ ਰਾਮ ਰਾਈਏ, ਧੀਰ ਮਲੀਏ, ਮੀਣੇ, ਮਸੰਦ, ਜੇ ਤੁਸੀਂ ਇਹ ਸਾਰੇ ਦੇਖੋਗੇ ਜਿਨ੍ਹਾਂ ਬਾਰੇ ਅੱਜ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਅਤੇ ਇਹ ਪ੍ਰੋਹਿਬਿਟ ਕੀਤਾ ਜਾਂਦਾ ਵੀ ਇਹਨਾਂ ਨਾਲ ਨਹੀਂ ਵਰਤਣਾ ਹੈ, ਇਹ ਉਹੀ ਲੋਕ ਨੇ ਜਿਹੜੀ ਸਰਕਾਰ ਦੀ ਪੁਸ਼ਤਪਨਾਹੀ ਥੱਲੇ ਨੇ।
ਕਿਉਂਕਿ ਉਹਨਾਂ ਨੂੰ ਸਰਕਾਰ ਨੂੰ ਵੀ ਸੀ ਕਿ ਭਾਈ ਜੇ ਤੁਸੀਂ ਗੁਰੂ ਸਾਹਿਬਾਨ ਨੂੰ ਜਿਨ੍ਹਾਂ ਨੂੰ ਗੁਰਗੱਦੀ ਬਖਸ਼ੀ ਹੈ ਉਹਨਾਂ ਦੇ ਪੈਰਲਲ ਤੁਸੀਂ ਖੜਾ ਕਰ ਦਿੰਦੇ ਹੋ। ਔਰ ਉਹ ਕੋਈ ਗੈਰ ਥੋੜ੍ਹੀ ਲਿਆਉਂਦੇ ਨੇ, ਗੁਰੂ ਸਾਹਿਬ ਦੇ ਆਪਣੇ ਹੀ ਕਿਤੇ ਭਤੀਜੇ ਨੇ, ਕਿਤੇ ਕੋਈ ਹੈ। ਤੁਸੀਂ ਪ੍ਰਿਥੀਏ ਤੋਂ ਲੈ ਕੇ ਕਿਸ ਲੈਵਲ ਤੱਕ ਜਾ ਕੇ ਅਖੀਰ ਮਸੰਦਾਂ ਦੇ ਰੋਲ ਤੱਕ, ਜਾਂ ਉਸ ਤੋਂ ਬਾਅਦ ਹਿੰਦਾਲੀਆਂ ਦਾ ਰੋਲ। ਅਬਦਾਲੀ ਨੂੰ ਹਿੰਦਾਲੀਏ ਨੇ, ਕਿਉਂਕਿ ਸਿੱਖ ਸਰਬੱਤ ਖਾਲਸਾ ਤੋਂ ਮੁੜੇ, ਉਹਨਾਂ ਨੇ ਜੰਡਿਆਲੇ ਨੂੰ ਘੇਰ ਲਿਆ ਕਿ ਵੀ ਇਹਨਾਂ ਦਾ ਕੰਮ ਕਰ ਦਈਏ, ਇਹਨਾਂ ਨੇ ਬਹੁਤ ਹੱਥ ਚੁੱਕੀ ਹੋਈ ਹੈ। ਉਹਨੇ ਸੁਨੇਹਾ ਭੇਜ ਦਿੱਤਾ ਅਬਦਾਲੀ ਨੂੰ ਵੀ ਤੇਰਾ ਯਾਰ ਚੱਲਿਆ ਹੀ, ਕਰ ਲੈ ਕੁਛ ਕਰਦਾ। ਉਹ 72 ਘੰਟੇ ਦੇ ਵਿੱਚ ਮਾਰਚ ਕਰਕੇ, ਕਿਉਂਕਿ ਜਿਵੇਂ ਸਰ ਕਪੂਰ ਸਿੰਘ ਉਹਨਾਂ ਨੇ ਕਿਹਾ ਵੀ ਵੱਡਾ ਜਨਰਲ ਸੀ ਉਸ ਵੇਲੇ ਦੇ ਸਾਊਥ ਏਸ਼ੀਆ ਦਾ, ਉਹ ਪਿੱਛੇ ਆਇਆ। ਸਿੰਘਾਂ ਦੇ ਪਰਿਵਾਰ ਵੀ ਨਾਲ ਸਨ, ਗ੍ਰਸਤੀ ਸਿੰਘ ਸਨ, ਬੱਚੇ ਨਾਲ। ਉਹਨਾਂ ਨੇ ਜੰਡਿਆਲੇ ਦਾ ਘੇਰਾ ਚੁੱਕਿਆ, ਰਿਟਰੀਟ ਕੀਤਾ। ਪਰ ਅਬਦਾਲੀ ਇੰਨੀ ਤੇਜ਼ੀ ਨਾਲ ਆਇਆ ਕਿ ਉਹ ਕੁੱਪ ਤੇ ਰਹੀੜਾ, ਜਿੱਥੇ ਵੱਡਾ ਘੱਲੂਘਾਰਾ ਵਾਪਰਦਾ, ਉੱਥੇ ਆ ਕੇ ਉਹ ਜਿਹੜੀ ਖਾਲਸੇ ਦੀ ਵਹੀਰ ਹੈ ਔਰ ਉਹ ਸਾਰਾ ਜਥਾ ਹੈ ਜਿਹਦੇ 'ਚ ਗ੍ਰਸਤੀ, ਬੱਚੇ, ਬਜ਼ੁਰਗ ਨੇ, ਉਹ ਘਿਰ ਜਾਂਦੇ ਨੇ। ਔਰ ਅਸੀਂ ਵੱਡਾ ਘੱਲੂਘਾਰਾ ਉਹਨੂੰ ਕਹਿੰਦੇ ਹਾਂ। ਇੱਕ ਦਿਨ ਦੇ ਵਿੱਚ ਲਗਭਗ ਅੱਧੀ ਸਿੱਖ ਕੌਮ, ਇਹ ਮੇਰੇ ਲਫ਼ਜ਼ ਨਹੀਂ ਨੇ, ਇਹ ਸਾਡੇ ਜਿਹੜੇ ਸਭ ਤੋਂ ਪੁਰਾਣੇ ਇਤਿਹਾਸਕਾਰ ਨੇ, 18ਵੀਂ ਸਦੀ ਦੇ ਵਿੱਚ ਕੀ ਵਾਪਰਿਆ ਉਹਦੇ ਬਾਰੇ ਬਹੁਤ ਘੱਟ ਲਿਖਤਾਂ ਨੇ। ਭਾਈ ਰਤਨ ਸਿੰਘ ਭੰਗੂ, ਉਹਨਾਂ ਦਾ ਪ੍ਰਾਚੀਨ ਪੰਥ ਪ੍ਰਕਾਸ਼, ਜਿਹੜਾ ਸਾਡੇ ਉਸ ਦੌਰ ਦੀ ਹਿਸਟਰੀ ਦਾ ਪ੍ਰਾਈਮ ਸੋਰਸ ਹੈ, ਉਹਦੇ 'ਚੋਂ ਹੀ ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜਾਂ ਗਿਆਨੀ ਗਿਆਨ ਸਿੰਘ, ਜੇ ਗੁਰਪ੍ਰਤਾਪ ਸੂਰਜ ਗ੍ਰੰਥ ਜਾਂ ਤਵਾਰੀਖ ਗੁਰੂ ਖਾਲਸਾ, ਜਾਂ ਲੇਟਰ ਔਨ ਭਾਈ ਸਾਹਿਬ ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ, ਦੂਜਿਆਂ ਨੇ ਜਿਹੜਾ ਉਹਦਾ ਅਕਾਊਂਟ ਪ੍ਰਾਚੀਨ ਪੰਥ ਪ੍ਰਕਾਸ਼ ਹੈ। ਔਰ ਉਹ ਭਾਈ ਰਤਨ ਸਿੰਘ ਭੰਗੂ, ਭਾਈ ਮਹਤਾਬ ਸਿੰਘ ਮੀਰਾਂ ਕੋਟੀਏ, ਜਿਨ੍ਹਾਂ ਨੇ ਭਾਈ ਸੁੱਖਾ ਸਿੰਘ, ਇਸ ਜੋੜੀ ਨੇ ਮੱਸੇ ਰੰਗੜ ਨੂੰ ਸਜ਼ਾ ਯਾਫਤਾ ਕੀਤਾ। ਔਰ ਜਦੋਂ ਅਸੀਂ ਅੱਜ ਭਾਈ ਬਿਆਨ ਸਿੰਘ, ਭਾਈ ਸਤਵੰਤ ਸਿੰਘ ਦੀ ਜੋੜੀ ਦੀ ਗੱਲ ਕਰਦੇ ਹਾਂ, ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਜੋੜੀ ਦੀ ਗੱਲ ਕਰਦੇ ਹਾਂ, ਤਾਂ ਅਕਸਰ ਇੱਕ ਜਿਹੜਾ ਜੁਮਲਾ ਮੈਂ ਦੁਹਰਾਉਂਦਾ ਕਿ ਇਹਨਾਂ ਦੀਆਂ ਸ਼ਹਾਦਤਾਂ ਨੇ, ਇਹਨਾਂ ਦੇ ਕਾਰਨਾਮਿਆਂ ਨੇ ਇਹ ਸਾਬਤ ਕੀਤਾ ਕਿ ਭਾਈ ਸੁੱਖਾ ਸਿੰਘ, ਭਾਈ ਮਹਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ, ਇਹ ਕੰਟੀਨਿਊਟੀ ਹੈ। ਔਰ ਉਹਨਾਂ ਦੇ ਉਹ ਗ੍ਰੈਂਡਸਨ ਨੇ ਭਾਈ ਰਤਨ ਸਿੰਘ ਭੰਗੂ, ਔਰ ਉਹ ਇਹ ਕਹਿੰਦੇ ਨੇ ਕਿ ਅੱਧੀ ਸਿੱਖ ਕੌਮ ਜਿਹੜੀ ਹੈ ਉਹ ਉਸ ਘੱਲੂਘਾਰੇ ਦੀ ਭੇਟ ਚੜ੍ਹਦੀ ਹੈ। ਅਤੇ ਜਿਹੜੇ ਸਰਵਾਈਵਰ ਨੇ ਉਹਨਾਂ 'ਚੋਂ ਕੋਈ ਵੀ ਐਸਾ ਨਹੀਂ ਹੈ ਜਿਹਦੇ ਸਰੀਰ 'ਤੇ ਜ਼ਖਮ ਨਾ ਹੋਏ। ਉਹਨਾਂ ਦੇ ਚੋਲੇ ਸਾਰੇ ਲਹੂ ਨਾਲ ਜਿਹੜੇ ਨੇ ਉਹ ਪੂਰੀ ਤਰ੍ਹਾਂ ਤਰ ਨੇ। ਔਰ ਦਲ ਖਾਲਸਾ ਦੇ ਆਗੂ ਸਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਸਰੀਰ 'ਤੇ ਵੀ 22 ਫੱਟ ਨੇ। ਹੁਣ ਇਹਦੇ 'ਚੋਂ 2 ਸਬਕ ਸਿੱਖਣ ਵਾਲੇ ਨੇ। ਪਹਿਲਾ ਕਿ ਜਦੋਂ ਇਹ ਹਮਲਾ ਹੁੰਦਾ ਹੈ ਅਤੇ ਮਿਸਲਾਂ ਦੇ ਸਰਦਾਰ, ਕਿਉਂਕਿ ਸਰ ਚੜ੍ਹਤ ਸਿੰਘ ਵੀ ਨੇ, ਦੂਸਰੇ ਵੀ ਨੇ, ਸਰਬੱਤ ਖਾਲਸਾ ਸੀ, ਇਹਨਾਂ ਨੂੰ ਪਟਿਆਲੇ ਵਾਲੇ ਗਦਾਰਾਂ ਨੂੰ ਛੱਡ ਕੇ ਫੂਲਕੀਆਂ ਵਾਲਿਆਂ ਨੂੰ, ਜਿਹੜੇ ਅੱਜ ਤੱਕ ਵੀ ਝੂਠ ਬੋਲੀ ਜਾਂਦੇ ਨੇ ਜੀ ਇਹ ਸਾਡੇ ਕੋਲ ਹੁਕਮਨਾਮਾ ਹੈ, ਤੇਰਾ ਕਰ ਮੇਰਾ ਸੇ ਗੁਰੂ, ਇਹਨਾਂ ਨੇ ਇਹ ਟ੍ਰੇਟਰ ਰਹੇ ਨੇ। ਹੁਣ ਵੀ ਇਹ ਜਿਹੜਾ ਇਹਨੂੰ ਸ਼ਿੰਗਾਰ ਕੇ ਕੱਢਿਆ, ਇਹਨਾਂ ਨੂੰ ਇਹ ਲੱਗਦਾ ਵੀ ਪੰਜਾਬ 'ਚ ਜਿਹੜਾ ਇੱਕ ਗੈਪ ਹੈ ਲੀਡਰਸ਼ਿਪ ਦਾ, ਉਸ ਨੂੰ ਇਹ ਸਾਰੇ ਉਹਨਾਂ ਨੇ ਟਰਾਈ ਕਰ ਲਏ ਨੇ, ਇਹਨੂੰ ਫੇਰ ਸ਼ਿੰਗਾਰ ਕੇ ਜਿਹੜਾ ਉਹ ਬਾਹਰ ਕੱਢਿਆ। ਹੁਣ ਇਹ ਪੁੱਛਦੇ ਨੇ ਵੀ ਕਿਵੇਂ ਅਸੀਂ ਲੜੀਏ ਮਿਸਲਾਂ ਦੇ ਝੰਡਿਆਂ ਥੱਲੇ। ਅਤੇ ਜਿਹੜਾ ਜਵਾਬ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਦਿੱਤਾ, ਸਾਡੇ ਇਤਿਹਾਸ ਦੇ ਪੰਨਿਆਂ 'ਚ ਸਾਂਭਿਆ ਹੋਇਆ। ਉਹਨਾਂ ਨੇ ਕਿਹਾ, ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਕਿ ਇਸ ਵੇਲੇ ਲੜਾਈ ਸਰਵਾਈਵਲ ਦੀ ਹੈ, ਹੋਂਦ ਦੀ ਹੈ। ਝੰਡੇ ਰੱਖ ਦਿਓ ਇਸ ਵੇਲੇ। ਹੁਣ ਤੁਸੀਂ ਇਹ ਦੇਖੋ ਕਿ ਵੀ ਤੁਸੀਂ ਇਹਨੂੰ ਕੱਢਣਾ ਕਿਵੇਂ ਹੈ, ਜਿਹੜੇ ਸਰਵਾਈਵਰ ਨੇ ਉਹਨਾਂ ਨੂੰ ਤੁਸੀਂ ਕਿਵੇਂ ਸਰਵਾਈਵ ਕਰਵਾਉਣਾ। ਔਰ ਇਹ ਉਹ ਪੀਰੀਅਡ ਹੁੰਦੇ ਨੇ ਕੌਮਾਂ ਦੀ ਜ਼ਿੰਦਗੀ 'ਚ ਜਿਹੜੇ ਸਭ ਤੋਂ ਮਿਸਫੋਰਚੂਨ ਵਾਲੇ ਪੀਰੀਅਡ ਹੁੰਦੇ ਨੇ, ਜਿਹੜੇ ਕੁਰਬਾਨੀਆਂ ਵਾਲੇ, ਜਿਹੜੇ ਕਤਲੇਆਮ ਵਾਲੇ, ਜਿਹੜੇ ਘੱਲੂਘਾਰਿਆਂ ਵਾਲੇ, ਜਿਹੜੇ ਜੈਨੋਸਾਈਡ ਵਾਲੇ, ਉਹ ਓਪਰਚੁਨਿਟੀਜ਼ ਵੀ ਹੁੰਦੇ ਨੇ। ਕਿਉਂਕਿ ਉਹਦੇ 'ਚੋਂ ਹੀ, ਔਰ ਇਹ ਜਦੋਂ ਅਸੀਂ ਵੱਡੇ ਘੱਲੂਘਾਰੇ ਨੂੰ ਦੇਖਦੇ, ਜਦੋਂ ਸਿੰਘ ਸੇਫਟੀ ਦੇ ਵਿੱਚ ਨਿਕਲ ਜਾਂਦੇ ਨੇ ਔਰ 4 ਚਫੇਰਾ ਦੇਖ ਰਹੇ ਨੇ, ਅਤੇ ਇੱਕ ਬਿਰਧ ਨਿਹੰਗ ਸਿੰਘ ਉਹ ਖਲੋ ਜਾਂਦਾ ਹੈ, ਵੈਟਰਨ ਹੈ, 10ਵੇਂ ਪਾਤਸ਼ਾਹ ਦਾ ਵਰਸਾਇਆ ਹੋਇਆ ਸਿੰਘ ਹੈ। ਪਹਿਲਾਂ ਤਾਂ ਉਸ ਨੇ ਉਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ਖਾਲਸਾ ਜੀ, ਗੁਰੂ ਨੇ ਕੁਠਾਲੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ।
ਹੁਣ ਇਸ ਦਾ ਮਤਲਬ ਇਹ ਨਹੀਂ ਹੈ ਕਿ ਸ਼ਹੀਦ ਹੋਣ ਵਾਲੇ ਕੋਈ ਖੋਟ ਨੇ ਤੇ ਉਹ ਸੋਨੇ। ਸਿੱਖ ਸਰੀਰ ਨੂੰ ਖੋਟਾ ਕਰਕੇ ਜਾਣਦੇ ਸੀ। ਅਸੀਂ ਬਾਣੀ ਪੜ੍ਹਦੇ ਹਾਂ, ਇਸ ਮਨ ਖੁਟਹਰ ਕਾ ਨਹੀਂ ਵਿਸਾਸ। ਇਹ ਇੰਨਾ ਖੋਟਾ ਮਨ ਹੈ ਕਿਉਂਕਿ ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਇਹ ਸਾਰੀ ਮਨ ਦੀ ਖੇਡ ਹੈ। ਕਦੋਂ, ਔਰ ਅਸੀਂ ਇਹਨਾਂ 4 ਦਹਾਕਿਆਂ ਦੇ ਸੰਘਰਸ਼ ਦੇ ਵਿੱਚ ਵੀ ਦੇਖਿਆ, ਬੜੀਆਂ ਬੜੀਆਂ ਗੱਲਾਂ ਕਰਨ ਵਾਲੇ, ਬੜੇ ਬੜੇ ਕੀਰਤਨ ਔਰ ਦੂਸਰਿਆਂ ਰਾਹੀਂ ਪ੍ਰੇਰਿਤ ਕਰਨ ਵਾਲੇ, ਜਦੋਂ ਸੱਚਮੁੱਚ ਪ੍ਰੀਖਿਆ ਦਾ ਵੇਲਾ ਆਇਆ, ਭਗੌੜੇ ਹੋ ਗਏ। ਅਤੇ ਜਿਨ੍ਹਾਂ ਨੇ ਉਹਨਾਂ ਦਾ ਕੋਈ ਕੀਰਤਨ ਸੁਣਿਆ ਜਾਂ ਉਹਨਾਂ 'ਚ ਪ੍ਰੇਰਨਾ ਹੋਈ ਕਿ ਜੀ ਦੀਵਾਨ 'ਚ ਖਲੋ ਕੇ, ਦੀਵਾਨ ਦੇ ਵਿੱਚ ਕੀਰਤਨ 'ਚੋਂ ਕਹਿ ਰਹੇ ਨੇ ਕਿ ਇਹੋ ਜਿਹਾ ਹੋਇਆ ਦਰਬਾਰ ਸਾਹਿਬ 'ਚ ਘੱਲੂਘਾਰੇ 'ਚ, ਇੰਨੇ ਬੱਚੇ ਵੀ ਮਾਰ ਦਿੱਤੇ। ਅੱਜ ਕਿੱਥੇ ਨੇ ਸੁੱਖਾ ਸਿੰਘ, ਮਹਿਤਾਬ ਸਿੰਘ? ਅਤੇ ਉਸ ਦੀਵਾਨ 'ਚ ਬੈਠਾ ਬੇਅੰਤ ਸਿੰਘ, ਜਿਹੜਾ ਜ਼ਾਰੋ ਜ਼ਾਰ ਰੋ ਵੀ ਰਿਹਾ, ਉਹ ਆਪਣੇ ਕਰੀਬੀ ਰਿਸ਼ਤੇਦਾਰ ਕੇਰ ਸਿੰਘ ਨਾਲ ਬੈਠੇ ਨੇ। ਉਹਨਾਂ ਨੂੰ ਕਹਿੰਦੇ ਨੇ, ਸਿੰਘ ਇਵੇਂ ਨਹੀਂ, ਇਹ ਤੇਰੇ ਅਥਰੂ ਤਾਂ ਵਿਰਾਗ ਦੇ ਨੇ, ਪਰ ਤੇਰੇ ਕੋਲ ਮੌਕਾ ਹੈ, ਕੁਛ ਕਰ। ਸੋ ਅੱਜ ਜਦੋਂ ਅਸੀਂ ਕੋਈ ਵੀ, ਜਿਵੇਂ ਭਾਈ ਗੁਰਦੇਵ ਸਿੰਘ ਹੋਰਾਂ ਨੇ ਜਿਹੜੀ ਵੈਰਾਗਮਈ ਨਜ਼ਮ ਕਹੀ, ਅਸੀਂ ਉਹ ਸਾਰੇ ਸੀਨ ਨੂੰ ਦੇਖ ਸਕਦੇ ਹਾਂ। ਪੰਜਾਬ ਦੇ ਲਗਭਗ 13,000 ਦੇ ਕਰੀਬ ਪਿੰਡਾਂ 'ਚ ਕਿਹੜਾ ਪਿੰਡ ਹੋਏਗਾ ਜਿੱਥੇ ਦਾ ਇਹ ਵਰਤਾਰਾ ਨਹੀਂ ਵਰਤਾਇਆ ਗਿਆ। ਇਹਨਾਂ 4 ਦਹਾਕਿਆਂ 'ਚ ਸਾਡੀ ਧਰਤੀ ਦਾ ਜ਼ਰਾ ਜ਼ਰਾ ਦੁਸ਼ਮਣ ਨੇ ਜਿਹੜਾ ਉਹ ਖੂਨ ਦੇ ਨਾਲ ਸਿੰਜਿਆ। ਅਸੀਂ ਇਤਿਹਾਸ ਉਸ ਧਰਤੀ 'ਤੇ ਰਚਿਆ ਹੋਇਆ। ਔਰ ਇਹੀ ਪਾਰਟ ਜਦੋਂ ਦੁਸ਼ਮਣ ਜੂਨ 84 ਦੇ ਵਿੱਚ ਚੜ੍ਹ ਕੇ ਆਉਂਦਾ ਹੈ, ਉਹਨਾਂ ਦਾ ਮਿਸ਼ਨ ਬੜਾ ਕਲੀਅਰ ਹੈ ਕਿ ਉਹਨਾਂ ਨੇ ਟਾਰਗੇਟ ਕਿਹਨੂੰ ਕਰਨਾ ਹੈ। ਨਾ ਇਹ ਲਾਅ ਐਂਡ ਆਰਡਰ ਦੀ ਗੱਲ ਹੈ, ਇਸ ਬਾਰੇ ਵੀ ਹੁਣ ਭੁਲੇਖੇ ਟੁੱਟ ਗਏ ਨੇ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਉਹਨਾਂ ਦਾ ਏਜੰਡਾ ਕੀ ਹੈ, ਜਿਹੜੀ ਅਨਡਿਕਲੇਅਰਡ ਟੋਟਲ ਵਾਰ ਹੈ। ਔਰ ਬਹੁਤ ਸਾਰਿਆਂ ਨੇ 9 ਜਾਂ 10 ਜੂਨ 1984 ਦੀ ਇੱਕ ਪਬਲੀਕੇਸ਼ਨ 15 ਰੋਜ਼ਾ, ਜਿਹਨੂੰ ਫੋਰਟਨਾਈਟਲੀ ਕਹਿੰਦੇ ਨੇ, ਅਮਰੀਕਾ 'ਚ ਟਰਮ ਬਾਈ ਵੀਕਲੀ ਯੂਜ਼ ਹੁੰਦੀ ਹੈ ਜ਼ਿਆਦਾ, ਉਹ ਬਾਤਚੀਤ, ਇਹ ਉਹਨਾਂ ਦੀ ਇੱਕ ਪਬਲੀਕੇਸ਼ਨ ਸੀ ਫੌਜ ਦੀ, ਜਿਹੜੀ ਉਹਨਾਂ ਨੇ ਆਪਣੀਆਂ ਛਾਉਣੀਆਂ ਰਾਹੀਂ ਜਿਹੜੀ ਤਾਇਨਾਤ ਪੂਰਬੀ ਦੱਖਣੀ, ਜਦੋਂ ਅਸੀਂ ਪੂਰਬੀ ਦੱਖਣੀ ਦੀ ਗੱਲ ਕਰਦੇ ਹਾਂ, ਜੇ ਸ਼ਾਹ ਮੁਹੰਮਦ ਨੇ ਕਿਹਾ ਜਦੋਂ 1846 ਦੇ ਵਿੱਚ ਪਹਿਲੀ ਜੰਗ, ਬੇਸ਼ੱਕ ਉਹਨੂੰ ਅੱਜ ਜੰਗਨਾਮਾ ਸਿੰਘਾਂ ਫਰੰਗੀਆਂ ਦਾ ਨਾਂ ਦਿੱਤਾ ਗਿਆ, ਇਹ ਉਹਦਾ ਓਰੀਜਨਲ ਨਾਂ ਨਹੀਂ ਹੈ, ਉਹਦਾ ਨਾਂ ਸੀ ਜੰਗ ਹਿੰਦ ਪੰਜਾਬ। ਔਰ ਉਸ ਦੇ ਵਿੱਚ ਸ਼ਾਹ ਮੁਹੰਮਦ ਜਦੋਂ ਇਹ ਕਹਿੰਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਹਿੰਦ ਪੰਜਾਬ, ਇਹ ਆਈਡੀਓਲੋਜੀ ਦੀ ਲੜਾਈ, ਇਹ 5 ਸਦੀਆਂ ਦਾ ਵੈਰ, ਅਤੇ ਕਈ ਕੋਟ ਚੜ੍ਹੇ ਪੂਰਬੀ ਦੱਖਣੀ ਜੀ। ਉਦੋਂ ਵੀ ਪੂਰਬੀ ਅਤੇ ਦੱਖਣੀ ਉਹਨਾਂ ਦੀਆਂ ਪਲਟਨਾਂ ਸਭ ਤੋਂ ਮੂਹਰੇ ਸੀ ਪੰਜਾਬ ਦੀ ਆਜ਼ਾਦੀ ਨੂੰ ਖੋਹਣ ਦੇ ਲਈ। ਅਤੇ ਜੂਨ 84 ਇਸ ਗੱਲ ਦਾ ਸਬੂਤ ਹੈ। ਭਾਵੇਂ ਸਾਹਮਣੇ ਉੱਪਰ ਜ਼ੈਲ ਸਿੰਘ ਬੈਠਾ ਹੈ, ਥੱਲੇ ਰਣਜੀਤ ਦਿਆਲ ਲੈਫਟੀਨੈਂਟ ਜਨਰਲ ਹੈ, ਆਪਰੇਸ਼ਨਲ ਮੇਜਰ ਜਨਰਲ ਬਰਾੜ ਹੈ, ਥੱਲੇ ਵੀ ਉਸ ਲੈਵਲ ਦੇ ਸਭ ਤੋਂ ਪਹਿਲਾਂ ਕਮਾਂਡੋ ਵਿੱਚ ਵੜਨ ਵਾਲਾ ਜੰਮੂ ਦਾ ਜਸਬੀਰ ਸਿੰਘ ਹੈ, ਜਿਹਦੀਆਂ ਲੱਤਾਂ ਕੱਟੀਆਂ ਗਈਆਂ ਔਰ ਬਾਅਦ 'ਚ ਆ ਕੇ ਹੁਣ ਉਹ ਮਾਫੀਆਂ ਮੰਗਦੇ ਫਿਰਦੇ ਨੇ। ਲੇਕਿਨ ਮਕਸਦ ਇੱਕੋ ਹੀ ਸੀ ਕਿ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਿਟਾਉਣਾ। ਔਰ ਜਿਹੜਾ ਆਰਮੀ ਸਰਕੂਲਰ ਸਾਰੇ ਪਾਸੇ ਸਰਕੂਲੇਟ ਹੋਇਆ, ਉਹਦੇ ਓਰੀਜਨਲ ਲਫ਼ਜ਼ ਨੇ, ਬਾਅਦ ਦੇ ਵਿੱਚ ਉਹਨੂੰ ਚੈਲੰਜ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ 'ਚ, ਉਹਨਾਂ ਨੇ ਵਾਪਸ ਲਿਆ, ਪਰ ਇਹ ਦੱਸਦਾ ਵੀ ਲੜਾਈ ਕਿਸ ਲੈਵਲ 'ਤੇ ਹੈ। ਉਸ ਦੇ ਲਫ਼ਜ਼ ਸੀ, ਏ ਫਿਊ ਪੀਪਲ ਆਰ ਬੈਪਟਾਈਜ਼ਡ ਇਨ ਦਾ ਨੇਮ ਆਫ ਰਿਲੀਜਨ, ਦੇ ਵੀਅਰ a miniature ਕਿਰਪਾਨ ਰਾਊਂਡ ਦੇਅਰ ਨੈਕ ਐਂਡ ਆਰ ਕਾਲਡ ਅੰਮ੍ਰਿਤਧਾਰੀਜ਼। ਇਹ ਹੁਣ ਜਿਹੜੇ ਪੂਰਬੀ ਦੱਖਣੀ ਫੌਜੀ ਜਿਨ੍ਹਾਂ ਨੇ ਪਿੰਡਾਂ 'ਚ ਜਾਣਾ, ਉਹਨਾਂ ਨੂੰ ਇਹ ਜਾਣਕਾਰੀ ਦੇ ਰਹੇ ਨੇ ਵੀ ਤੁਹਾਡਾ ਨਿਸ਼ਾਨਾ ਕੀ ਹੈ। ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ 'ਤੇ ਸਹੁੰ ਚੁਕਾਈ ਜਾਂਦੀ ਹੈ, ਉਹ ਇੱਕ ਛੋਟੀ ਕਿਰਪਾਨ ਗਲ ਦੇ ਦੁਆਲੇ ਪਾਉਂਦੇ ਨੇ ਅਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ ਹੈ। ਫਿਰ ਉਹਦਾ ਸਬ ਹੈਡਿੰਗ ਹੈ, ਐਨ ਅਪੀਲ, these Amritdharis, they are very dangerous people. They may appear innocent from outside, but basically they are committed to arson, murder and loot. Any information about the whereabouts of Amritdharis should be brought in the notice of nearby army authorities. It will be a great service to the Indian nation. ਜਿਸ ਨੂੰ ਆਪਰੇਸ਼ਨ ਵੁੱਡ ਰੋਜ਼, ਜੰਗਲੀ ਫੁੱਲ, ਜੰਗਲੀ ਗੁਲਾਬ ਦਾ ਨਾਂ ਦਿੱਤਾ ਗਿਆ,
ਉਸ ਦੀ ਹਦਾਇਤ ਇਸ ਬਾਤਚੀਤ ਸਰਕੂਲਰ ਰਾਹੀਂ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕਰਨ ਦੀ ਸੀ। ਹੁਣ ਇੱਥੋਂ ਸ਼ੁਰੂਆਤ ਹੁੰਦੀ ਹੈ। ਜੇ ਅਸੀਂ ਕੋਡ ਨੇਮ ਬੜੇ ਇੰਪੋਰਟੈਂਟ ਹੁੰਦੇ ਨੇ। ਹੁਣ ਜੇ ਪਹਿਲਾ ਐਟਮ ਧਮਾਕਾ 1974 ਦੇ ਵਿੱਚ ਇੰਦਰਾ ਗਾਂਧੀ ਨੇ ਪੋਖਰਾਨ ਦੇ ਵਿੱਚ ਕੀਤਾ, ਉਸ ਦਾ ਕੋਡ ਨੇਮ ਰੱਖਿਆ ਗਿਆ ਸਮਾਈਲਿੰਗ ਬੁੱਧਾ। ਹੁਣ ਜਿਹੜੇ ਮੈਂ ਅਗੇਨ ਇਤਿਹਾਸ ਔਰ ਜੋਗਰਾਫੀਆ ਨੂੰ ਟੁਗੈਦਰ ਸਮਝਣ ਦੇ ਲਈ ਗੱਲ ਇਸ ਲਈ ਕਰ ਰਹੇ ਹਾਂ ਕਿ ਇਹ ਗੱਲ ਸਮਝਣੀ ਹੋਏਗੀ ਕਿ ਜਿਹੜਾ ਸਾਡਾ ਦੁਸ਼ਮਣ ਹੈ, ਜਿਹਦੀ ਆਈਡੀਓਲੋਜੀ, ਜਿਹਦੇ ਲਈ ਅੱਜ ਹਿੰਦੂਤਵ ਹੈ, ਬ੍ਰਾਹਮਣਵਾਦ ਲਫ਼ਜ਼ ਮੋਰ ਐਪਰੋਪਰੀਏਟ ਹੈ ਕਿਉਂਕਿ ਆਈਡੀਓਲੋਜੀ ਹੈ ਜਿਹਦੇ 'ਚ ਬ੍ਰਾਹਮਣ ਸਭ ਤੋਂ ਉੱਪਰ ਬੈਠਾ ਹੈ, ਬਾਕੀ ਤਾਂ ਉਹਨਾਂ ਦੇ ਸਬਆਰਡੀਨੇਟ ਨੇ। ਅਤੇ ਇਹਨਾਂ ਨੇ ਬੁੱਧ ਨੂੰ ਕਦੇ ਮੁਆਫ ਨਹੀਂ ਕੀਤਾ। ਔਰ ਇਹੀ ਕਾਰਨ ਹੈ ਜਦੋਂ ਤੁਸੀਂ ਅਲਾਮਾ ਇਕਬਾਲ ਜਿਹੜੇ ਈਸਟ ਦੇ ਬਹੁਤ ਵੱਡੇ ਥਿੰਕਰ ਵੀ ਹੋਏ, ਸ਼ਾਇਰ ਵੀ ਹੋਏ, ਉਹਨਾਂ ਨੇ ਬਾਂਗੇ ਦਰਾ, ਉਹਨਾਂ ਦੀ ਇੱਕ ਕਿਤਾਬ ਹੈ, ਉਸ ਦੇ ਵਿੱਚ ਇੱਕ ਨਜ਼ਮ ਨਾਨਕ ਨਾਂ ਦੇ ਥੱਲੇ ਹੈ। ਨਜ਼ਮ ਦਾ ਅਨੁਵਾਨ ਨਾਨਕ ਹੈ। ਔਰ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਨ ਤੋਂ ਪਹਿਲਾਂ ਅਲਾਮਾ ਇਕਬਾਲ ਬੁੱਧ ਦੀ ਗੱਲ ਕਰਦੇ ਨੇ ਔਰ ਉਹ ਕਹਿੰਦੇ ਨੇ ਕਿ ਤੁਮਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਜਾਨੀ ਨਾ ਉਸ ਗੌਹਰ ਯਕਦਾਨਾ ਕੀ। ਲੰਬੀ ਨਜ਼ਮ ਹੈ ਕਿ ਤੁਸੀਂ ਗੌਤਮ ਦੇ ਪੈਗਾਮ ਦੀ ਕੋਈ ਪਰਵਾਹ ਨਹੀਂ ਕੀਤੀ। ਯਕਦਾਨਾ, ਇਹ ਪਰਸਨ ਵਿਦ ਅ ਯੂਨੀਕ ਵਿਜ਼ਡਮ, ਜਿਹਦੇ ਵਰਗੀ ਸਿਆਣਪ ਕਿਸੇ ਕੋਲ ਨਹੀਂ ਸੀ। ਗੌਹਰ ਹੀਰੇ ਨੂੰ ਕਹਿੰਦੇ ਨੇ। ਔਰ ਫਿਰ ਉਹਨਾਂ ਨੇ ਕਿਹਾ ਵੀ ਬੁੱਧ ਦੇ ਮੈਸੇਜ ਨੂੰ ਕਿਵੇਂ ਬ੍ਰਾਹਮਣ ਨੇ ਮਾਰਿਆ। ਉਹਨਾਂ ਨੇ ਕਿਹਾ ਕਿ ਆਸ਼ਕਾਰ ਉਸਨੇ किया जो जिंदगी का राज था, हिंद को लेकिन ख्याली फ़लसफ़ा पे नाज था, शमाए हक़ से जो मुनव्वर हो ये वो महफिल न थी, बारिश रहमत हुई लेकिन ज़िमी काबिल न थी। कि एक खुश्क फ़लसफ़ा वेदांत के उत्ते खड़ा, शास्त्रार्थ वेद जिहदे च कुछ नहीं है। और बुद्ध की गल दे विच सीक्रेट ऑफ लाइफ है। आशकार उसने किया जो जिंदगी का राज था। लेकिन ये जिहड़ी इत्थों दी रिआया है, इनू तो ख्याली फलसफे के उत्ते खड़ा किया होया ब्राह्मण ने। इसलिए मींह तो पिया रहमत दा, लेकिन ये जमीन ही इस दे काबिल नहीं सी। और फिर जो अलामा इकबाल ये कहते हैं कि ब्राह्मण सरशार है अब तक, मैं पिंदार में शमाए गौतम जल रही है महफिल अग्यार में। कि अज भी इस धरती के उत्ते ब्राह्मण हंकार की शराब पी के मैं पिंदार प्रफुल्लित है। तो गौतम की गल महफिल अग्यार दूसरिया थावां ते, चाइना, बर्मा, थाईलैंड, तिब्बत, नॉर्थ कोरिया, साउथ कोरिया, वियतनाम, लाओस, ये जिहड़ी सारी कि वो बाहर गल चली गई। ਇੱਥੇ ਬ੍ਰਾਹਮਣ ਜਿਹੜਾ ਬੈਠਾ ਹੈ ਬੜੇ ਆਰਾਮ ਦੇ ਨਾਲ। ਹੁਣ ਬੁੱਧ ਜੀਸਸ ਤੋਂ ਵੀ ਲਗਭਗ 400 ਸਾਲ ਪਹਿਲਾਂ ਪੈਦਾ ਹੁੰਦੇ ਨੇ। ਗੁਰੂ ਨਾਨਕ ਪਾਤਸ਼ਾਹ 15ਵੀਂ ਸਦੀ 'ਚ 1469 'ਚ ਪ੍ਰਕਾਸ਼ਮਾਨ ਹੁੰਦੇ ਨੇ। ਹੁਣ 2000 ਸਾਲ ਬ੍ਰਾਹਮਣ ਜਿਹੜਾ ਉਹ ਡੋਮੀਨੇਟ ਕਰਦਾ ਹੈ। ਬੁੱਧ ਦਾ ਪੀਰੀਅਡ 600-700 ਸਾਲ ਦਾ ਹੈ, ਜਦੋਂ ਅਸ਼ੋਕਾ, ਕਨਿਸ਼ਕਾ, ਹਰਸ਼ਵਰਧਨ ਇਹ ਸਾਰੇ ਹੋਏ। ਫਿਰ ਅਲਾਮਾ ਇਕਬਾਲ ਦੀਆਂ ਨਜ਼ਰਾਂ ਨਾਲ ਅਸੀਂ ਇਸ ਸਾਰੇ ਸਟਰਗਲ ਦੇ ਭੇਤ ਨੂੰ ਸਮਝ ਸਕਦੇ ਹਾਂ। ਜਦੋਂ ਉਹ ਕਹਿੰਦੇ ਨੇ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਅਬਰਾਹਮ ਸੇ ਆਜ਼ਰ ਕਾ ਘਰ ਰੋਸ਼ਨ ਹੁਆ। ਕਿ ਇਹ ਬੁੱਤ ਪ੍ਰਸਤਾਂ ਦਾ ਮੁਲਕ ਮੁੱਦਤਾਂ ਬਾਅਦ ਅਗੇਨ ਇਸ ਦੇ ਵਿੱਚ ਅਬਰਾਹਮ ਦਾ ਨੂਰ ਆਇਆ। ਹੁਣ ਅਬਰਾਹਮ ਕੌਣ ਨੇ? ਜਿਹੜੇ 4 ਸੈਮੈਟਿਕ ਧਰਮ ਨੇ ਮਿਡਲ ਈਸਟ ਦੇ, ਜ਼ੋਰੈਸਟਰੀਅਨਿਜ਼ਮ, ਜੂਡਾਇਜ਼ਮ, ਕ੍ਰਿਸਚੀਅਨਿਟੀ ਔਰ ਇਸਲਾਮ। ਇਸਲਾਮ ਸਭ ਤੋਂ ਯੰਗ ਹੈ, 1450 ਸਾਲ। ਇਹਨਾਂ ਸਾਰਿਆਂ ਦਾ ਪੈਗੰਬਰ ਅਬਰਾਹਮ ਹੈ। ਇਸਲਾਮ ਹਜ਼ਰਤ ਇਬਰਾਹੀਮ ਕਹਿੰਦਾ ਹੈ, ਇਹ ਅਬਰਾਹਮ ਕਹਿੰਦੇ ਨੇ, ਯਹੂਦੀ ਇਬਰਾਹਿਮ ਕਹਿੰਦੇ ਨੇ। ਔਰ ਅਲਾਮਾ ਇਕਬਾਲ ਗੁਰੂ ਨਾਨਕ ਪਾਤਸ਼ਾਹ ਦੇ ਵਿੱਚ ਉਸ ਅਬਰਾਹਮ ਨੂੰ ਦੇਖਦੇ ਨੇ। ਸੈਮੈਟਿਕ ਧਰਮਾਂ ਦਾ ਬਾਪ ਹੈ, ਜਿਹੜਾ ਫਾਦਰ ਹੈ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਕਿ ਟਰੰਪ ਨੇ ਪਹਿਲੀ ਟਰਮ ਵੇਲੇ ਜਿਹੜਾ ਇੱਕ ਅਕੋਰਡ ਵੀ ਕਰਵਾਇਆ, ਜਿਹੜਾ ਹੁਣ ਫਿਰ ਅਗੇਨ ਜਾਏਗਾ, ਉਹਨੂੰ ਅਬਰਾਹਮੈਨਿਕ ਅਕੋਰਡ ਦਾ ਨਾਂ ਦਿੱਤਾ ਗਿਆ। ਅਬਰਾਹਮੈਨਿਕ ਅਕੋਰਡ ਇਸ ਲਈ ਕਿ ਸਾਰੇ ਸੈਮੈਟਿਕ ਧਰਮਾਂ ਦਾ ਪ੍ਰੋਫਿਟ ਤਾਂ ਅਬਰਾਹਮ ਹੈ। ਅਤੇ ਉਹਨਾਂ ਨੂੰ ਨਜ਼ਰ ਆਇਆ ਕਿ ਮਹਿਤਾ ਕਾਲੂ ਦੇ ਘਰ
ਜਿਵੇਂ ਆਜ਼ਰ ਅਬਰਾਹਮ ਦੇ ਬਾਪ ਦਾ ਨਾਂ ਸੀ, ਜਿਵੇਂ ਆਜ਼ਰ ਦੇ ਘਰ ਅਬਰਾਹਮ ਆਏ, ਇਵੇਂ ਮਹਿਤਾ ਕਲਿਆਣ ਦਾਸ ਜੀ ਦੇ ਘਰ ਗੁਰੂ ਨਾਨਕ ਆਏ ਕਿ ਬੁੱਤ कदा फिर बाद मुद्दत के मगर रोशन हुआ, नूरे अब्राहम से आज़र का घर रोशन हुआ। तो फिर वो बयान देने कि चेंज की है गुरु नानक का थॉट किवें बदल देंदा है। आह शूदर के लिए हिंदुस्तान गम खाना है, दर्द इंसानी से इस बस्ती का दिल बेगाना है। फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। कि शूदर दे लई गम खाना, ये जिहड़ी कौम है इन्हां 'च तां दर्द इंसानी, इंसान दा दर्द की है, इहदी तां वो खाना ही नहीं है, वो नर्व ही नहीं एग्जिस्ट करदी इन्हां दे सेंट्रल नर्वस सिस्टम 'च जिहड़ी दर्द नूं पछाणदी होए जां दर्द नूं महसूसदी होए। ये तां बिल्कुल क्रूअल है। और उस क्रूअलिटी नूं जदों तुसीं गुरु नानक पातशाह दी बाणी पढ़दे हो, मत्था टिक्का तेड़ धोती कखाई, हथ छुरी जगत कसाई, बुचर ऑफ द वर्ल्ड। हुण 5 सदियां पहला जो ब्राह्मण दे कोल पोलीटिकल पावर नहीं है, पोलीटिकल पावर 15 अगस्त 1947 ਨੂੰ इन्हां कोल आंदी है, पर गुरु नानक पातशाह देख रहे हैं कि इहदी जिहड़ी छुरी है। और जिथे तुसीं गुरु ग्रंथ साहिब की बाणी 'च देखोगे ब्राह्मण का एक कॉन्सैप्ट है, जिवें नाजीज़म, फाशिज़म, ये सारे कम्यूनिज़म, इवें ब्रह्मनिज़म है। उत्थे छुरी की गल है, उत्थे लहू की गल है। जदों गुरु नानक पातशाह याद करवाते हैं कि कादी कूड़ बोल मल खाए, ब्राह्मण नावे जियां काए, जोगी जुगत न जाने, अंध तीने उजाड़े का बंद। ये तीनों ही जोड़े थॉट ने ब्राह्मण की गल की कि ब्राह्मण नावे जियां काए, जीवां का घाण करके खांदा है। हुण ये आइडियोलॉजी है जिहड़ी एनमी है ऑफ द ह्यूमन काइंड। कोर वैल्यूज़ जिहड़ियां ह्यूमैनिटी दियां ने, ते गुरु नानक पातशाह उस रहमत दा मींह ने जिहड़ी उस धरती दे उत्ते बरसदा है, जिहड़ी तौहीद, जदों अलामा इकबाल कहंदा फिर उठी आखिर सदा, आवाज़ सदा नूं कहंदे ने, तौहीद रब एक है, साहिब मेरा एको है पाई एको है, सबना जियां का एक दाता, सो मैं विसर न जाई। फिर वो आवाज़ इधर गम खाना है शूदर दे लई, ब्राह्मण की सल्तनत के थले, तो इधर आवाज़ उठती है, नीचा अंदर नीच जात, नीची हूँ अत नीच, नानक तिन कै संग साथ, वड्डियां स्यों क्या रीस, जिथे नीच समालियन तिथे नदर तेरी बख्शीश। जिथे ब्राह्मणवाद जिहड़ा कोडिफाई लॉ मनु करदा है मनु स्मृति 'च, वो औरत नूं उस लैवल तक सुट दिंदा है भी वो कल्ले एग्जिस्ट करन दा हक ही नहीं रखती। पहला बाप, फिर पति, फिर पुत्र, क्योंकि ये नरक दवारी है, ये बेतबारी है, ये कोल कोई हक नहीं है। तो इत्थे गुरु नानक पातशाह याद करवांदे ने कि नानक पंडै बाहरा एको सच्चा सोई। गल सिर्फ ये नहीं है कि सो क्यों मंदा आखिए जित जम्मे राजान, बहुत बार गल असीं उत्थे ही मुका दिंदे हैं। गुरु नानक पातशाह जदों तुसीं, और ये सारे आसा दी वार ਜਿਹੜਾ ਤੁਹਾਡੇ ਲਈ रोज़ मैंडेटरी है कि नितनेम तो बाद आसा दी वार पढ़नी है। याद दहानी होए कि तुसी महज कोई सीधा जोगियां वांग कोई पुट्ठे लटक के, कोई समाधि ला के, कोई ताड़ी ला के, कोई होर वर्शिप के नाँ थले अड अड कर्म कांडां 'च फसना तुहाडा नाँ नहीं है। तुहाडे जिम्मे कम है, और वो कम इंसानियत दे लई गुरु नानक पातशाह वेले दे हाकमां नूं वंगारदे ने। राजे शीं मुकदम कुत्ते, जाए जगायन बैठे सुते, चाकर नैंदा पायन खाओ, रत पित कुत्ते हो चट जाओ। हुण ये लड़ाई आइडियाज़ दी है, आइडियोलॉजी दी है, और ब्राह्मण उदों ही इस नूं समझ लैंदा है। और ये गल जदों भाई हरजिंदर सिंह जिंदा, भाई सुखदेव सिंह सुक्खा राष्ट्रपति नूं लिखदे ने, ये जिन्ने नुकतियां ते मैं गल कर रहा, इहदे बीज उस पत्तर दे विच ने कि तू जिस नेशन नूं रिप्रजेंट करदा है वो ब्राह्मणवाद के उत्ते खड़ा है। असी जिस अकाल तखत की आन शान लई इस रस्ते के उत्ते तुरे, जिस अकाल तखत नूं तुसीं खंडरात बनाया, साडी आइडियोलॉजी की है। और फिर पीरी ते मीरी की गल करते हैं, उन्होंने इंटरनैशनली की डिवेलपमेंट्स हो रही हैं, इसका बहुत चंगी तरह एहसास है। उन्होंने कहा कि जदों जुल्म वध जाता है, फिर कोई बंदा वैरागी
ਆਪਣੀ ਝੁੱਗੀ ਦੂਜੇ ਨੂੰ ਤਲਾਂਜਲੀ ਦੇ ਕੇ ਗੁਰੂ ਦੀ ਕਿਰਪਾਨ ਲੈ ਕੇ ਜਸਟਿਸ ਕਰਨ ਲਈ ਆ ਜਾਂਦਾ। ਫਿਰ ਕੋਈ ਚੀ ਗੁਵੇਰਾ ਆਪਣੀ ਧਰਤੀ ਨੂੰ ਛੱਡ ਕੇ ਬੋਲੀਵੀਆ ਦੇ ਜੰਗਲਾਂ ਦੇ ਵਿੱਚ ਬੇਹੱਕੇ ਲੋਕਾਂ ਦੇ ਲਈ ਖਲੋਂਦਾ ਹੈ। ਫਿਰ ਕੋਈ ਨੈਲਸਨ ਮੰਡੇਲਾ ਅਫਰੀਕਾ ਦੀਆਂ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਆਪਣੇ ਲੋਕਾਂ ਦੇ ਲਈ ਖੜ੍ਹਦਾ। ਸੋ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਮਹਿਜ਼ ਬਹਾਦਰੀ ਦੇ ਐਪੀਟੋਮ ਹੀ ਨਹੀਂ ਨੇ, ਜਿਵੇਂ ਇਸ ਸਟੇਜ ਤੋਂ ਵੀ ਦੱਸਿਆ ਗਿਆ। ਕਿਉਂਕਿ ਬਹੁਤ ਵਾਰੇ ਹੁੰਦਾ ਵੀ ਜਦੋਂ ਤੁਸੀਂ ਟੀਸੀ ਦਾ ਬੇਰ ਲਾਂਦੇ ਹੋ ਤੇ ਫਿਰ ਪਛਾਣ ਤੁਹਾਡੀ ਉਹਦੇ ਨਾਲ ਬਣਦੀ ਹੈ। ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕਰਨਾ ਬਹੁਤ ਵੱਡਾ ਕਾਰਨਾਮਾ ਹੈ, ਲੇਕਿਨ ਬਹੁਤ ਕੁਝ ਉਹਨਾਂ ਨੇ ਕੀਤਾ ਹੋਇਆ। ਔਰ ਇਸ ਗੱਲ ਦਾ ਧਿਆਨ ਰਹੇ ਕਿ ਖਾਲਸਾ ਕਾਲਜ ਅੰਮ੍ਰਿਤਸਰ 'ਚ ਪੜ੍ਹਦੇ ਹੈ, ਉਹਨਾਂ ਦਾ ਸੰਪਰਕ ਹੁੰਦਾ ਹੈ। ਭਾਈ ਅਮਰੀਕ ਸਿੰਘ ਵੀ ਮਾਸਟਰਸ ਕਰ ਰਹੇ ਸਨ, ਸੰਤਾਂ ਦੀ ਸੰਗਤ। ਔਰ ਉਹਨਾਂ ਦੇ ਜਿਵੇਂ ਮੈਂ ਪਿਛਲੇ ਦਿਨਾਂ 'ਚ ਦੇਖ ਰਿਹਾ ਸੀ ਕਿ 2 ਵਾਰ ਉਹ ਆਪਣਾ ਤੀਰ ਭਾਈ ਜਿੰਦੇ ਦੇ ਉੱਤੇ ਕਿ ਬਈ ਮੁੰਡਿਆ ਹੋਰ ਬਹੁਤ ਕੁਛ ਕਰਨ ਵਾਲਾ ਹੈ। ਇਹ ਜਦੋਂ ਤੁਸੀਂ ਬਹੁਤ ਸਾਰੇ ਸਿੰਘਾਂ ਦੇ ਕਾਰਨਾਮੇ ਦੇਖਦੇ ਹੋ, ਸ਼ਹੀਦ ਭਾਈ ਫੌਜਾ ਸਿੰਘ, ਇਹ ਮਹਿਜ਼ ਇੱਕ ਦਿਨ 'ਚ ਨਹੀਂ ਹੁੰਦਾ। ਉਹਨਾਂ ਦਾ ਤੁਸੀਂ ਜਦੋਂ ਪੜ੍ਹਦੇ ਨੇ, BSc ਐਗਰੀਕਲਚਰ ਉਹਨਾਂ ਨੇ ਕੀਤੀ। ਇਸ ਵੱਡੇ ਵਾਕਿਆ ਤੋਂ ਪਹਿਲਾਂ ਗੁਰਦਾਸਪੁਰ ਇੱਕ ਦੁਰਾਚਾਰੀ ਨੂੰ ਉਹਨਾਂ ਨੇ ਸਜ਼ਾ ਯਾਫਤਾ ਕੀਤਾ ਹੈ। ਔਰ ਇਸ ਲੈਵਲ ਦੇ ਉੱਤੇ ਇਹ ਜਿਹੜੀ ਪ੍ਰੇਮ ਦੀ ਖੇਡ ਹੈ, ਦੇਖੋ ਜ਼ਿੰਦਗੀ ਔਰ ਮੌਤ ਇਹ ਰੱਬ ਦੇ ਭਾਣੇ 'ਚ ਹੁੰਦੀ ਹੈ। ਇਹ ਜਿਹੜਾ ਸਾਨੂੰ ਜੀਵਨ ਦੀ ਇਹ ਰਣ ਭੂਮੀ ਮਿਲੀ ਹੈ, ਜਿਹੜੀ ਸਾਡੀ ਬੈਟਲ ਗਰਾਊਂਡ ਹੈ। ਔਰ ਬਹੁਤ ਵਾਰ ਜਦੋਂ ਅਸੀਂ ਬੰਦਾ ਸਿੰਘ ਬਹਾਦਰ ਦਾ ਅਖੀਰਲਾ ਡਾਇਲੋਗ ਕਾਜ਼ੀ ਨਾਲ ਦੇਖਦੇ ਤਾਂ ਮੈਨੂੰ ਬਹੁਤ ਵਾਰ ਸੁਕਰਾਤ ਦਾ, ਜਿਹੜਾ ਹੁਣ ਸੁਕਰਾਤ 2500 ਸਾਲ ਪਹਿਲਾਂ ਬੰਦਾ ਸਿੰਘ ਬਹਾਦਰ ਤੋਂ, ਇਹ ਸੁਕਰਾਤ, ਅਰਿਸਟੋਟਲ, ਬੁੱਧ, ਇਹ ਅਲੈਗਜ਼ੈਂਡਰ ਉਹਦਾ ਹੀ ਚੇਲਾ ਅਰਸਤੂ ਦਾ, ਜਿਹਨੂੰ ਸਿਕੰਦਰ ਕਹਿੰਦੇ ਨੇ, ਇੱਕੋ ਹੀ ਟਾਈਮ ਫਰੇਮ ਹੈ। ਹੁਣ ਜਦੋਂ ਸੁਕਰਾਤ ਨੂੰ ਵੀ ਜ਼ਹਿਰ ਦਾ ਪਿਆਲਾ ਦਿੱਤਾ ਜਾਂਦਾ ਹੈ, ਉਸ ਤੋਂ ਪਹਿਲਾਂ ਉਹਦੇ ਸ਼ਹਿਰ ਦੀ ਜਿਊਰੀ ਏਥਨਸ ਦੀ ਉਹਦੇ ਖਿਲਾਫ ਫੈਸਲਾ ਕਰਦੀ ਹੈ। ਜੇਲਰ ਵੀ ਹਮਦਰਦ ਹੈ, ਉਹਦੇ ਹਮਦਰਦ ਵੀ ਨੇ। ਔਰ ਉਹਨੂੰ ਸੁਕਰਾਤ ਨੂੰ ਕਹਿੰਦੇ ਨੇ ਕਿ ਬਈ ਅਸੀਂ ਪ੍ਰਬੰਧ ਕੀਤਾ ਤੈਨੂੰ ਜੇਲ੍ਹ 'ਚੋਂ ਕੱਢਣ ਦਾ, ਤੂੰ ਨਿਕਲ ਜਾ। ਉਦੋਂ ਅਜੇ ਇਹ ਜਿਹੜੀ ਗ੍ਰੀਕ ਫਿਲਾਸਫੀ ਹੈ, ਜਿਹਨੂੰ ਯੂਨਾਨ ਕਹਿੰਦੇ ਨੇ, ਉਹ ਬਹੁਤ ਜ਼ਬਰਦਸਤ ਫਿਲਾਸਫੀ ਹੈ। ਅੱਜ ਵੀ ਜਦੋਂ ਫਿਲਾਸਫੀ ਪੜ੍ਹਾਈ ਜਾਂਦੀ ਹੈ ਸ਼ੁਰੂ ਹੀ ਉੱਥੋਂ ਹੁੰਦੀ ਹੈ। ਅਤੇ ਉਹਦਾ ਡਾਇਲੋਗ ਹੈ ਸੁਕਰਾਤ ਦਾ ਕਿ ਵੀ ਜੇ ਮੈਂ ਨਿਕਲ ਜਾਵਾਂਗਾ ਕਿ ਮੈਂ ਕਦੇ ਨਹੀਂ ਮਰਾਂਗਾ ਫਿਰ, ਅਤੇ ਜੇ ਮੌਤ ਆਉਣੀ ਹੈ ਤਾਂ ਮੈਂ ਜਿਸ ਸੱਚ ਦੇ ਲਈ ਖਲੋਤਾ ਹੈ। ਔਰ ਇਲਜ਼ਾਮ ਕੀ ਸੀ ਸੁਕਰਾਤ ਦੇ ਕਿ ਇਹ ਨੌਜਵਾਨਾਂ ਦੇ ਦਿਮਾਗਾਂ ਦੇ ਵਿੱਚ ਵਿਗਾੜ ਪੈਦਾ ਕਰਦਾ ਹੈ। ਕਿਉਂਕਿ ਸਟਾਈਲ, ਸੁਕਰਾਤ ਨੇ ਜ਼ਿੰਦਗੀ 'ਚ ਕੋਈ ਲਫ਼ਜ਼ ਨਹੀਂ ਲਿਖਿਆ, ਕੋਈ ਰਾਈਟਿੰਗ ਸੁਕਰਾਤ ਦੀ ਲਿਖੀ ਹੋਈ ਨਹੀਂ। ਉਹਦੇ ਚੇਲੇ ਜਿਹਨੂੰ ਪਲੈਟੋ ਕਿਹਾ ਜਾਂਦਾ ਹੈ, ਸਾਡੀ ਜ਼ੁਬਾਨ 'ਚ ਅਫਲਾਤੂਨ ਲਫ਼ਜ਼ ਅਸੀਂ ਬਹੁਤ ਵਰਤਦੇ ਹਾਂ। ਅਫਲਾਤੂਨ ਐਕਚੁਅਲੀ ਪਲੈਟੋ ਦਾ ਨਾਮ ਹੈ। ਪਲੈਟੋ ਨੇ ਲਿਖਿਆ ਕਿ ਸੁਕਰਾਤ ਇਵੇਂ ਹੀ ਹੈ ਜਿਵੇਂ ਅਸੀਂ ਇਸ ਹਾਲ 'ਚ ਬੈਠੇ ਹਾਂ, ਅਸੀਂ ਗੱਲਾਂ ਕਰ ਰਹੇ ਹਾਂ ਕਿ ਭਾਈ ਸਾਡੇ ਨਾਲ ਵਾਪਰ ਕੀ ਰਿਹਾ ਹੈ, ਜ਼ਿੰਦਗੀ ਦੀ ਹਕੀਕਤ ਕੀ ਹੈ। ਅਤੇ ਸੁਕਰਾਤ ਇਵੇਂ ਹੀ ਕਿਤੇ ਏਥਨਸ ਦੇ ਇੱਕ ਮੋੜ 'ਤੇ ਉਸ ਮੋੜ 'ਤੇ ਜਿਹੜਾ ਉਹ ਗੱਲਾਂ ਕਰਦੇ, ਅਤੇ ਉਹ ਕਹਿੰਦੇ ਵੀ ਜਿਹੜੀ ਚੀਜ਼ ਹੋਣੀ ਹੈ ਜੇ ਬਦਲ ਹੀ ਕੁਛ ਨਹੀਂ ਸਕਦਾ ਅਤੇ ਫਿਰ ਜ਼ਿੰਦਗੀ ਔਰ ਮੌਤ ਦੇ ਵਿੱਚ ਫ਼ਰਕ ਕੀ ਹੈ। ਗ੍ਰੀਕਸ ਵੀ ਇਹ ਬਿਲੀਵ ਕਰਦੇ ਸੀ ਕਿ ਵੀ ਐਂਡ ਨਹੀਂ ਹੁੰਦਾ ਜ਼ਿੰਦਗੀ ਦੇ ਨਾਲ, ਇਹ ਅਸੈਂਡੈਂਸੀ ਹੈ। ਹੁਣ ਉਹੀ ਡਾਇਲੋਗ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ, ਔਰ ਇਹ ਵੀ ਸਾਡੇ, ਔਰ ਉਦੋਂ ਤੱਕ ਈਸਟ ਇੰਡੀਆ ਕੰਪਨੀ ਦੇ ਹਿਸਟੋਰੀਅਨ ਵੀ ਬੈਠੇ ਹੋਏ ਨੇ ਦਿੱਲੀ 'ਚ, 1716 ਦੇ ਵਿੱਚ ਸ਼ਹਾਦਤ ਹੁੰਦੀ ਹੈ, ਉਹਨਾਂ ਨੇ ਵੀ ਪੈਨ ਡਾਊਨ ਕੀਤਾ। ਹੁਣ ਕਾਜ਼ੀ ਕਹਿੰਦਾ ਜਿਹਨੇ ਫਤਵਾ ਦਿੱਤਾ ਕਿ ਤੇਰਾ ਚਿਹਰਾ ਬੜਾ ਕਾਮਲ ਪੁਰਖ ਵਾਲਾ ਹੈ, ਬੜਾ ਰੂਹਾਨੀ ਪ੍ਰਭਾਵ ਹੈ, ਤੇਰੇ ਵੱਲ ਦੇਖ ਕੇ ਇਵੇਂ ਨਹੀਂ ਲੱਗਦਾ ਕਿ ਵੀ ਤੂੰ ਇੰਨੇ ਜ਼ੁਲਮ ਕੀਤੇ ਹੋਣਗੇ, ਜਿਵੇਂ ਇਹ ਉਹਨਾਂ ਦੀ ਜ਼ੁਬਾਨ ਹੈ ਮੁਗਲਾਂ ਦੀ। ਅਤੇ ਬੰਦਾ ਸਿੰਘ ਬਹਾਦਰ ਸਮਾਈਲ ਕਰਦੇ ਨੇ, ਮੁਸਕਰਾ ਕੇ ਉਹਨੂੰ ਕਹਿੰਦੇ ਨੇ, ਦੇਖ ਕਾਜ਼ੀ, ਤੁਹਾਡੇ ਜ਼ੁਲਮਾਂ ਦਾ ਪਿਆਲਾ ਲਬਰੇਜ਼ ਹੋਇਆ, ਗੁਰੂ ਕਲਗੀਧਰ ਨੇ ਥਾਪੜਾ ਦੇ ਕੇ ਮੈਨੂੰ ਭੇਜਿਆ ਕਿ ਮੈਂ ਤੁਹਾਨੂੰ ਸਜ਼ਾ ਯਾਫਤਾ ਕਰਾਂ। ਸੰਭਵ ਹੈ ਮੇਰੇ ਤੋਂ ਵੀ ਕੁਛ ਐਸਾ, ਹੁਣ ਤੂੰ ਆ ਗਿਆ, ਮੌਤ ਤੇਰੇ ਤੇ ਮੇਰੇ ਹੱਥ ਨਹੀਂ ਹੈ। ਮੌਤ ਤਾਂ ਇੱਕ ਅਗੰਮੀ ਸਫ਼ਰ ਹੈ, ਜਿਸ ਸਫ਼ਰ ਦੇ ਉੱਤੇ ਮੈਂ ਹੁਣ ਰਵਾਨਾ ਹੋਣਾ ਚਾਹੁੰਦਾ। ਹੁਣ ਇਹਨੂੰ ਆਧਾਰ ਬਣਾ ਕੇ ਕੁਛ ਸਾਡੇ ਜਿਹੜੇ ਹਿਸਟੋਰੀਅਨ ਨੇ ਉਹਨਾਂ ਨੇ ਕਿਹਾ ਜੀ ਬੰਦਾ ਸਿੰਘ ਨੇ ਗਲਤੀ ਮੰਨ ਲਈ, ਮੈਂ ਇਹ ਕਰ ਲਿਆ। ਇਹ ਇਵੇਂ ਹੀ ਹੁੰਦਾ ਹੈ ਜਿਵੇਂ ਹੁਣ ਤੱਕ ਵੀ ਇੱਕ ਤਬਕਾ ਤੁਹਾਨੂੰ ਮਿਲੇਗਾ, ਫਲਾਣਾ ਵੀ ਇੰਡੀਅਨ ਏਜੰਟ, ਢਿਮਕਾ ਵੀ ਸੰਤ ਪਿੰਡਾਂ ਵਾਲਿਆਂ ਪ੍ਰਤੀ। ਆਪਣੇ ਅਕਾਲੀਆਂ ਨੇ ਕਿਸ ਕਿਸਮ ਦਾ ਮਾਹੌਲ ਔਰ ਇਸ ਕਿਸਮ ਦੀ ਬਿਆਨਬਾਜ਼ੀ ਕੀਤੀ। ਇਹੀ ਕੰਮ ਮੁਗਲਿਆ ਹਕੂਮਤ ਨੇ ਕੀਤਾ ਹੈ। ਭਲਾ ਹੋਏ ਭਾਈ ਪਰਮਾਨੰਦ ਦਾ ਆਰੀਆ ਸਮਾਜੀ, ਭਾਈ ਮਤੀ ਦਾਸ ਦਾ ਡਾਇਰੈਕਟ ਡਿਸੈਂਡੈਂਟ 20ਵੀਂ ਸਦੀ ਦਾ ਵੱਡਾ ਆਰੀਆ ਸਮਾਜੀ,
ਉਹਨੇ ਬੰਦਾ ਵੈਰਾਗੀ ਇੱਕ ਟ੍ਰੈਕਟ ਲਿਖਿਆ ਕਿ ਜੀ ਉਹਨੇ ਅੰਮ੍ਰਿਤ ਨਹੀਂ ਸੀ ਛਕਿਆ, ਉਹ ਤਾਂ ਵਿਰਾਗ ਮੱਤ ਦਾ ਸੀ। ਗੁਰੂ ਸਾਹਿਬ ਨੇ ਉਹਨੂੰ ਇਵੇਂ ਹੀ ਤਿਆਰ ਕੀਤਾ ਜਿਵੇਂ ਅਰਜਨ ਨੇ ਕ੍ਰਿਸ਼ਨ ਨੂੰ ਮਹਾਭਾਰਤ 'ਚ ਤਿਆਰ ਕੀਤਾ ਸੀ ਕਿ ਵੀ ਤੂੰ ਕਸ਼ਤਰੀ ਹੈ ਔਰ ਹਥਿਆਰ ਚੁੱਕ। ਸਰ ਕਰਮ ਸਿੰਘ ਹਿਸਟੋਰੀਅਨ ਨੇ ਦੇਖਿਆ, ਡਾਕਟਰ ਗੰਡਾ ਸਿੰਘ ਨੇ ਉਹ 2 ਸਦੀਆਂ ਸੀ ਬੰਦਾ ਸਿੰਘ ਬਹਾਦਰ ਨੂੰ ਪਾਸੇ ਰੱਖਿਆ ਹੋਇਆ ਸੀ ਕਿ ਜੀ ਉਹ ਗੁਰੂ ਬਣ ਗਿਆ, ਉਹਨੇ ਵਿਆਹ ਕਰਾ ਲਿਆ ਜੀ, ਉਹਨੇ ਫਲਾਣਾ ਕਰ ਲਿਆ। ਗੁਰੂ ਕਿੱਥੋਂ ਬਣ ਗਿਆ? ਹੁਣ ਰਾਜ ਕਿਸੇ ਜਿਹੜਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਈਵਨ ਕਿਸੇ ਰਾਜ ਦਾ ਗਵਰਨਰ ਨਹੀਂ ਹੈ, ਬਾਦਸ਼ਾਹ ਵੀ ਨਹੀਂ ਹੈ, ਕਿਸੇ ਤਖਤ 'ਤੇ ਨਹੀਂ ਬੈਠਾ, ਕਿਸੇ 'ਤੇ ਨਹੀਂ। ਔਰ ਜਦੋਂ ਅਸੀਂ ਸਿੱਕਾ ਦੇਖਦੇ ਹਾਂ ਜਿਹੜਾ ਉਹਨਾਂ ਨੇ ਖਾਲਸਾ ਰਾਜ ਦਾ ਚਲਾਇਆ, ਔਰ ਜੋ ਤੁਸੀਂ ਰਾਇਲ ਸਟੈਂਪ ਦੇਖਦੇ ਹੋ, ਉਹੀ ਸਟੈਂਪ ਹੈ ਜਿਹੜੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੁੰਦੀ ਹੈ। ਔਰ ਉਹ ਸਿੱਕੇ ਦੇ ਉੱਤੇ ਲਫ਼ਜ਼ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਸਾਹਿਬ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਅਸੀਂ 2 ਜਹਾਨਾਂ ਦੇ ਵਿੱਚ ਇਹ ਸਿੱਕਾ ਚਲਾਇਆ, ਗੁਰੂ ਨਾਨਕ ਦੀ ਤੇਗ ਅਤੇ ਫਤਿਹ ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਇਹ ਖਾਲਸਾ ਰਾਜ ਦੇ ਸਿੱਕੇ ਦੀ ਪਹਿਲੀ ਇਬਾਰਤ ਹੈ। ਅਤੇ ਰਾਇਲ ਸਟੈਂਪ, ਜਦੋਂ ਅਸੀਂ ਰਾਜ ਸ਼ਕਤੀ ਦੀ ਗੱਲ ਕਰਦੇ ਹਾਂ ਕਿ ਕਿਵੇਂ ਰਾਜ ਸ਼ਕਤੀ ਨਾਲ ਤੁਹਾਡੀ ਸਮਾਜਿਕ, ਆਰਥਿਕ ਔਰ ਸਾਰੀਆਂ ਹੀ ਹਾਲਾਤ ਜੁੜੇ ਹੁੰਦੇ ਨੇ। ਬਹੁਤ ਘੱਟ ਨੂੰ ਸ਼ਾਇਦ ਅਸੀਂ ਦੱਸ ਵੀ ਨਹੀਂ ਸਕੇ ਕਿ ਦੁਨੀਆ ਦੇ ਵਿੱਚ 6000 ਸਾਲ ਦੀ ਇਨਸਾਨੀ ਸਿਵਲਾਈਜੇਸ਼ਨ ਦੀ ਹਿਸਟਰੀ 'ਚ ਜਿਹੜਾ ਪਹਿਲਾ ਲੈਂਡ ਰਿਫਾਰਮ ਹੋਇਆ, ਅੱਜ ਤੁਹਾਡੀਆਂ ਲੈਂਡਸ ਕਦੇ 3 ਖੇਤੀ ਕਾਨੂੰਨ ਬਣਾ ਕੇ, ਕਦੇ ਲੈਂਡ ਪੂਲਿੰਗ ਦੇ ਨਾਂ ਥੱਲੇ, ਜੇ ਉਹਦੇ 'ਚ ਫੇਲ ਹੋਏ ਤਾਂ ਹੜ੍ਹ ਲਿਆ ਕੇ 2000 ਪਿੰਡ ਉਹਨਾਂ ਨੇ ਪੰਜਾਬ 'ਚ ਹੜਾ ਦਿੱਤੇ ਨੇ। ਔਰ ਲਗਭਗ 4 ਲੱਖ ਏਕੜ ਜ਼ਮੀਨ ਜਿਹਦੇ 'ਚ ਕਿਤੇ 4 ਫੁੱਟ ਰੇਤਾ ਹੈ, ਕਿਤੇ ਅਗਲੇ 4 ਸਾਲ ਵਿਚਾਰੇ ਸਾਡੇ ਕਿਸਾਨ ਉਹਦੀ ਸਫਾਈ 'ਤੇ ਲੱਗੇ ਰਹਿਣਗੇ। ਪਹਿਲਾ ਲੈਂਡ ਰਿਫਾਰਮ ਇਨਸਾਨੀ ਹਿਸਟਰੀ 'ਚ ਬੰਦਾ ਸਿੰਘ ਬਹਾਦਰ ਨੇ, ਪਹਿਲੀ ਸਾਡੀ ਰਾਇਲ ਸਟੈਂਪ, ਅਤੇ ਰਾਇਲ ਸਟੈਂਪ 'ਤੇ ਲਫ਼ਜ਼ ਨੇ, ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ ਇਕਨੋਮਿਕਲ ਪ੍ਰੋਸਪੈਰਿਟੀ, ਤੇਗ ਜ਼ਾਹਰ ਹੈ, ਤੇਗ ਤੋਂ ਬਿਨਾਂ ਕੀ ਹੈ? ਤੇਗ ਨਾਲ ਹੀ ਸਭ ਕੁਝ ਜੁੜਿਆ ਹੋਇਆ। ਜਿਹੜੇ ਅੱਜ ਭਾਵੇਂ ਕਿਸੇ ਕੌਂਟੈਕਸਟ 'ਚ ਗੱਲ ਕਰਨ, ਜੇ ਸ਼ਹੀਦਾਂ ਦੇ ਡੁੱਲੇ ਖੂਨ ਜਾਂ ਸਾਡੀ ਇਸ ਮਿਲੀਟੈਂਸੀ ਦਾ ਪੀਰੀਅਡ ਜਿਹੜਾ ਗੋਲਡਨ ਪੀਰੀਅਡ ਹੈ, ਉਸ ਨੂੰ ਕਾਲਾ ਦੌਰ ਦੁਸ਼ਮਣ ਦੀ ਲੈਂਗੁਏਜ ਵਰਤਣ ਜਾਂ ਅਦਰਵਾਈਜ਼ ਉਹਨੂੰ ਛੁਟਿਆਉਣ ਦੀ ਕੋਸ਼ਿਸ਼ ਕਰਨ, ਉਹਨਾਂ ਤੋਂ ਵੱਡਾ ਕੋਈ ਅਕਿਰਤ ਕਾਂਡ ਨਹੀਂ ਹੋ ਸਕਦਾ। ਗੁਰੂ ਕਲਗੀਧਰ ਪਾਤਸ਼ਾਹ ਦਾ ਹੀ ਫਰਮਾਨ ਹੈ, ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼ ਪਾਤਸ਼ਾਹੀ 10ਵੀਂ, ਸ਼ਸਤਰਨ ਕੇ ਅਧੀਨ ਹੈ ਰਾਜ। ਬੇਸਿਕਲੀ ਤਾਕਤ ਦੇ ਨਾਲ ਆ ਹਮਾਸ, ਅਸੀਂ ਭਾਵੇਂ ਉਹਨਾਂ ਦੇ ਸਾਰੇ ਤੌਰ ਤਰੀਕਿਆਂ ਨਾਲ ਨਾ ਸਹਿਮਤ ਹੋਈਏ, 2 ਸਾਲ 70,000 ਬੰਦਾ ਮਾਰ ਦਿੱਤਾ, 225 ਜਰਨਲਿਸਟ ਮਾਰ ਦਿੱਤੇ, ਡਾਕਟਰਸ, ਨਰਸਿਸ, ਹਸਪੀਟਲ ਤਬਾਹ ਕਰ ਦਿੱਤੇ, ਦਹਿਸ਼ਤਗਰਦ ਜਥੇਬੰਦੀ ਐਲਾਨ ਕੇ ਉਹਨਾਂ ਦੇ ਨਾਲ ਹੀ ਇਜਿਪਟ ਦੇ ਵਿੱਚ ਕਤਰ ਵੀ ਬੈਠਾ ਹੈ, ਅਮਰੀਕਾ ਦੇ ਨੁਮਾਇੰਦੇ ਵੀ ਬੈਠੇ ਨੇ, ਸਮਝੌਤਾ ਵੀ ਹੁੰਦਾ। ਸਮਝੌਤੇ 'ਚ ਬਹੁਤਾ ਫੋਕਸ ਹੈ ਜੀ, 25 ਜਿਹੜੇ ਫੜੇ ਨੇ ਉਹ ਛੱਡ ਦਿੱਤੇ ਨੇ, 1800 ਉਹਨਾਂ ਨੇ ਕੈਦੀ ਛੁਡਵਾਇਆ, 1500 ਜਿਹੜੇ ਹੁਣ ਫੜੇ, 250 ਉਹ ਜਿਹੜੇ ਇਜ਼ਰਾਈਲ ਦੀ ਕੈਦ ਦੇ ਵਿੱਚ ਉਮਰ ਕੈਦ ਦਾ ਭੋਗ ਰਹੇ ਸੀ। ਕਾਹਦੀ ਤਾਕਤ ਦੇ ਨਾਲ? ਹੁਣ ਇਹ ਹੈ, ਜਦੋਂ ਤੱਕ ਸਾਨੂੰ ਅਸੀਂ ਇਹ ਦੋਵੇਂ ਨਾਲ ਨਾਲ ਚੱਲਣਗੇ। ਦੇਖੋ ਦੋਵੇਂ ਚੀਜ਼ਾਂ ਨੇ, ਪੀਸਫੁਲ ਅਟੈਂਪਟ ਵੀ ਹੁੰਦਾ ਹੈ, ਨਵਾਬੀ ਦੀ ਗੱਲ ਅਸੀਂ ਅਕਸਰ ਇਤਿਹਾਸ ਕਰਦੇ ਹਾਂ। ਹੁਣ ਜਦੋਂ ਸਰ ਕਪੂਰ ਸਿੰਘ ਜਿਹੜੇ ਵੱਡੇ ਸਾਡੇ ਸਕਾਲਰ ਨੇ, ਉਹ ਜਦੋਂ ਭਾਈ ਸੁਬੇਗ ਸਿੰਘ ਨਵਾਬੀ ਦੀ ਖਿਲਤ ਲੈ ਕੇ ਆਉਂਦੇ ਨੇ, ਔਰ ਉਹ ਇੰਟਰਪ੍ਰੇਟ ਕਰਦੇ ਨੇ ਕਿ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਮਹਾਵਾਕ ਨੂੰ ਦੁਹਰਾਉਂਦੇ हैं कि कऊ किसी को राज न दे हैं जो ले हैं निज बल से ले हैं, ਇਸ ਦੇ ਨਾਲ ਕੀ ਜੁੜਿਆ ਹੋਇਆ? ਉਹਨਾਂ ਨੇ ਕਿਹਾ ਵੀ ਰਾਜ ਜਾਂ ਤਾਕਤ ਮਜਬੂਰੀ ਵਸ ਦਿੱਤੀ ਜਾਂਦੀ ਹੈ। ਕੋਈ ਵੀ ਤੁਹਾਨੂੰ ਕਦੇ ਵੀ ਆਫਰ ਟਰੇ 'ਚ ਰੱਖ ਕੇ ਨਹੀਂ ਕਰੇਗਾ। ਅਫਗਾਨ ਹਮਲਾਵਰ ਹੈ, ਲਾਹੌਰ ਦਾ ਗਵਰਨਰ ਜ਼ਕਰੀਆ ਖਾਨ ਜਿਹਨੇ ਜ਼ੁਲਮ ਕੀਤੇ ਹੋਏ ਨੇ। ਔਰ ਦੇਖੋ ਡਿਪਲੋਮੇਸੀ ਵੀ ਇੱਕ ਹਿੱਸਾ ਹੈ। ਔਰ ਮੈਂ ਇਹਦੇ 'ਚ ਈਵਨ ਸਰ ਕਪੂਰ ਸਿੰਘ ਇੱਕ ਥਾਂ ਜ਼ਿਕਰ ਕਰਦੇ ਨੇ ਕਿ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ 1946 'ਚ ਬਣ ਗਈ ਸੀ। 1947 'ਚ ਜੇ ਫੈਡਰੇਸ਼ਨ ਦੀ ਗੱਲ ਮੰਨੀ ਹੁੰਦੀ, ਇੱਕ ਮੀਟਿੰਗ ਉਹਨਾਂ ਨੇ ਲਾਹੌਰ ਦੇ ਵਿੱਚ ਆਰਗੇਨਾਈਜ਼ ਕੀਤੀ ਫੈਡਰੇਸ਼ਨ ਨੇ, ਜਿਹਦੇ 'ਚ ਮਾਸਟਰ ਤਾਰਾ ਸਿੰਘ ਔਰ ਮੁਹੰਮਦ ਅਲੀ ਜਿਨ੍ਹਾਂ ਉਹਨਾਂ ਦੀ ਮੁਲਾਕਾਤ ਹੋਣੀ ਸੀ।
ਮਾਸਟਰ ਤਾਰਾ ਸਿੰਘ ਪਹਿਲਾਂ ਪਹੁੰਚ ਗਏ ਟਾਈਮ ਤੋਂ, ਪਰ ਫਿਰ ਪਿਛਲੇ ਦਰਵਾਜ਼ੇ ਰਾਹੀਂ ਚਲੇ ਗਏ। ਇਹ ਗੱਲ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਲਿਖੀ ਹੈ। ਜਿਹੜੀ ਵੀ ਗੱਲ ਮੇਰੀ ਕੋਟ ਹੋਏਗੀ ਉਹਦਾ ਹਿਸਟੋਰੀਕਲ ਕੋਈ ਨਾ ਕੋਈ ਸਬੂਤ ਹੋਏਗਾ। ਔਰ ਜਿਨ੍ਹਾਂ ਆਏ ਤੇ ਮਾਸਟਰ ਤਾਰਾ ਸਿੰਘ ਜਾ ਚੁੱਕੇ ਸੀ। ਔਰ ਕਹਿੰਦੇ ਸਰ ਸਾਹਿਬ ਕਿ ਵੀ ਮੈਂ ਕੁਛ ਅਰਸੇ ਬਾਅਦ ਜਦੋਂ ਮਾਸਟਰ ਤਾਰਾ ਸਿੰਘ ਨੂੰ ਪੁੱਛਿਆ ਕਿ ਵੀ ਤੁਸੀਂ ਇਹ ਕੀ ਕੀਤਾ, ਤੇ ਉਹ ਕਹਿੰਦੇ ਜੀ ਮੈਂ ਸਾਹਿਬਜ਼ਾਦਿਆਂ ਦੇ ਕਾਤਲਾਂ ਦੇ ਨਾਲ ਕਿਵੇਂ ਗੱਲਬਾਤ ਕਰ ਸਕਦੇ। ਤੇ ਸਰ ਸਾਹਿਬ ਕਹਿੰਦੇ ਮੈਂ ਕਿਹਾ ਵੀ ਜਿਨ੍ਹਾਂ ਦੇ ਸਾਹਿਬਜ਼ਾਦੇ ਸ਼ਹੀਦ ਕੀਤੇ ਸੀ ਉਹਨਾਂ ਨੇ ਤਾਂ ਡਾਇਲੋਗ ਕੀਤਾ, ਔਰੰਗਜ਼ੇਬ ਨਾਲ ਵੀ ਕੀਤਾ, ਜ਼ਫਰਨਾਮਾ ਇਸ ਗੱਲ ਦਾ ਸਬੂਤ ਹੈ। ਬਹਾਦਰ ਸ਼ਾਹ ਨਾਲ ਵੀ ਟਰਮਸ ਤੈਅ ਹੋਈਆਂ, ਜੇ ਨਹੀਂ ਫੁੱਲਫਿਲ ਹੋਇਆ ਤਾਂ ਬੰਦਾ ਸਿੰਘ ਬਹਾਦਰ ਨੂੰ ਭੇਜਿਆ। ਸੋ ਇਹ ਜਦੋਂ ਅਸੀਂ ਮੀਰੀ ਤੇ ਪੀਰੀ ਦੀ ਗੱਲ ਕਰਦੇ ਹਾਂ ਜਾਂ ਡਿਪਲੋਮੇਸੀ ਔਰ ਫਾਈਟਿੰਗ ਦੀ ਗੱਲ ਕਰਦੇ ਹਾਂ, 18ਵੀਂ ਸਦੀ ਦੇ ਸਾਡੇ ਬਜ਼ੁਰਗਾਂ ਨੇ ਹਰ ਉਹ ਮਾਡਲ ਲੇ ਕੀਤਾ ਹੋਇਆ। ਅੱਜ ਵੀ ਇੱਕ ਸੋਚ ਹੈ ਕਿ ਵਿਦਿਨ ਸਿਸਟਮ ਵੀ ਅਸੀਂ ਲੜਨਾ ਹੈ, ਉਹ ਭਾਵੇਂ ਸਿੰਬੋਲਿਕ ਹੁੰਦਾ ਹੈ। ਇਹ ਠੀਕ ਹੈ ਵੀ ਉਸ ਸਿਸਟਮ 'ਚੋਂ ਸਾਡੇ ਲਈ ਕੁਛ ਨਹੀਂ ਨਿਕਲਣਾ ਹੈ। 13 ਦੇ 13 ਵੀ ਖਾਲਿਸਤਾਨੀ MP ਵੀ ਬਣ ਜਾਣ, ਉੱਥੇ ਕੋਈ ਤਬਦੀਲੀ ਨਹੀਂ ਹੋਣੀ। ਲੇਕਿਨ ਕੁਛ ਮੌਕੇ ਹੁੰਦੇ ਨੇ ਜਦੋਂ ਪਹਿਲੀਆਂ ਇਲੈਕਸ਼ਨਾਂ 89 ਦੇ ਵਿੱਚ ਪਾਰਲੀਮੈਂਟ ਦੀਆਂ ਹੁੰਦੀਆਂ, ਸਿੰਬੋਲਿਜ਼ਮ ਸੀ ਕਿ ਇੱਕ ਸੀਟ ਤੋਂ ਬੀਬੀ ਵਿਮਲ ਕੌਰ ਖਾਲਸਾ ਰੋਪੜ ਤੋਂ ਖੜਾ ਕੀਤਾ MP ਲਈ। ਬਠਿੰਡਾ ਰਿਜ਼ਰਵ ਸੀਟ ਹੁੰਦੀ ਸੀ, ਬਾਬਾ ਸੁੱਚਾ ਸਿੰਘ ਮਲੋਆ ਸ਼ਹੀਦ ਬਿਆਨ ਸਿੰਘ ਹੋਰਾਂ ਦੇ ਪਿਤਾ ਜੀ ਸੀ, ਉਹਨਾਂ ਨੂੰ ਖੜੇ ਕੀਤਾ। ਸਰ ਸਿਮਰਜੀਤ ਸਿੰਘ ਮਾਨ ਜੇਲ੍ਹ 'ਚ ਸਨ, ਉਹਨਾਂ ਨੂੰ ਤਰਨਤਾਰਨ ਦੀ ਸੀਟ ਤੋਂ ਖੜਾ ਕੀਤਾ। ਇਵੇਂ ਹੀ ਬੀਬੀ ਰਜਿੰਦਰ ਕੌਰ ਬੁਲਾਰਾ, ਕਿਉਂਕਿ ਉਹਨਾਂ ਦੇ ਪਤੀ ਪ੍ਰੋਫੈਸਰ ਐਗਰੀਕਲਚਰ ਯੂਨੀਵਰਸਿਟੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਹੁਣ ਇਹਨਾਂ ਦੀ ਜਿੱਤ, ਹੁਣ ਜੇ ਉਸ ਪਾਰਲੀਮੈਂਟ ਦੇ ਵਿੱਚ ਬਾਬਾ ਸੁੱਚਾ ਸਿੰਘ ਮਲੋਆ ਬੀਬੀ ਬਿਮਲ ਕੌਰ ਖਾਲਸਾ ਬੈਠੇ ਨੇ, ਤੇ ਇਹ ਮੈਸੇਜ ਵੀ ਹੈ, ਸਿੰਬੋਲਿਜ਼ਮ ਹੈ। ਇਸੇ ਤਰ੍ਹਾਂ ਹੁਣ ਦੇ ਦੌਰ 'ਚ ਜੇ ਭਾਈ ਅੰਮ੍ਰਿਤਪਾਲ ਸਿੰਘ ਜਾਂ ਭਾਈ ਸਰਬਜੀਤ ਸਿੰਘ ਜਿਹੜੇ ਨੇ, ਉਹਨਾਂ ਨੂੰ ਇਹ ਇੱਕ ਇਨਡਾਇਰੈਕਟ, ਜਦੋਂ ਅਸੀਂ ਰੈਫਰੈਂਡਮ ਦੀ ਗੱਲ ਵੀ ਕਰਦੇ ਹਾਂ, ਕਈ ਵਾਰ ਤੁਹਾਡਾ ਮੈਸੇਜ ਹੁੰਦਾ। ਔਰ ਇਹ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ, ਬਹੁਤ ਸਾਰੇ ਪਾਕਿਸਤਾਨੀ ਚੈਨਲਸ ਨਾਲ ਮੈਨੂੰ ਇੰਟਰਵਿਊ ਦਾ ਮੌਕਾ ਮਿਲਦਾ, ਤੇ ਉਹਨਾਂ 'ਚ ਇੱਕ ਗੱਲ ਉਹ ਕਹਿਣ ਦੀ ਹਮੇਸ਼ਾ, ਜਿਹੜੇ ਉਹ ਦੂਜੇ ਵੀ ਜੀ ਪੰਜਾਬ 'ਚ ਖਾਲਿਸਤਾਨ ਦੀ ਮੂਵਮੈਂਟ ਕਿੰਨੀ ਕੁ ਜ਼ੋਰਦਾਰ ਹੈ। ਮੈਂ ਕਿਹਾ ਜੀ ਸਿੱਖ ਗੂੰਗਾ ਹਿਆ ਨੇ, ਔਰ ਉਹ ਬੋਲਦੇ ਨੇ। ਤੁਸੀਂ ਫਰੀਦਕੋਟ 'ਚ ਬੋਲਦੇ ਆ ਉਹਨਾਂ ਨੂੰ ਸੁਣਿਆ, ਤੁਸੀਂ ਖਡੂਰ ਸਾਹਿਬ 'ਚ ਬੋਲਦੇ ਆ ਸੁਣਿਆ। ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਸ ਸਿਸਟਮ 'ਚੋਂ ਕੁਛ ਨਹੀਂ ਨਿਕਲਣਾ ਹੈ। ਲੇਕਿਨ ਇਹ ਦੱਸਦਾ ਹੈ ਕਿ 4 ਦਹਾਕਿਆਂ ਬਾਅਦ ਇੰਨੇ ਜ਼ੁਲਮ ਕਰਕੇ ਇੱਕ ਤੋਂ ਬਾਅਦ ਇੱਕ ਜ਼ਬਰ ਦਾ ਜਿਹੜੀ ਹੈ ਚੱਕੀ ਦੇ ਵਿੱਚ ਪੀਸ ਕੇ ਵੀ ਪੰਜਾਬ ਦੀ ਧਰਤੀ, ਔਰ ਮੈਂ ਕਦੇ ਵੀ ਜਿਵੇਂ ਅਲਾਮਾ ਇਕਬਾਲ ਨੇ ਇੱਕ ਥਾਂ ਕਿਹਾ ਕਿ ਵੀ ਮੈਂ ਨਾ ਉਮੀਦ ਨਹੀਂ ਹਾਂ ਕਦੇ ਵੀ ਆਪਣੇ ਭਰਾਵਾਂ ਤੋਂ, ਕਿਉਂਕਿ ਜ਼ਰਾ ਨਮ ਹੋ ਤੋ ਇਹ ਬੜੀ ਜ਼ਰਖੇਜ਼ ਹੈ ਸਾਕੀ, ਕਿ ਇਹ ਜਿਹੜੀ ਧਰਤੀ ਹੈ ਇਹ ਬੜੀ ਜ਼ਰਖੇਜ਼ ਹੈ। ਔਰ ਇਸ ਧਰਤੀ ਦੇ ਉੱਤੇ ਸਤਿਗੁਰਾਂ ਦੀ ਬਹੁਤ ਕਮਾਈ ਹੈ, ਸ਼ਹੀਦਾਂ ਦਾ ਡੁੱਲਿਆ ਖੂਨ ਹੈ। ਪੰਜਾਬ ਦੇ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਹੈ। ਪੰਜਾਬ, ਜਿਵੇਂ ਸਰ ਕਪੂਰ ਸਿੰਘ ਅਕਸਰ ਇਹ ਕਹਿੰਦੇ ਸੀ ਕਿ ਵੀ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ, ਉਹਦੀ ਟਿਊਨਿੰਗ ਕੀਤੀ ਜਾਂਦੀ। ਖਾਲਸਾ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ 10ਵੇਂ ਪਾਤਸ਼ਾਹ ਨੇ ਕੀਤੀ ਹੋਈ ਹੈ। ਸਿਰਫ ਠੀਕ ਸੁਰ ਦੇ ਉੱਤੇ ਉਂਗਲ ਰੱਖਣ ਦੀ ਲੋੜ ਹੈ। ਇਸ ਸਾਜ਼ ਨੇ ਗੁੰਜਾਰਾ ਪਾ ਦੇਣੀ ਹੈ। ਉਹ ਉਂਗਲ ਬੰਦਾ ਸਿੰਘ ਬਹਾਦਰ ਨੇ ਰੱਖੀ। ਹੁਣ ਬੰਦਾ ਸਿੰਘ ਬਹਾਦਰ ਨੂੰ ਤਾਂ ਪੰਜਾਬ 'ਚ ਕੋਈ ਨਹੀਂ ਸੀ ਜਾਣਦਾ, ਰਜੌਰੀ ਦੇ ਰਹਿਣ ਵਾਲੇ, ਉਸ ਤੋਂ ਪਹਿਲਾਂ ਕੋਈ ਇੰਟਰੈਕਸ਼ਨ ਵੀ ਨਹੀਂ ਉਹਨਾਂ ਦਾ ਮਿਲਦਾ। ਪਰ ਕਿਵੇਂ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਜਿਹੜੀ ਲੜਾਈ 800 ਸਾਲ ਦਾ ਇਤਿਹਾਸ ਬਦਲ ਦਿੰਦੀ ਹੈ, ਉਹ ਬੰਦਾ ਸਿੰਘ ਬਹਾਦਰ ਦੀ ਕਮਾਂਡ। ਜਿਹੜੇ ਆਏ ਨੇ ਉਹਨਾਂ ਦੇ ਕੋਲ ਕੋਈ ਤੋਪਾਂ ਨਹੀਂ ਨੇ, ਕੋਈ ਚੱਜ ਦੇ ਘੋੜੇ ਨਹੀਂ, ਕੋਈ ਹਾਥੀ ਨਹੀਂ। ਸੂਬਾ ਸਰਹੰਦ ਦੀ ਫੌਜ ਹਾਥੀਆਂ 'ਤੇ ਹੈ, ਤੋਪਖਾਨਾ ਹੈ, ਟ੍ਰੇਨਡ ਨੇ। ਔਰ ਉਸ ਛੱਪੜ ਝਿੜੀ, ਇੱਕ ਛੱਪੜ ਦੀ ਓਟ ਹੈ ਝਿੜੀ ਦੇ ਵਿੱਚ ਪੋਜੀਸ਼ਨਾਂ ਲਈ, ਜਿਹਨੂੰ ਚਾਪੜ ਝਿੜੀ ਪਤਾ ਨਹੀਂ ਕਦੋਂ ਬਣ ਗਿਆ, ਓਵਰ ਏ ਪੀਰੀਅਡ ਆਫ ਟਾਈਮ। ਇਹ ਛੱਪੜ ਝਿੜੀ ਓਰੀਜਨਲ ਹੈ। ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ 800 ਸਾਲ ਦਾ ਇਤਿਹਾਸ ਬਦਲ ਜਾਂਦਾ। ਇਹ ਉਹੀ ਸਧਾਰਨ ਸਿੱਖ ਹੈ ਜਿਹਦੇ ਕੋਲ ਕੋਈ ਰੁਤਬੇ ਨਹੀਂ ਨੇ, ਕੋਈ ਸਰ, ਕੋਈ ਰਾਏ ਬਹਾਦਰ, ਕੋਈ ਜਿਹੜਾ ਉਹ ਸਰਦਾਰ ਬਹਾਦਰ ਦੇ ਆਮ ਇੱਕ ਕਿਸਾਨ ਹੈ, ਇੱਕ ਲੱਕੜ ਦਾ ਕੰਮ ਕਰਨ ਵਾਲਾ, ਇੱਕ ਮਜ਼ਦੂਰ ਹੈ। ਉਹ ਆਪਣਾ ਹਲ ਲੈ ਕੇ ਲੁਹਾਰ ਕੋਲ ਜਾਂਦਾ ਹੈ, ਇਹਦੀ ਤਲਵਾਰ ਬਣਾ ਦੇ ਭਾਈ, ਉਹਦੇ 'ਤੇ ਲੀਰ ਲਪੇਟੀ ਹੋਈ ਹੈ, ਤੁਰ ਪਿਆ ਕਿ ਸਜ਼ਾ ਯਾਫਤਾ ਕਰਨਾ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ।
ਇਤਿਹਾਸ ਬਦਲਿਆ ਜਾਂਦਾ ਹੈ। ਸੰਤ ਜਰਨੈਲ ਸਿੰਘ ਪਿੰਡਾਂ ਵਾਲੇ, ਇਹ ਤਾਂ 4 ਦਹਾਕੇ ਪਹਿਲਾਂ ਤੁਹਾਡੇ 'ਚੋਂ ਬਹੁਤਿਆਂ ਦੇ ਸਾਹਮਣੇ ਕੁਛ ਨੇ ਉਹ ਵਾਕਿਆ ਸੁਣੇ ਹੋਣਗੇ। ਕੀ ਹੈ ਉਹਨਾਂ ਦੇ ਕੋਲ? ਜੇ ਤੁਸੀਂ ਜੂਨ 84 ਦੇ ਘੱਲੂਘਾਰੇ ਜੀਵਨ ਸਰਕਾਰੀ ਲਿਸਟ ਵੀ ਦੇਖੋ ਹਥਿਆਰਾਂ ਦੀ ਜਾਂ ਦੂਜੀ, ਮੀਡੀਅਮ ਮਸ਼ੀਨ ਗਨ ਵੀ ਨਹੀਂ ਹੈ, LMGs ਨੇ, SLRs ਨੇ, ਪਰ ਜਜ਼ਬਾ ਕੀ ਹੈ? ਜਜ਼ਬਾ ਉਹੀ ਹੈ ਜਿਹੜਾ ਭਗਤ ਕਬੀਰ ਜੀ ਨੇ ਜਦੋਂ ਇਹ ਯਾਦ ਦਹਾਨੀ ਕਰਵਾਈ ਸੀ ਕਿ ਸੂਰਬੀਰਤਾ ਕਿਹਨੂੰ ਕਹਿੰਦੇ ਨੇ। ਇੱਕ ਤਾਂ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਬੀਰ ਬਚਨ ਕੇ ਬਲੀ। ਉਹ ਉਹੀ ਨੇ ਜਿਹੜੇ ਰੱਬ ਦੇ ਰੰਗ ਵਿੱਚ ਰੱਤੇ ਹੋਏ ਨੇ। ਔਰ ਜਦੋਂ ਤੁਸੀਂ ਭਾਈ ਜਿੰਦਾ ਸੁੱਖਾ ਦਾ ਲੈਟਰ ਪੜ੍ਹਦੇ ਹੋ, ਇਹਨੂੰ ਜ਼ਰੂਰ ਪੜ੍ਹਿਓ, ਉਹਦਾ ਇੱਕ ਇੱਕ ਅੱਖਰ ਇਹ ਯਾਦ ਦਹਾਨੀ ਕਰਵਾਉਂਦਾ ਕਿ ਕਿਸ ਰੂਹਾਨੀ ਰੰਗ ਦੇ ਵਿੱਚ ਰੰਗੀਆਂ ਹੋਈਆਂ ਇਹ ਰੂਹਾਂ ਨੇ, ਔਰ ਇਹ ਸਫ਼ਰ ਕਿਵੇਂ ਤੈਅ ਹੁੰਦਾ ਹੈ ਉਸ ਦਾ ਤੁਸੀਂ ਪਲ ਪਲ, ਉਹਨਾਂ ਨੂੰ ਕੋਈ ਮੌਤ ਦਾ ਡਰ ਨਹੀਂ ਸੀ। ਜੇ ਉਹਨਾਂ ਦੇ ਤੁਸੀਂ ਕਾਰਨਾਮੇ ਉਹਨਾਂ ਦੇ ਕਰੀਬੀ ਸਾਥੀਆਂ ਤੋਂ ਵੀ ਸੁਣੋਗੇ, ਉਹ ਬਾਜ਼ਾਰਾਂ ਦੇ ਵਿੱਚ ਘੁੰਮਦੇ ਆ, ਉਹ ਦਿੱਲੀ ਦੇ ਵਿੱਚ ਘੁੰਮਦੇ ਆ। ਕਈ ਵਾਰ ਇਹ ਹੋਣਾ ਵੀ ਵੱਡੇ ਵੱਡੇ ਇਸ਼ਤਿਹਾਰ ਲੱਗੇ ਹੋਏ ਨੇ ਜਿੰਦੇ ਸੁੱਖੇ ਦੇ ਕਿ ਵੀ आज जिंदा दिल्ली में, आज कानपुर में, आज लखनऊ में, ਇੱਕੋ ਵੇਲੇ 3-3 ਸਪॉट ਜਿੱਥੇ ਉਹਨਾਂ ਦਾ ਇਸ਼ਤਿਹਾਰ ਲੱਗਾ ਉਹਦੇ ਥੱਲੇ ਖਲੋ ਕੇ ਇੱਕ ਦੂਜੇ ਨੂੰ ਕਰ ਰਹੇ ਨੇ ਔਰ ਬਾਕੀਆਂ ਨੂੰ ਸੁਣਾ ਰਹੇ ਨੇ ਬਹੁਤ ਖਤਰਨਾਕ ਹੈ ਇਹ ਆਤੰਕਵਾਦੀ, ਬਹੁਤ ਖਤਰਨਾਕ। ਇਹ ਮੌਤ ਨੂੰ ਕਲੋਲਾ ਕਰਨ ਵਾਲਾ। ਔਰ ਫਿਰ ਜਦੋਂ ਪੂਨਾ ਉਸ ਜੇਲ੍ਹ ਦੇ ਵਿੱਚੋਂ ਪਹੁੰਚਦੇ ਨੇ, ਉਹਨਾਂ ਦੀਆਂ ਜੇਲ੍ਹ 'ਚੋਂ ਇਕੱਲੀਆਂ ਚਿੱਠੀਆਂ ਨਹੀਂ, ਉਹਨਾਂ ਦਾ ਅਖੀਰਲਾ ਪਾਰਟ ਜਦੋਂ ਮੈਂ ਕਿਹਾ ਕਿ ਵੀ ਜਿਵੇਂ ਉਹ ਇਹ ਸ਼ਾਇਦ फैज़ अहमद फैज़ ਦਾ ਹੀ शेर है कि जिस धज से कोई मकतल में गया वो शान सलामत रहती है, इस जां की तो कोई बात नहीं, ये जां तो आनी जानी है। ਧੱਜ ਨਾਲ, ਸ਼ਾਨ ਨਾਲ। ਕਿਵੇਂ ਉਹਨਾਂ ਨੇ ਕੇਸ ਦੇ ਵਿੱਚ ਜੱਜ ਵੀ ਘਬਰਾ ਜਾਂਦਾ ਹੈ, ਉਹ ਚਾਹੁੰਦਾ ਹੈ ਵੀ ਖਾਲਿਸਤਾਨ ਜ਼ਿੰਦਾਬਾਦ ਨਾ ਕਹਿਣ, ਉਹ ਇਹ ਮੈਸੇਜ ਕਨਵੇ ਕਰਦਾ ਵੀ ਸਜ਼ਾਏ ਮੌਤ ਨਹੀਂ ਦੇਣਾ ਚਾਹੁੰਦਾ। ਕਹਿੰਦੇ ਅਸੀਂ ਤਾਂ ਡੀਕਦੇ, ਅਸੀਂ ਤਾਂ ਪਿਆਰੇ ਦੇ ਗਲ ਲੱਗਣ ਦਾ ਉਸ ਉਹਨਾਂ ਪਲਾਂ ਦੇ ਇੰਤਜ਼ਾਰ 'ਚ। ਔਰ ਜਦੋਂ ਉਹ ਅਖੀਰਲਾ ਵੇਲਾ ਵੀ ਆਉਂਦਾ, ਉਹ ਸਵੇਰ ਹੈ, ਤੁਸੀਂ ਉਹਨਾਂ ਨੇ ਆਪਣਾ ਪਹਿਲਾਂ ਵਸੀਅਤ ਕੀਤੀ ਹੋਈ ਹੈ ਕਿ ਭਾਈ ਅਸੀਂ ਦਹੀਂ ਜਮਾਇਆ, ਅਸੀਂ ਉੱਠਾਂਗੇ, ਅੰਮ੍ਰਿਤ ਵੇਲੇ ਪਾਠ ਕਰਾਂਗੇ, ਦਹੀਂ ਖਾਵਾਂਗੇ। ਫਿਰ ਉਹ ਜਿਹੜੇ ਬਾਣਾ ਉਹਨਾਂ ਨੂੰ ਪਹੁੰਚਾਇਆ ਗਿਆ ਦਮਦਮੀ ਟਕਸਾਲ ਵੱਲੋਂ, ਕਿਉਂਕਿ ਉਹਨਾਂ ਦੀ ਚਾਹਨਾ ਸੀ ਅੰਮ੍ਰਿਤ ਛਕਣ ਦੀ ਜੇਲ੍ਹ ਦੇ ਵਿੱਚ। ਬਾਬਾ ਠਾਕਰ ਸਿੰਘ ਹੋਰਾਂ ਤੱਕ ਉਹਨਾਂ ਨੇ ਮੈਸੇਜ ਵੀ ਪਹੁੰਚਾਇਆ, ਉਹਨਾਂ ਨੂੰ ਅਲਾਉ ਨਹੀਂ ਕੀਤਾ। ਪਰ ਜਿਹੜੇ ਲਫ਼ਜ਼ ਵੀ ਬਾਬਾ ਠਾਕਰ ਸਿੰਘ ਜੀ ਨੇ ਕਹੇ, ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਦਸਮ ਪਾਤਸ਼ਾਹ ਆਪਣੀ ਗੋਦ 'ਚ ਬਿਠਾ ਕੇ ਆਪ ਅੰਮ੍ਰਿਤ ਛਕਾਉਣਗੇ। ਉਹ ਮੁਕੱਦਸ ਮੁਕਾਮ। ਔਰ ਜਦੋਂ ਫਿਰ ਉਹ ਵਾਕ ਕਰਦੇ ਨੇ ਖਾਲਿਸਤਾਨ, ਇੱਕ ਦੂਜੇ ਨੂੰ ਕਹਿ ਰਹੇ ਨੇ ਕਿ ਬੋਲ ਸੁੱਖਿਆ, ਬੋਲ ਜਿੰਦਿਆ, ਖਾਲਿਸਤਾਨ ਜ਼ਿੰਦਾਬਾਦ, ਜੈਕਾਰੇ ਜਾਂਦੇ, ਮਕਤਲ ਤੱਕ ਜਾਂਦੇ ਨੇ। ਤਾਂ ਫਿਰ ਅਖੀਰਲੀ ਖਾਹਿਸ਼ ਕਿ ਅਸੀਂ ਜਲਾਦ ਦਾ ਮੂੰਹ ਮਿੱਠਾ ਕਰਵਾਉਣਾ ਹੈ, ਕਿਉਂਕਿ ਇਹ ਸਾਡਾ ਮੌਤ ਲਾੜੀ ਨਾਲ ਵਿਆਹ ਕਰਵਾ ਰਿਹਾ, ਅਸੀਂ ਰੱਸਾ ਆਪਣੇ ਗਲ 'ਚ ਆਪ ਪਾਵਾਂਗੇ। ਹੋਰ ਕਲੋਲਾਂ ਕਰਨਾ ਕਿਹਨੂੰ ਕਹਿੰਦੇ ਨੇ? ਉਹਨਾਂ ਦੇ ਮਾਤਾ ਜੀ, ਭੈਣਾਂ, ਦੂਸਰੇ ਭਰਾ ਪੂਨਾ ਗੁਰਦੁਆਰਾ ਸਾਹਿਬ 'ਚ ਰੁਕੇ ਹੋਏ ਨੇ। ਉਹਨਾਂ ਨੂੰ ਪਹਿਲਾਂ ਹਦਾਇਤ ਕੀਤੀ ਹੋਈ ਹੈ ਵੀ ਇੰਨੀ ਬਰਫੀ, ਇੰਨੇ ਲੱਡੂ, ਇੰਨੇ, ਉਹਨਾਂ ਨੇ ਕਿਹਾ ਜਦੋਂ ਸਾਨੂੰ ਫਾਂਸੀ ਮਿਲ ਰਹੀ ਹੋਏ ਉਦੋਂ ਤੁਸੀਂ ਸੁਹਾਗ ਦੇ ਗੀਤ ਗਾਣੇ ਨੇ, ਵਿਆਹ ਦੀਆਂ ਘੋੜੀਆਂ ਗਾਣੀਆਂ ਨੇ, ਗੁਰੂ ਦੇ ਸ਼ਬਦ ਗਾਉਣੇ ਨੇ। ਇਹ ਹੈ। ਇਸ ਤੋਂ ਵੱਧ ਕੇ ਜੇ ਅੱਜ ਕਿਸੇ ਨੇ ਦੇਖਣੇ ਕਿ ਸਾਡੇ ਇਹ ਆਈਡੀਅਲ ਨੇ, ਜਦੋਂ ਅਸੀਂ ਈਵਨ ਅਰਦਾਸ ਦੇ ਵਿੱਚ ਲਫ਼ਜ਼ 18ਵੀਂ ਸਦੀ ਦੇ ਆਪਣੇ ਇਤਿਹਾਸ ਨੂੰ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚੜ੍ਹਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਤਾਂ ਉਦੋਂ ਸਾਡੇ ਸਾਹਮਣੇ ਜਿਉਂ-ਜਿਉਂ ਬੰਦ ਕਟਾਏ ਭਾਈ ਮਨੀ ਸਿੰਘ ਆ ਰਹੇ ਨੇ, ਚਰਖੀ 'ਤੇ ਚੜ੍ਹੇ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਸਾਡੇ ਮਨ ਦੀਆਂ ਅੱਖਾਂ 'ਤੇ ਆਉਂਦੇ ਨੇ, ਖੋਪਰੀਆਂ ਲਵਾਈਆਂ ਭਾਈ ਤਾਰੂ ਸਿੰਘ ਨੇ। ਪਰ ਇਹ ਲਿਮਿਟਿਡ ਨਾ ਇਸ ਲਈ ਸਾਨੂੰ ਲੱਗਦੇ ਨੇ ਕਿਉਂਕਿ ਇਹ ਤਸੀਹਿਆਂ ਦੇ ਤਰੀਕੇ ਸਨ। ਇਹ ਇੱਕ ਉਹ ਆਈਕੋਨਿਕ ਫਿਗਰਸ ਦੇ ਤੌਰ 'ਤੇ ਉੱਭਰੇ, ਪਰ ਬਹੁਤ ਸਾਰੇ ਹੋਰ ਨੇ ਜਿਨ੍ਹਾਂ ਨੂੰ ਚਰਖੀਆਂ 'ਤੇ ਵੀ ਚਾੜ੍ਹਿਆ ਗਿਆ, ਅਤੇ ਦੂਜੇ ਵੀ ਇਵੇਂ ਹੀ ਅਜੋਕੇ ਸੰਘਰਸ਼ ਦੇ ਵਿੱਚ
ਭਾਈ ਅਨੋਖ ਸਿੰਘ ਬੱਬਰ ਛੋਟਾ ਕਰੈਕਟਰ ਹੈ, ਬਹੁਤ ਵੱਡਾ ਕਰੈਕਟਰ ਹੈ। ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਜਿਵੇਂ ਉਹਨਾਂ ਦੀਆਂ ਅੱਖਾਂ ਕੱਢੀਆਂ, ਉਹਨਾਂ ਦੀ ਬਾਂਹ ਵੱਢੀ, ਤੇ ਭਾਈ ਅਨੋਖ ਸਿੰਘ ਦੇ ਨੂੰ ਟੌਰਚਰ ਕਰਕੇ ਜਿਵੇਂ ਸ਼ਹੀਦ ਕੀਤਾ ਗਿਆ, ਦੇਖੋਗੇ ਤਾਂ ਸੱਚ ਸਿਮਿਲੈਰਿਟੀ। ਕਿੰਨੇ ਉਹ ਨੇ ਜਿਨ੍ਹਾਂ ਨੇ ਇਹ ਕਿਹਾ, ਭਾਈ ਮਥੁਰਾ ਸਿੰਘ ਵਰਗੇ, ਜਿਨ੍ਹਾਂ ਨੇ ਕਿਹਾ ਵੀ ਪਾਣੀ ਉਹਨਾਂ ਨੂੰ ਲੱਗਾ ਕਿ ਵੀ ਘਬਰਾ ਗਿਆ, ਪਾਣੀ ਪੀ ਕੇ ਕਹਿੰਦੇ ਨੇ ਤੂੰ ਮੈਨੂੰ ਹੁਣ ਇਹ ਬਣਾ ਕੇ ਦਿਖਾ ਵੀ ਮੈਂ ਪਾਣੀ ਪੀਤਾ, ਬਾਕੀ ਤਾਂ ਬਾਅਦ ਦੀ ਗੱਲ ਹੈ। ਇਹ ਛੋਟੇ ਕਰੈਕਟਰ ਨੇ। ਔਰ ਕੋਈ ਜੇ ਅਸੀਂ ਇਹਨਾਂ ਦੇ ਜੇ ਇਹ ਇਤਿਹਾਸ, ਮੈਂ ਅਕਸਰ ਇਹ ਗੱਲ ਦੁਹਰਾਉਂਦਾ, ਕੱਲ੍ਹ ਵੀ ਗੱਲਬਾਤ ਦੇ ਵਿੱਚ ਕਲਾਮਾਜ਼ੂ ਇਹ ਗੱਲ ਸੀ ਚੱਲਦੀ, ਮੈਂ ਕਿਹਾ ਕਿ ਜੇ ਇੰਦਰਾ ਗਾਂਧੀ, ਜਨਰਲ ਵੈਦਿਆ ਕੁਦਰਤੀ ਮੌਤੇ ਮਰਦੇ, ਭਾਵੇਂ ਕੋੜ ਨਾਲ ਹੀ ਮਰਦੇ, ਅਸੀਂ ਫੇਥ ਵਾਲੇ ਲੋਕ ਕਹਿੰਦੇ ਦੇਖੋ ਗੁਰੂ ਦੇ ਦਰ 'ਤੇ ਹਮਲਾ ਕੀਤਾ ਸੀ, ਕੋੜ ਹੋਇਆ, ਪਰ ਇਤਿਹਾਸ 'ਚ ਇਨਸਾਫ ਨਹੀਂ ਸੀ ਹੋਣਾ। ਇਹ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਦਿਲਾਵਰ ਸਿੰਘ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਇਹ ਛੋਟੇ ਕਰੈਕਟਰ ਨੇ, ਅੱਜ ਵੀ ਹਵਾਰਾ 30 ਸਾਲ ਹੋ ਗਏ ਨੇ। ਤੁਸੀਂ ਦੇਖ ਰਹੇ ਹੋ ਮਾਤਾ ਜਿਹੜੀ ਹੈ ਉਹ ਬਿਮਾਰ ਹੈ, ਦੂਸਰੇ ਜਾ ਕੇ ਮਿਲ ਰਹੇ ਨੇ ਅਸੀਂ ਕਿ ਜੀ ਉਹਨਾਂ ਦਾ ਮੇਲ ਕਰਾਓ। ਜਗਤਾਰ ਸਿੰਘ ਹਵਾਰਾ ਹੱਥਕੜੀਆਂ 'ਚ, ਬੇੜੀਆਂ 'ਚ, ਇੰਨੇ ਟੌਰਚਰ 'ਚੋਂ ਗੁਜ਼ਰਨ ਦੇ ਬਾਅਦ ਵੀ ਖਾਲਿਸਤਾਨ ਜ਼ਿੰਦਾਬਾਦ ਹੋ ਰਿਹਾ ਹੁੰਦਾ ਹੈ। ਹੋਰ ਅਸੀਂ ਕਿਸ ਗੱਲ ਦੀ ਭਾਲ 'ਚ? ਸਾਨੂੰ ਕਿਉਂ ਫਲਿੱਪ ਸਾਈਡ ਨਜ਼ਰ ਆਉਂਦੀ ਹੈ? ਬਹੁਤ ਵਾਰੀ ਸਾਡੇ ਕੁਛ ਐਸੇ ਵੀ ਨੇ, ਵਿਦਵਾਨ ਵੀ ਨੇ, ਜਿਹੜੇ ਸੰਘਰਸ਼ 'ਚ ਵੀ ਰਹੇ ਨੇ, ਉਹ ਨਿਰਾਸਤਾ ਖਿਲਾਰਦੇ ਨੇ। ਮੈਂ ਕਿਹਾ ਵੀ ਨਿਰਾਸਤਾ, ਦਿਲਗੀਰੀ, ਢਹਿੰਦੀ ਕਲਾ, ਇਹ ਤਾਂ ਲਫ਼ਜ਼ ਹੀ ਨਹੀਂ ਨੇ ਸਿੱਖ ਵੋਕੈਬਲਰੀ ਦੇ। ਇਹ ਚੜ੍ਹਦੀ ਕਲਾ, ਹੁਣ ਫਲੱਡਸ ਆਏ, ਮੈਂ ਕੱਲ੍ਹ ਉਹਨੂੰ ਹੈ ਤਾਂ ਉਹ ਫਰੋਡੀਆ ਜਿਹਾ ਹੀ, ਸ਼ਸ਼ੀ ਥਰੂਰ ਔਰ ਦੂਸਰੇ, ਹੁਣ ਉਹ ਕਹਿੰਦੇ ਨੇ ਕਿ ਜੀ ਜੇ ਤੁਸੀਂ ਅਸੀਂ ਵੀ ਸੁਣਦੇ ਸੀ ਸਿੱਖ ਚੜ੍ਹਦੀ ਕਲਾ ਕਹਿੰਦੇ ਨੇ, ਜਾ ਕੇ ਤੁਸੀਂ ਦੇਖਣਾ ਪੰਜਾਬ 'ਚ, ਦੇਖੋ ਚੜ੍ਹਦੀ ਕਲਾ ਕਿਹਨੂੰ ਕਹਿੰਦੇ ਨੇ। ਦਰਿਆਵਾਂ ਨੂੰ ਬੰਨ੍ਹ ਲਾ ਦੇਣਾ, ਸਾਰਾ ਹਿੰਦੁਸਤਾਨ ਤਮਾਸ਼ਾ ਦੇਖ ਰਿਹਾ ਵੀ ਅਸੀਂ ਹੜ੍ਹ ਲਿਆ ਦਿੱਤੇ ਨੇ, ਅਸੀਂ ਦੂਸਰੇ, ਉਹ ਪੰਜਾਬ ਦੇ ਉਹੀ ਲੋਕ, ਉਹੀ ਇੱਕ ਦੂਜੇ ਦੀ ਮਦਦ, ਉਹੀ ਚਰਚ ਤੇ ਦੂਜੇ ਜਿਹੜੇ ਉੱਥੇ ਇਹਨਾਂ ਦੇ ਕੀਤਾ ਜੀ, ਇੱਕ ਦੇਗ ਵੀ ਨਹੀਂ ਲੈਣੀ, ਇਹ ਤਾਂ ਸ਼ੈਤਾਨ ਦਾ ਫੂਡ ਹੈ, ਉਹਨਾਂ ਨੂੰ ਜਾ ਕੇ ਖਵਾ ਰਹੇ ਨੇ। ਚਲੋ ਤੁਸੀਂ ਸੇਫ ਨਿਕਲੋ, ਇੱਕ ਦੂਜੇ ਦੀ ਬਾਂਹ ਨਾਲ ਬਾਂਹ ਫੜੀ ਹੋਈ ਹੈ। ਇਹ ਛੋਟਾ ਕਰੈਕਟਰ ਹੈ, ਇਹ ਬਹੁਤ ਵੱਡੀ ਗੱਲ ਹੈ। ਉਸ ਧਰਤੀ 'ਤੇ ਸਤਿਗੁਰਾਂ ਦੀ ਬਹੁਤ ਕਮਾਈ ਹੈ। ਅਸੀਂ ਇਹ ਦੇਖੀਏ, ਇਹ ਸਿੱਖਾਂ ਨੂੰ, ਔਰ ਸਰ ਕਪੂਰ ਸਿੰਘ ਅਕਸਰ ਕਈ ਵਾਰ ਉਦਾਸ ਵੀ ਹੁੰਦੇ ਸੀ, ਉਹਨਾਂ ਦੇ ਅਖੀਰਲੇ ਦਿਨਾਂ ਤੋਂ ਕੁਛ ਅਰਸਾ ਪਹਿਲਾਂ ਉਹਨਾਂ ਨੂੰ ਮਿਲਣ ਦਾ ਸਬੱਬ ਵੀ ਆਪਣੇ ਭਰਾ ਦੇ ਕੋਲ, ਉਹ 3 ਜਾਮਨ ਉਹਨਾਂ ਦੇ ਘਰ ਦੇ ਬਾਹਰ ਲਿਖਿਆ ਸੀ, ਜਗਰਾਵਾਂ ਤੋਂ ਕੌਂਕਿਆਂ ਨੂੰ ਜਿਹੜਾ ਰਸਤਾ ਜਾਂਦਾ, ਨੁੱਕਰ ਦੇ ਉੱਤੇ ਉਹਨਾਂ ਦਾ ਘਰ ਸੀ। ਅਤੇ ਕਈ ਵਾਰ ਉਹਨਾਂ ਉਦਾਸ ਵੀ ਹੋਣਾ, ਫਾਲੇਜ ਤੋਂ ਉਹ ਸਫ਼ਰ ਕਰ ਰਹੇ ਸੀ, ਪਾਸਟ ਮੈਮਰੀ ਹੈ ਸੀ, ਕਰੰਟ ਮੈਮਰੀ ਡਿਮੈਂਸ਼ੀਆ ਵਾਂਗ ਸੀ ਉਹਨਾਂ ਦਾ। ਅਤੇ ਉਹਨਾਂ ਨੇ ਇੱਕਦਮ ਫਿਰ ਚਾਰਜ ਹੋ ਜਾਣਾ, ਉਹਨਾਂ ਨੇ ਕਹਿਣਾ ਵੀ ਨਹੀਂ, ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਇਹ ਇਕਰਾਰਨਾਮਾ ਹੈ ਗੁਰੂ ਸਾਹਿਬ ਦਾ, ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤੇ ਸਕੇਰੀ। ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿੱਗੇ ਹੋਈਏ, ਗੁਰੂ ਨੇ ਸਾਨੂੰ ਕੱਢ ਲੈਣਾ। ਪਰ ਅਸੀਂ, ਤੁਸੀਂ ਸਾਰੇ ਐਕਟਿਵਿਸਟ ਵੀ ਹੋ, ਇਸ ਹਾਲ 'ਚ ਬੈਠੇ ਹੋ, ਇਹ ਗੱਲ ਆਪਣੇ ਆਪ ਨੂੰ ਜ਼ਰੂਰ ਪੁੱਛੀਏ। ਗੱਲ ਇਹ ਨਹੀਂ ਹੈ ਕਿ ਹਾਲਾਤ ਅੱਜ ਬੜੇ ਪੋਜ਼ੀਟਿਵ ਨੇ, ਔਰ ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਸੀ ਕਿ ਇਤਿਹਾਸ ਜੋਗਰਾਫੀਏ ਨੂੰ ਬਦਲਦਾ ਹੈ। ਜਦੋਂ ਯੂਨਾਈਟਿਡ ਨੇਸ਼ਨਸ ਹੋਂਦ ਦੇ ਵਿੱਚ ਆਈ 1945 ਦੇ ਵਿੱਚ, 50 ਮੁਲਕ ਸਨ ਸਿਰਫ ਦੁਨੀਆ ਦੇ ਜਿਹੜੇ ਸਿਗਨੇਟਰੀ ਸੀ। ਅੱਜ ਜਦੋਂ ਤੁਸੀਂ ਨਿਊਯਾਰਕ ਝੰਡੇ ਗਿਣਦੇ ਹੋ, UN ਦੇ ਬਾਹਰ ਹੈੱਡਕੁਆਟਰ ਦੇ, 193 ਮੁਲਕਾਂ ਦੇ ਝੰਡੇ ਨੇ। ਹੁਣ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੇ ਮੁਲਕ ਇਹਨਾਂ 75 ਸਾਲਾਂ ਦੇ ਵਿੱਚ ਹੋਂਦ ਦੇ ਵਿੱਚ ਆਏ ਨੇ। ਸੋ ਇਹ ਬਦਲਦੇ ਰਹਿੰਦੇ ਨੇ ਨਕਸ਼ੇ। ਸਾਡਾ ਐਮਪਾਇਰ ਸੀ ਸਿੱਖ ਐਮਪਾਇਰ, ਦਰਾ ਖੈਬਰ, ਲੱਦਾਖ, ਸਤਲੁਜ ਦੇ ਪੈਰਾਂ 'ਚ, ਸ਼ਿਕਾਰਪੁਰ ਸਿੰਧ 'ਚ, ਔਰ ਇੰਨਾ ਮਾਲਾ ਮਾਲ ਕਿ ਉਸ ਵੇਲੇ ਦਾ ਨਾਨਕਸ਼ਾਹੀ ਇੱਕ ਸਿੱਕਾ ਜਿਹੜਾ UK ਦੀ ਕਰੰਸੀ ਪਾਉਂਡ ਫਾਰਮ 'ਚ ਸੀ, 13 ਗੁਣਾ ਜ਼ਿਆਦਾ ਪਾਵਰਫੁਲ ਸੀ। ਕਿੰਨੀ ਕੁ ਦੇਰ ਰਾਜ ਸੀ? 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਸਟੇਬਲ ਪਾਰਟ ਸੀ, ਫਿਰ 10 ਸਾਲ ਜਿਹੜਾ ਉਹ ਖਾਨਾ ਜੰਗੀ ਵਾਂਗ। ਐਜੂਕੇਸ਼ਨ, ਔਰ ਇੱਕ ਬਹੁਤ ਚੰਗੀ ਗੱਲ ਇਹਨਾਂ ਇਸ ਪੀਰੀਅਡ, ਜੇ ਤੁਸੀਂ ਇਹਨਾਂ 40 ਸਾਲਾਂ ਦੀਆਂ ਪ੍ਰਾਪਤੀਆਂ ਦੇਖੋ, 41 ਸਾਲਾਂ ਦੀਆਂ, ਜੇ ਜੂਨ 84 ਨੂੰ ਅਸੀਂ ਕੱਟ ਆਫ ਡੇਟ ਦੇਖੀਏ, ਦੁਨੀਆ ਭਰ ਦੇ ਵਿੱਚ ਅਸੀਂ ਇੱਕ ਐਜ਼ ਏ ਸੌਫਟ ਪਾਵਰ ਉੱਭਰੇ। ਇਹ ਜੂਨ 84 ਤੋਂ ਪਹਿਲਾਂ ਨਹੀਂ ਸੀ, ਕੋਈ ਆਵਾਜ਼ ਨਹੀਂ ਸੀ। ਜਦੋਂ ਮੈਂ
ਲੇਟ 80s 'ਚ ਅਮਰੀਕਾ ਆਉਣ ਦਾ ਫੈਸਲਾ ਕੀਤਾ ਹੈ, ਉਹ ਪੀਰੀਅਡ ਸੀ ਸਾਡੇ ਸਾਹਮਣੇ ਸੀ ਚੈਲੰਜ। ਇੱਕ ਪਾਸਾ ਸੀ ਤੁਸੀਂ ਚੁੱਕੋ ਹਥਿਆਰ ਨਾਲ ਬਰਾਬਰ ਦੇ ਜਿਹੜਾ ਆਪਣੇ ਸਾਥੀਆਂ ਨਾਲ ਤੁਰੋ, ਪਰ ਉਹ ਆਵਾਜ਼ ਉੱਥੋਂ ਤੱਕ ਮਹਿਦੂਦ ਸੀ। ਇਹ ਮਹਿਸੂਸ ਕੀਤਾ ਗਿਆ, ਫੈਸਲਾ ਹੋਇਆ ਜਿਸ ਲੈਵਲ 'ਤੇ ਵੀ ਕਿ ਬਾਹਰ ਨਿਕਲ ਕੇ ਆਪਣੀ ਆਵਾਜ਼ ਜਿਹੜੀ ਹੈ ਉਹ ਦੱਸਿਆ। ਉਸ ਵੇਲੇ ਅਮਰੀਕਾ ਡਿਫਰੈਂਟ ਸੀ, 9/11 ਤੋਂ ਬਾਅਦ ਡਿਫਰੈਂਟ ਹੋਇਆ, ਹੁਣ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਡਿਫਰੈਂਟ ਹੈ। ਲੇਕਿਨ ਉਸ ਪੀਰੀਅਡ ਦੇ ਵਿੱਚ ਇੰਡੀਆ ਕਿਉਂਕਿ ਸੋਵੀਅਤ ਯੂਨੀਅਨ ਦੇ ਬਲਾਕ 'ਚ ਘੁੰਮ ਰਿਹਾ ਸੀ, ਅਮਰੀਕਾ ਤੋਂ ਇਹ ਤਵੱਕੋ ਸੀ ਕਿ ਵੀ ਇੱਥੇ ਅਸੀਂ ਆਪਣੀ ਆਵਾਜ਼ ਪਹੁੰਚਾ ਸਕਾਂਗੇ। ਉਹਦੇ 'ਚੋਂ ਹੀ ਖਾਲਿਸਤਾਨ ਅਫੇਅਰ ਸੈਂਟਰ ਐਜ਼ ਏ ਸਪੋਕਸ ਪਰਸਨ 1991 'ਚ ਨਵੰਬਰ ਯੂਬਾ ਸਿਟੀ ਦਾ ਇਕੱਠ 'ਚ ਪੰਥਕ ਕਮੇਟੀ ਵੱਲੋਂ ਸੇਵਾ ਮਿਲੀ। ਗੁਰੂ ਨੇ ਜਿੰਨੀ ਰਹਿਮਤ ਦੇ ਨਾਲ ਔਰ ਜਿਵੇਂ ਤੁਹਾਡਾ ਸਭ ਦਾ ਪਿਆਰ ਬਰਕਰਾਰ ਹੈ। ਬਹੁਤ ਸਾਰੇ ਕਹਿਣਗੇ ਜੀ ਤੁਸੀਂ ਖੜੇ ਰਹੇ, ਮੈਂ ਕਿਹਾ ਨਹੀਂ, ਸਾਨੂੰ ਸ਼ਹੀਦਾਂ ਦੇ ਡੁੱਲੇ ਖੂਨ ਨੇ ਕਦੇ ਘਰੇ ਬਹਿਣ ਨਹੀਂ ਦੇਣਾ ਹੈ, ਕਿਉਂਕਿ ਉਹੀ ਸੱਤ। ਇਹ ਠੀਕ ਹੈ ਅਕਿਰਤ ਗਣਾਂ ਦੀ ਵੀ ਲੰਬੀ ਫੌਜ ਹੈ, ਇਹ ਵੀ ਨਾਲ ਹੀ ਰਹਿਣੇ ਨੇ। ਕੋਈ ਕਹੇਗਾ ਜੀ ਸਿੱਖਾਂ 'ਚ ਗੱਦਾਰ ਬੜੇ ਨੇ, ਮੈਂ ਕਹਿੰਦਾ ਸਿੱਖਾਂ 'ਚ ਸਰਦਾਰ ਬੜੇ ਨੇ। ਜੇ ਸਰਦਾਰ ਨਾ ਹੋਣ ਤਾਂ ਇਹਨਾਂ ਨੂੰ ਕੌਣ ਪੁੱਛੇ। ਹੁਣ ਅਮਿਤ ਸ਼ਾਹ ਪਿਛਲੇ ਦਿਨਾਂ 'ਚ ਜਦੋਂ ਲੁਧਿਆਣੇ ਉਹ ਬੁੱਚੜ ਬੇਅੰਤੇ ਦੇ ਪੋਤੇ ਦੇ ਇਲੈਕਸ਼ਨ ਕੈਂਪੇਨ 'ਤੇ ਆਇਆ, ਅਤੇ ਉਦੋਂ ਉਹ ਕਹਿੰਦਾ ਹੈ ਕਿ ਜੀ ये मांग होती है कि राजवाने को माफ़ कर दो, दूसरों को माफ़ कर दो, हम इन्हें कैसे माफ़ कर दें, ये माफ़ी तो मांगते ही नहीं है। ਹੁਣ ਇਹ ਹੈ ਲੈਫਟ ਹੈਂਡਡ ਕੰਪਲੀਮੈਂਟ ਦੁਸ਼ਮਣ ਵੱਲੋਂ। ਇਹ ਤੁਹਾਡਾ ਧਿਆਨ ਲਾਹੌਰ ਦਿੱਲੀ ਉਸ ਪਾਸੇ ਲੈ ਜਾਏ ਕਿ ਭਾਈ ਇਹੀ ਉਹ ਚਾਹੁੰਦੇ ਸੀ। ਈਨ ਮਨਾਉਣਾ ਕੀ ਸੀ? ਈਨ ਮਨਾਉਣਾ ਇਹੀ ਸੀ ਜੀ, ਕਲਮਾ ਪੜ੍ਹ ਲਓ। ਕਲਮਾ ਕੀ ਹੈ? ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਅੱਲਾ। ਅੱਧਾ ਤਾਂ ਅਸੀਂ ਇੱਕ ਰੱਬ ਹੈ ਉਹ ਯਕੀਨ ਕਰਦੇ। ਹੁਣ ਉਹਨਾਂ ਨੂੰ ਇਹੀ ਹੈ ਵੀ ਇਹਨਾਂ ਦੇ ਗੋਡੇ ਲਵਾਣੇ ਨੇ। ਔਰ ਫਿਰ ਇੱਕ ਪੱਤਰਕਾਰ ਉਹਨੂੰ ਪੁੱਛ ਰਿਹਾ ਲੇਟਰ ਔਨ कि जी क्या 2027 में बीजेपी पंजाब में अपनी सरकार बनाएगी? वो चुप कर जाता है, कहता है इस सृष्टि को ब्रह्मा ने बनाया है और ये सृष्टि बनाने वाला ब्रह्मा भी नहीं जानता कि पंजाब में क्या होने वाला है। ये दुश्मन दी लाचारी है कि उन्होंने पता नहीं लगता भी सिखां नूं काबू किवें करिए। असीं सब कुछ करके देख लिया है, फिर कितों ना कितों जिहड़ा है ਉਹ ਨਿਕਲ ਆਉਂਦੇ ਨੇ। ਇਹ ਸਾਡੀ ਸਟਰੈਂਥ ਹੈ। ਕਦੇ ਵੀ ਇਹ ਠੀਕ ਹੈ, ਸਾਡੇ ਗੁਰੂ ਦੀ ਵੀ ਹਦਾਇਤ ਹੈ, ਜਿਵੇਂ ਇਹ ਮੈਂਸ਼ਨ ਹੋਇਆ ਕਿ ਵੀ ਫੈਲੋ ਆਰਗੇਨਾਈਜੇਸ਼ਨਸ ਨੇ, ਅਸੀਂ ਕਿਉਂ ਇੱਕ ਦੂਸਰੇ ਦੇ ਕ੍ਰਾਸ ਪਰਪਸ ਦੇ ਕੰਮ ਕਰਦੇ। ਮੈਂ ਸਮਝਦਾ ਵੀ ਕ੍ਰਾਈਟੇਰੀਆ ਗੁਰੂ ਨੇ ਸਾਨੂੰ ਦਿੱਤਾ ਹੋਇਆ ਹੈ। ਕ੍ਰਾਈਟੇਰੀਆ ਇਹ ਹੈ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਅਸੀਂ ਇਹ ਦੇਖੀਏ ਕਿ ਵੀ ਪੋਜ਼ੀਟਿਵਿਟੀ ਕੇਸ ਦੇ ਵਿੱਚ ਕੀ ਚੰਗਾ ਹੈ, ਉਹਦੇ 'ਚੋਂ ਕੀ ਚੰਗਾ ਨਿਕਲ ਰਿਹਾ। ਅਸੀਂ ਸਾਰੇ ਔਗਣ ਹਾਰੇ ਹਾਂ, ਅਸੀਂ ਸਾਰੇ ਗੁਨਾਹ ਦੇ ਪੁਤਲੇ। ਔਰ ਸਾਡੇ ਜ਼ਿੰਮੇ ਦੂਸਰਾ ਪਾਰਟ ਇਹ ਜਿਹੜਾ ਸਾਡੇ ਦੇ ਉੱਤੇ ਲਾਜ਼ਮ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਸਵਾਲ ਆਪਣੇ ਆਪ ਨੂੰ ਜ਼ਰੂਰ ਪੁੱਛੀਏ। ਔਰ ਇਹ ਪ੍ਰੈਜ਼ੀਡੈਂਟ ਕੈਨੇਡੀ ਦੇ ਲਫ਼ਜ਼ ਨੇ ਕਿ ਵੀ ਆਲਵੇਜ਼ ਐਸਕ ਵਟ ਨੇਸ਼ਨ ਇਜ਼ ਡੂਇੰਗ ਫॉर ਅਸ, ਵੀ ਨੈਵਰ ਐਸਕ ਵਟ ਵੀ ਆਰ ਡੂਇੰਗ ਫॉर ਦ ਨੇਸ਼ਨ। ਅਸੀਂ ਬਜਾਏ ਕੀੜੇ ਕੱਢਣ ਦੇ ਜਾਂ ਤਬਸਰੇ ਕਰਨ ਦੇ ਜਾਂ ਨੈਗੇਟਿਵਿਟੀ ਕਰਨ ਦੇ, ਆਪੋ ਆਪਣੇ ਥਾਂ ਦੇ ਉੱਤੇ ਆਪਣੀਆਂ ਆਪਣੀਆਂ ਯੋਗਤਾਵਾਂ ਮੁਤਾਬਕ, ਆਪਣੇ ਵਿੱਤ ਮੁਤਾਬਕ, ਜੈਸਾ ਵਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੇ। ਹਰ ਇੱਕ ਨੂੰ ਗੁਰੂ ਨੇ ਕੁਛ ਦੇ ਕੇ ਭੇਜਿਆ ਹੋਇਆ ਔਰ ਸਾਡੇ ਲਈ ਅਸੀਂ ਸਿੱਖਾਂ ਦੇ ਘਰ ਜੰਮੇ ਹੈ। ਸਿੱਖੀ ਸਰੂਪ ਗੁਰੂ ਨੇ ਬਖਸ਼ਿਆ। ਅਮਰੀਕਾ ਕੈਨੇਡਾ ਵਰਗੇ ਮੁਲਕਾਂ 'ਚ ਸਾਨੂੰ ਰਹਿਣ ਦਾ ਸਬਬ ਮਿਲਿਆ, ਜਿੱਥੇ ਬੈਸਟ ਲਾਈਫ ਹੈ, ਜਿੱਥੇ ਸਹੂਲਤਾਂ ਨੇ। ਅਤੇ ਜੇ ਫਿਰ ਵੀ ਅਸੀਂ ਨਾ ਸ਼ੁਕਰੇ ਹੋਈਏ ਤਾਂ ਫਿਰ ਅਸੀਂ ਦੇਣਦਾਰ ਹੋਵਾਂਗੇ। ਇਸ ਗੱਲ ਦਾ ਧਿਆਨ ਰਹੇ। ਮੈਂ ਕਨਕਲੂਡ ਕਰਾਂ, ਅਨੰਦਪੁਰ ਦੀ ਧਰਤੀ, ਸਿਟੀ ਆਫ ਬਲਿਸ, ਜਿਹਦਾ ਨਾਂ ਚੱਕ ਨਾਨਕੀ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਮਾਤਾ ਦੇ ਨਾਮ 'ਤੇ ਰੱਖਿਆ। 10ਵੇਂ ਪਾਤਸ਼ਾਹ ਆਏ, ਬਹਾਰ, ਮੌਸਮ, ਸ਼ਿਵਾਲਕ ਦੀਆਂ ਪਹਾੜੀਆਂ, ਚਾਰ ਚਫੇਰੇ, ਕੁਦਰਤ ਦਾ ਰੰਗ, ਸਿੱਖਾਂ ਦਾ ਪਿਆਰ। ਉਹਨੂੰ ਕਹੇ ਇਹ ਤਾਂ ਆਨੰਦ ਦੀ ਪੁਰੀ ਹੈ। ਸਿਟੀ ਆਫ ਬਲਿਸ ਬਣ ਜਾਂਦਾ ਹੈ, ਆਨੰਦਪੁਰ ਬਣ ਜਾਂਦਾ ਹੈ। ਹੁਣ ਉਸ ਆਨੰਦਪੁਰ 'ਚ ਜਿਹਨੂੰ ਗੁਰੂ ਸਾਹਿਬ ਬਹੁਤ ਪਿਆਰ ਕਰਦੇ ਨੇ, ਜਦੋਂ ਲੱਖੀ ਜੰਗਲ 'ਚ ਵੀ ਨੇ ਆਨੰਦਪੁਰ ਦਾ ਜ਼ਿਕਰ ਹੁੰਦਾ ਹੈ। ਪੌਂਟਾ ਸਾਹਿਬ ਲਗਭਗ 2.5 ਸਾਲ ਰਹੇ, ਫਿਰ ਵਾਪਸ ਆਨੰਦਪੁਰ ਮੁੜੇ। ਔਰ ਉਸ ਆਨੰਦਪੁਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਲਵਾਗਰ ਨੇ। ਕਦੇ ਪ੍ਰੋਫੈਸਰ ਪੂਰਨ ਸਿੰਘ ਜਾਂ
ਹਰਿੰਦਰ ਸਿੰਘ ਮਹਿਬੂਬ ਜਿਹੜੇ ਸਾਡੇ 20ਵੀਂ ਸਦੀ ਦੇ ਮਿਸਟਿਕ ਨੇ, ਰਹੱਸਵਾਦੀ ਨੇ ਜਿਹੜੇ, ਜਾਂ ਭਾਈ ਵੀਰ ਸਿੰਘ, ਜਦੋਂ ਉਹ ਸੁਰਤ ਦੇ ਖੰਭ, ਇੱਕ ਇਤਿਹਾਸ ਹੈ, ਇਤਿਹਾਸ ਇੱਕ ਉਹ ਹੈ ਜਿਹੜਾ ਅੰਕੜਿਆਂ ਦੇ ਵਿੱਚ ਹੈ, ਜਿਹੜਾ ਬਿਲਕੁਲ ਰੁੱਖ ਹੈ, ਜਿਹਦਾ ਕੋਈ ਬਹੁਤਾ ਤੁਹਾਨੂੰ ਉਹਦੇ 'ਚ ਇੱਕ ਇਤਿਹਾਸ, ਤੁਸੀਂ ਸੁਰਤ ਦੇ ਖੰਭਾਂ 'ਤੇ ਚੜ੍ਹ ਕੇ 3 ਸਦੀਆਂ ਪਹਿਲਾਂ ਕਦੇ ਤੁਸੀਂ ਚਮਕੌਰ ਦੀ ਧਰਤੀ 'ਤੇ ਜਾਂਦੇ ਹੋ, ਕਦੇ ਤੁਸੀਂ ਫਤਿਹਗੜ੍ਹ ਸਾਹਿਬ ਦੇ ਮੁਕਾਮ 'ਤੇ ਜਾਂਦੇ ਹੋ, ਕਦੇ ਭੰਗਾਣੀ ਦੇ ਯੁੱਧ 'ਚ ਜਾਂਦੇ ਹੋ, ਤੁਸੀਂ ਉਸ ਸੁਰਤ ਦੇ ਖੰਭਾਂ 'ਤੇ ਤੁਸੀਂ ਮਹਿਸੂਸ ਕਰੋਗੇ ਜਦੋਂ ਸਾਡੇ ਬਜ਼ੁਰਗ ਜਾਂ ਪੁਰਾਤਨ ਰਵਾਇਤਾਂ ਵਾਲੇ ਇਹ ਕਹਿੰਦੇ ਨੇ ਕਿ ਸ਼ਹੀਦ ਤੁਹਾਡੇ ਸਦਾ ਅੰਗ ਸੰਗ ਨੇ, ਸ਼ਹੀਦਾਂ ਦਾ ਪਹਿਰ ਹੈ। ਇਹ ਸਾਰੀਆਂ ਚੀਜ਼ਾਂ ਮਹਿਜ਼ ਇਹਨੂੰ ਕੋਈ ਡਿਸਮਿਸ ਕਰ ਨਹੀਂ, ਇਹ ਜਦੋਂ ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ ਤੇ ਉਦੋਂ ਇਹ ਸਾਰਾ ਕੁਝ ਜਿਹੜਾ ਉਹ ਵਾਪਸ ਨਾਜ਼ਲ ਹੁੰਦਾ ਹੈ। ਔਰ ਇਹੀ ਉਸ ਅਨੰਦਪੁਰ ਦੀ ਧਰਤੀ 'ਤੇ ਕਿਤੇ ਭਾਈ ਨੰਦ ਲਾਲ ਨੇ ਜਿਹੜੇ ਕਲਮ ਚਲਾ ਰਹੇ ਨੇ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨ ਗੁਰੂ ਗੋਬਿੰਦ ਸਿੰਘ। ਅਤੇ ਜੇ ਹੁਕਮ ਹੈ ਕਿ ਭਾਈ ਸਾਹਿਬ ਸ਼ਸਤਰਧਾਰੀ ਹੋਵੋ, ਭਾਈ ਸਾਹਿਬ ਵੀ 3 ਫੁੱਟੀ ਕਿਰਪਾਨ ਲੈ ਕੇ ਆਉਂਦੇ ਨੇ, ਗੁਰੂ ਸਾਹਿਬ ਉਹਨਾਂ ਨੂੰ ਇੱਕ ਕਲਮ ਦਿੰਦੇ ਨੇ ਕਿ ਭਾਈ ਸਾਹਿਬ ਤੁਸੀਂ ਕਲਮ ਚਲਾਓ, ਤੁਹਾਡੀ ਕਲਮ ਦੀ ਸਿਆਹੀ ਵੀ ਸ਼ਹੀਦਾਂ ਦੇ ਖੂਨ ਵਾਂਗ ਪਵਿੱਤਰ ਹੈ, ਇਸ ਕਲਮ ਨੇ ਕਈਆਂ ਨੂੰ ਜ਼ਿੰਦਾ ਕਰਨੇ। ਇਹ ਸਾਡੇ ਲਈ ਰੋਲ ਮਾਡਲ ਹੈ। ਭਾਈ ਕਨ੍ਹਈਆ ਤੁਸੀਂ ਸਾਰੇ ਵਾਕਫ ਹੋ, ਬਹੁਤ ਵਾਰ ਰੈੱਡ ਕਰਾਸ ਅਤੇ ਦੂਸਰੇ ਦਾ ਜ਼ਿਕਰ ਹੁੰਦਾ। ਜੇ ਦੁਨੀਆ ਦੀ ਪਹਿਲੀ ਰੈੱਡ ਕਰਾਸ ਦਾ ਬਾਨੀ ਕਹਿਣਾ ਹੋਏ ਤਾਂ ਭਾਈ ਕਨ੍ਹਈਆ ਜੀ ਨੇ। ਸ਼ਿਕਾਇਤ ਹੁੰਦੀ ਹੈ ਕਿ ਜਿਨ੍ਹਾਂ ਨੂੰ ਅਸੀਂ ਜ਼ਖਮੀ ਕਰਦੇ ਇਹਨਾਂ ਨੂੰ ਇਹ ਪਾਣੀ ਪਿਆ ਕੇ ਫਿਰ ਖੜਾ ਕਰ ਦਿੰਦੇ ਨੇ, ਤਲਬ ਹੁੰਦੇ ਨੇ। ਅਤੇ ਭਾਈ ਵੀਰ ਸਿੰਘ ਉਹਨਾਂ ਦੀ ਬੜੀ ਖੂਬਸੂਰਤ ਨਜ਼ਮ ਹੈ, ਉਹਦੀ ਇੱਕ ਲਾਈਨ ਮੈਂ ਦੁਹਰਾ ਦਿੰਦਾ। ਅਤੇ ਉਹ ਕਹਿੰਦੇ ਨੇ, ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ, ਕਿ ਮੈਂ ਤਾਂ ਪਾਣੀ ਤੁਹਾਨੂੰ ਪਿਆਉਂਦਾ। ਅਤੇ ਮਲਮ ਦੀ ਡੱਬੀ ਦੇ ਕੇ ਕਹਿੰਦੇ ਨੇ ਕਿ ਭਾਈ ਸਾਹਿਬ ਜਿੱਥੇ ਪਾਣੀ ਪਿਆਉਂਦੇ ਹੋ ਉਹਨਾਂ ਦੇ ਜ਼ਖਮਾਂ 'ਤੇ ਮਲਮ ਵੀ ਲਾਓ। ਅਤੇ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ, ਇੱਕ ਪਾਸੇ ਮਸੰਦ ਦੁਨੀ ਚੰਦ, ਕੰਧ ਟੱਪਣ ਵਾਲੇ ਵੀ ਨੇ, ਅੱਜ ਵੀ ਨੇ ਬੜੇ ਬੜੇ ਅਕਾਲੀ ਜਿਹਨਾਂ ਨੂੰ ਬੜੇ ਕੋਈ ਬਾਬਾ ਬੌੜ ਬਣਾਇਆ ਹੋਇਆ ਸੀ, ਕੋਈ ਹੋਰ ਬਣਾਇਆ ਹੋਇਆ ਸੀ, ਕਿਵੇਂ ਇਹ ਸਾਰੇ ਦੌੜਦੇ ਨੇ ਉੱਥੋਂ ਬਾਹਾਂ ਖੜੀਆਂ ਕਰਕੇ, ਔਰ ਅੱਜ ਤੱਕ ਵੀ ਇਹਨਾਂ ਦਾ ਜਿਹੜਾ ਕੀ ਹੈ ਟਰੈਕ ਰੈਕਡ। ਅਤੇ ਦੂਜੇ ਪਾਸੇ ਇੱਕ ਨਾਟੇ ਕੱਦ ਦਾ ਛੋਟਾ ਜਿਹਾ ਬਚਿੱਤਰ ਸਿੰਘ ਆ ਕੇ ਖਲੋ ਜਾਂਦਾ, ਮਹਾਰਾਜ ਤੁਹਾਡਾ ਥਾਪੜਾ ਹੋਏ ਅਤੇ ਇੱਕ ਹਾਥੀ ਕੀ ਹਾਥੀਆਂ ਦੇ ਝੁੰਡਾਂ ਦੇ ਝੁੰਡ ਲਿਆ ਕੇ ਇੱਥੇ ਪੁੱਠੇ ਕਰਦੇ। ਨਾਗਣੀ ਬਰਛਾ ਇਹ ਸਾਨੂੰ ਯਾਦ ਦਹਾਨੀ ਕਰਵਾਉਂਦਾ ਕਿ ਗੁਲਾਮੀ ਦੇ ਸੰਗਲ ਨਾਗਣੀ ਬਰਛਾ ਕੱਟ ਰਿਹਾ, ਪਰ ਨਾਲ ਭਾਈ ਨੰਦ ਲਾਲ ਜੀ ਦੀ ਕਲਮ ਚੱਲ ਰਹੀ ਹੈ, ਭਾਈ ਕਨ੍ਹਈਆ ਜੀ ਦੀ ਪਾਣੀ ਦੀ ਮਸ਼ਕ ਹੈ। ਸਾਰੇ ਹੀ ਸਿਟੀ ਆਫ ਬਲਿਸ ਅਨੰਦਪੁਰ ਦੀ ਧਰਤੀ 'ਤੇ ਆਪਣੇ ਪ੍ਰੀਤਮ ਨੂੰ ਰਿਝਾ ਰਹੇ ਨੇ। ਜ਼ਿੰਦਗੀ ਦਾ ਮਕਸਦ ਤਾਂ ਇਹੀ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਫ਼ਰ ਰੂਹਾਨੀਅਤ ਦਾ ਹੀ ਹੈ, ਉਹ ਘੋੜੇ ਦੀ ਪਿੱਠ 'ਤੇ ਹੋਏ, ਉਹ ਮਕਤਲ ਵੱਲ ਸ਼ਹੀਦੀ ਪਾਉਣ ਜਾਂਦਿਆਂ ਦਾ ਹੋਏ, ਉਹ ਸੇਵਾ ਦੇ ਪਿੜ ਵਿੱਚ ਹੋਏ, ਉਹ ਕਿਸੇ ਹੋਰ ਫੀਲਡ ਦੇ ਵਿੱਚ ਹੋਏ, ਅਲਟੀਮੇਟਲੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਏ। ਜਦੋਂ ਤੁਸੀਂ ਗੁਰੂ ਦੇ ਉਸ ਪਿਆਰ ਦੇ ਵਿੱਚ ਰੱਤੇ ਹੁੰਦੇ ਹੋ ਅਤੇ ਫਿਰ ਉਹ ਸ਼ਮਸ਼ੀਰ ਜਿਹੜੀ ਹੈ, ਇਸ ਲਈ ਅਸੀਂ ਜਿਵੇਂ ਸੱਤ ਪਿੰਡਾਂ ਵਾਲੇ ਯਾਦ ਦਹਾਨੀ ਕਰਵਾਉਂਦੇ ਸਨ ਕਿ ਕਿਰਪਾਨ ਲਫ਼ਜ਼ 2 ਲਫ਼ਜ਼ਾਂ ਦਾ ਮੇਲ ਹੈ, ਕਿਰਪਾ ਅਤੇ ਆਨ। ਇਹ ਔਰੰਗਜ਼ੇਬੀ ਤਲਵਾਰ ਨਹੀਂ ਹੈ, ਇਹ ਸਿਕੰਦਰੀ ਤਲਵਾਰ ਨਹੀਂ ਹੈ, ਇਹ ਨੈਪੋਲੀਅਨ ਦੀ ਤਲਵਾਰ ਨਹੀਂ ਹੈ, ਇਹ ਹਿੰਦੂਤਵਾ ਵਾਲਿਆਂ ਦੀ ਅਖੰਡ ਭਾਰਤ ਦਾ ਜਿਹੜਾ ਨਿਸ਼ਾਨਾ ਨਹੀਂ ਹੈ। ਇਹ ਕਿਰਪਾ ਹੈ, ਇਹ ਬਲੈਸਿੰਗ ਹੈ, ਕਿਉਂਕਿ ਇਹਦੇ ਨਾਲ ਹੀ ਜੈ ਤੇਗੰ ਅਲਟੀਮੇਟਲੀ ਇਹ ਡਿਸਾਈਸਿਵ ਫੈਕਟਰ ਹੈ। ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤ ਰਣ ਮੰਡੰ ਵਰ ਪੰਡੰ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਪਾਣ ਪ੍ਰਭੰ ਸੁਖ ਸੰਤਾ ਕਰਣੰ। ਤਲਵਾਰ ਇਸ ਲਈ ਹੈ, ਪੋਲੀਟੀਕਲ ਪਾਵਰ ਇਸ ਲਈ ਹੈ ਕਿ ਭਲੇ ਲੋਕ ਸੁਖੀ ਹੋਣ। ਔਰ ਇਹੀ ਜਦੋਂ ਯਾਹੀ ਕਾਜ ਧਰਾਹਮ ਜਨਮੰ ਸਮਝ ਲਿਓ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾ ਸੁਖ ਸੰਤਾ ਕਰਣੰ ਕਿਲਬਿਕ ਹਰਣੰ ਦੁਰਮਤ ਦਰਣੰ ਅਸ ਸਰਣੰ। ਉਹ ਸੌਡ ਆਈ ਸੀਕ ਦਾਈ ਪ੍ਰੋਟੈਕਸ਼ਨ। ਔਰ ਇਹ ਤੁਸੀਂ ਅਰਦਾਸ ਵੀ ਦੁਹਰਾਉਂਦੇ ਹੋ, ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਔਰ ਤੁਸੀਂ ਸ਼੍ਰੋਮਣੀ ਕਮੇਟੀ ਦੀ ਟਰਾਂਸਲੇਸ਼ਨ ਦੇਖ ਲਓ, ਇਹ ਸ੍ਰੀ ਸਾਹਿਬ ਅਕਾਲ ਪੁਰਖ ਦੀ ਤੇਗ ਦੇ ਲਈ ਹੈ ਕਿ ਉਹ ਸੌਰਡ
ਆਈ ਸੀਕ दाई प्रोटैक्शन। ਸਾਡੇ ਗਾਤਰੇ ਪਾਈ ਹੋਈ ਹੈ, ਇਹ ਕਿਰਪਾ ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਹਿਊਮਨ ਰਾਈਟਸ ਨੂੰ ਕਹਿੰਦੇ ਨੇ, ਸੈਲਫ ਰਿਸਪੈਕਟ ਨੂੰ ਕਹਿੰਦੇ ਨੇ, ਡਿਗਨਿਟੀ ਨੂੰ ਕਹਿੰਦੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਆਨ ਨੂੰ ਡਿਫਾਈਨ ਕੀਤਾ ਹੋਇਆ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਕਿ ਜਿਹੜੇ ਲੋਕ, ਜਿਹੜੇ ਇੰਡੀਵਿਜੂਅਲ ਪੱਤ ਲੋਹਾ ਕੇ ਜਿਉਂਦੇ ਨੇ, ਬੇਪੱਤ ਹੋ ਕੇ ਜਿਉਂਦੇ ਨੇ, ਉਹ ਹਰਾਮ ਖੋਰ ਨੇ, ਹਲਾਲ ਖੋਰ ਨਹੀਂ। ਸਾਡੇ ਸਾਹਮਣੇ ਇਹਨਾਂ ਯੋਧਿਆਂ ਦਾ ਖਾਲਿਸਤਾਨੀ ਗਗਨ ਦੇ ਇਹ ਰੋਸ਼ਨ ਸਿਤਾਰੇ, ਇਹਨਾਂ ਨੇ ਸਾਨੂੰ ਇਹ ਦੱਸਿਆ कि शहीद की जो मौत है वो कौम की हयात है। हयात तो हयात है, मौत भी हयात है। हयात जिंदगी नूं कहंदे ने। ये जदों इस धरती ते विचर रहे सन उदों भी खुशी खिलार रहे सी, अपनी हयाती च भी प्यार वंड रहे सी, निरभैता दा जलवा दिखा रहे सी। ते जदों शहीदी जाम गुरु ने दिता है, अज भी उस रोशन सितारिਆਂ वांग गगन दे विच मंडरांदे ਇਹ ਸਾਨੂੰ ਯਾਦ ਦਹਾਨੀ ਕਰਵਾ ਰਹੇ ਨੇ। ਉਸ ਪੱਤਰ ਦਾ ਇੱਕ ਹਿੱਸਾ ਸਿੱਖ ਜਥੇਬੰਦੀਆਂ ਲਈ ਆ, ਉਹਨੂੰ ਜ਼ਰੂਰ ਪੜ੍ਹਿਓ। ਉਦੋਂ ਵੀ ਇੱਕ ਜਦੋਂ ਉਹਨਾਂ ਦੀ ਸ਼ਹਾਦਤ 9 ਅਕਤੂਬਰ 1992 ਨੂੰ ਹੁੰਦੀ ਹੈ, ਇਸ ਕਿਸਮ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਸੀ। ਉਹ ਸਮਝਾ ਰਹੇ ਨੇ ਕਿ ਬਈ ਇਵੇਂ ਮਤ ਕਰੋ, ਅਲਟੀਮੇਟਲੀ ਤੁਹਾਡੇ ਜ਼ਿੰਮੇ ਪੰਥ ਨੇ ਜਿਹੜਾ ਉਹ ਆਜ਼ਾਦੀ ਔਰ ਖਾਲਿਸਤਾਨ ਬਾਰੇ ਬਿਲਕੁਲ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿਸੇ ਵੀ ਕਿਸਮ ਦਾ ਕਿ ਸਾਡਾ ਨਿਸ਼ਾਨਾ ਕੀ ਹੈ। ਤੇ ਇਹੀ ਅੱਜ ਦੇ ਇਸ ਇਕੱਠ 'ਚੋਂ ਬਹੁਤ ਤੁਹਾਡਾ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ। ਤੁਸੀਂ ਬੜੇ ਸਬਰ ਦੇ ਨਾਲ ਜਿਹੜਾ ਇਸ ਨੂੰ ਸੁਣਿਆ। ਮੈਂ ਸਮਝਦਾ ਵੀ ਮਹਿਜ਼ ਬੋਲਣਾ ਤੇ ਸੁਣਨਾ ਇਹ ਆਪਣੇ ਆਪ 'ਚ ਕਾਫੀ ਨਹੀਂ ਹੁੰਦਾ। अल्टीमेटली अमल से ज़िंदगी बनती है, जन्नत भी जहन्नम भी ये खाकी अपनी फितरत से ना नूरी है ना नारी है। ये भी अलामा इकबाल दा कि भाई अल्टीमेटली जन्नत ते जहन्नम ये भी ਜਿਹੜੇ ਨੇ ਇਹ ਤੁਹਾਡੀ ਅਮਲਾਂ ਦੇ ਨਾਲ ਹੀ ਜੁੜਿਆ ਹੋਇਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹੀ ਗੱਲ ਜਦੋਂ ਉਹਨਾਂ ਨੂੰ ਹਾਜੀਆਂ ਨੇ ਬਗਦਾਦ ਦੀ ਡਿਬੇਟ 'ਚ ਪੁੱਛੀ ਸੀ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਅਲਟੀਮੇਟਲੀ ਗੁਰੂ ਦੀ ਦਰਗਾਹ 'ਚ ਅਸੀਂ ਵੀ ਮੂੰਹ ਦਿਖਾਣਾ ਜਾ ਕੇ ਤੇ ਇੰਨਾ ਕੁਛ ਜ਼ਰੂਰ ਕਰ ਲਈਏ ਜਿਵੇਂ ਇਹ ਦੁਹਰਾਇਆ ਗਿਆ ਕਿ ਇੱਕ ਪਾਸੇ ਇਹ ਹੈ ਕਿ ਵੀ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਮਸ਼ੱਕਤ ਸਿੱਖੀ ਜੀਵਨ ਔਰ ਸਾਡੇ ਜਿਉਂਦੇ ਜੀ ਸਾਡੇ ਸਾਹਮਣੇ ਅੱਜ ਸਭ ਤੋਂ ਵੱਡਾ ਜੇ ਕੋਈ ਪੋਲੀਟੀਕਲ ਸਾਡਾ ਗੋਲ ਹੈ ਤੇ ਓਨਲੀ ਗੋਲ ਹੈ, ਕਿਉਂਕਿ ਇਹੀ ਓਨਲੀ ਆਪਸ਼ਨ ਹੈ। ਕੋਈ ਵੀ ਦੁਨੀਆ ਦੇ ਵਿੱਚ ਕੋਈ ਵੀ ਇਹ ਡਿਬੇਟ ਕਰਕੇ ਦੱਸ ਦੇ ਕਿ ਉਸ ਸਿਸਟਮ 'ਚ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਕੀ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ? ਬਿਲਕੁਲ ਨਹੀਂ। ਔਰ ਇਹੀ ਗੱਲ ਜਦੋਂ ਫਿਰ ਭਾਈ ਗੁਰਦਾਸ ਜੀ ਦੇ ਅਲਫਾਜ਼ ਦੇ ਨਾਲ ਮੈਂ ਕਨਕਲੂਡ ਕਰਾਂ ਕਿ ਸਾਡਾ ਫੋਕਸ ਇਹ ਹੋਏ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ। ਉਹ ਕਿਹੜਾ ਯਤਨ, ਵਿਉਂਤਬੰਦੀ, ਸਟ੍ਰੈਟਜੀ, ਢੰਗ, ਤਰੀਕਾ, ਵਿਚਾਰ, ਇਸ ਦੇ ਉੱਤੇ ਮਤਭੇਦ ਹੋ ਸਕਦਾ ਹੈ। ਔਰ ਉਹਨਾਂ ਮਤਭੇਦਾਂ ਨੂੰ ਵੀ ਗੁਰਮੁਖ ਬੈਸੋ ਸਫਾ ਵਿਛਾਏ ਬੈਠ ਕੇ ਅਸੀਂ ਨਜਿੱਠ ਸਕਦੇ ਹਾਂ। ਪਰ ਇਸ ਗੱਲ ਨਾਲ ਸਮਝੌਤਾ ਨਹੀਂ ਹੋ ਸਕਦਾ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਹੁਣ ਸਿੱਖਾਂ ਦੇ ਕੋਲ ਕੋਈ ਆਪਸ਼ਨ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।